ਉਸਤਾਦ ਕਹਿੰਦੇ ਕੁਝ ਲੋਕ ਇਸ ਟਾਈਮ ਦੁਨੀਆ 'ਚ ਨਹੀਂ ਹੈਗੇ। ਲੱਖ ਰੁਪਏ ਦਾ ਦਹੀਂ ਲਾਇਆ ਤੇ ਉਹਨੇ ਪੱਕਾ ਮੂੰਹ ਕਰਕੇ ਕੋਈ ਉਹ ਨਹੀਂ ਕਹਿਣਾ, ਉਹਨੇ ਕਹਿਣਾ ਭਾਜੀ ਉਹ ਕੱਲ ਵੀ ਇਤਰਾਜ਼ ਕਰਦੇ ਸੀ ਕਿ ਮੈਂ ਨਹੀਂ ਲੱਖ ਦਾ ਦਿੰਦਾ। ਤੀਸਰ ਚਲੀ ਰਾਦੇ ਨੇ ਤੀਸਰ ਚਲੀ ਹੈ ਪੂਰੇ ਮਕਾਮ ਕੀਤਾ ਕਾਇਨਾਤ ਤੇ ਰਾਜ ਕੀਤਾ ਮੇਰੇ ਦਾਦੇ। ਉਹ ਕਰੇਲਾ ਹੁੰਦਾ ਕਿੱਦਾਂ ਦਾ, ਕਰੇਲਾ ਬਣਦਾ ਕਿੱਥੇ ਆ, ਕਰੇਲਾ ਪੱਕਦਾ ਕਿੱਥੇ, ਉਹਦੀ ਫਸਲ ਦੀ ਕੀ ਫਸਲ ਕਿੱਥੇ, ਕਿਹੜੇ ਇਲਾਕੇ 'ਚ, ਮੈਨੂੰ ਇੰਨਾ ਪਤਾ। ਕਰੇਲਾ ਐਵੇਂ ਹੀ ਆ, ਕਰੇਲਾ ਸਬਜ਼ੀਆਂ ਦਾ ਕਹਦੇ ਆਜ਼ਮ ਆ। अस्सलाम वालेकुम नाज़रीन आए वाह 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 ਹਾਏ ਹਾਏ ਤਾੜੀਆਂ ਇਹ ਹੁੰਦੀ ਹੈ ਮੀਡੀਆ ਦੀ 2 ਨੰਬਰ ਦੁਨੀਆ ਸਾਰੀ ਰਿਕਾਰਡਿੰਗ ਦੀ ਸ਼ੋਬਿਜ਼ ਦੇ ਲੋਕ ਕਿਸੇ ਦੀ ਬਿਮਾਰੀ ਤੇ ਵੀ ਤਾੜੀਆਂ ਹਾਏ ਕਿਸੇ ਦੇ ਦੁੱਖ ਤੇ ਵੀ ਲਾਫਟਰ ਲੈ ਲੈਣਾ ਬਿਮਾਰੀ ਵਿਕ ਰਹੀ ਦੁੱਖ ਵਿਕ ਰਹੇ ਆ ਕਿਸੇ ਦੀ ਪਰੇਸ਼ਾਨੀ ਤੇ ਮਤਲਬ ਐਵੇਂ ਵੀ ਮੈਂ ਅੱਜ ਲਾਫਟਰ ਲਏ ਹੋਏ 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 ਕਿਸੇ ਦੀ ਟੁੱਟ ਭੱਜ ਤੇ ਟੁੱਟ ਭੱਜ ਕਿਸੇ ਦੇ ਪੱਠਿਆਂ ਦੀ ਖਿਚਾਓ ਦੇ ਉੱਤੇ ਨਜ਼ਰ ਲੈ ਲੈਣੀ ਵੀ ਅਗਲੇ ਦੇ ਪੱਠੇ ਖਿੱਚੀ ਉਹਨੇ ਕੋ ਅੱਖ ਕੇ ਗੱਲ ਕੀਤੀ ਤੈਨੂੰ ਨਜ਼ਰ ਦੇ ਦੇਣੇ ਉਹ ਕਿਆ ਗੱਲ ਕੀਤੀ ਉਹ ਮਰੋ ਓਏ ਹੋਏ ਹੋਏ ਹਰ ਦਰਦ ਦੇਖ ਕੇ ਇੰਜੋਏ ਹੈ ਖਾਨ ਸਾਹਿਬ ਕਿ ਨਹੀਂ ਓਏ ਹੋਏ ਨਾਜ਼ਰੀਨ ਬਾਦਸ਼ਾਹ ਵਾਜਵਾ ਦਾਨਿਸ਼ ਦਰਦ ਦੇ ਨਾਲ ਯਾਰੀ ਪਾਉਣੀ ਸਿੱਖੋ ਹਾਏ ਹਾਏ ਤੇ ਗੁੜੀ ਇਹਦੇ ਤੋਂ ਜਿੰਨਾ ਦੌੜੋਗੇ ਹੁਣ ਇਹ ਹੋਰ ਕਿੰਨੇ ਲੈ ਕੇ ਨਾਲ ਮਗਰ ਦੌੜਦਾ ਇਹਦੇ ਸਾਹਮਣੇ ਖਲੋ ਜਾ ਉਹਨੂੰ ਆ ਵੇਖੋ ਨਾ ਇਹ ਦਰਦ ਆ ਸਿਰ ਤੋਂ ਪੈਰਾਂ ਤੱਕ ਨਹੀਂ ਨਹੀਂ ਐਵੇਂ ਇਹ ਦਰਦ ਟਾਂਗੇ ਵਾਲਾ ਮੈਂ ਹੂੰ ਦਰਦ ਟਾਂਗੇ ਵਾਲਾ ਨਾਜ਼ਰੀਨ ਐਵੇਂ ਫੈਸਲਾ ਦੇਤਾ ਮੇਰੇ ਤੇ ਖਰਾਮਾ ਬੋਲੇ ਦਰਦ ਨਹੀਂ ਹੈ ਜੀ ਇਹ ਫਰਜ਼ ਆ ਜਿਹੜੀ ਜਮਾ ਨਹੀਂ ਕਰਾਈ ਦੀ ਮਕਾਨ ਉਹ ਯਾਰ ਫੈਸਲਾ ਨਹੀਂ ਦੇਤਾ ਨਾਜ਼ਰੀਨ ਬਾਦਸ਼ਾਹ ਇਹ ਦਰਦ ਆ ਦਰਦ ਕਿਹਨੂੰ ਕਹਿੰਦੇ ਆ ਕਦੀ ਕਿਸੇ ਜਿਸਮ ਦਾ ਦਰਦ ਹੋਏ ਜਿਸਮ ਦਾ ਹੀ ਦਰਦ ਨਹੀਂ ਹੁੰਦਾ ਓਏ ਹੋਏ ਓਏ ਹੋਏ 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 ਦਰਦ ਦੀਆਂ 1000 ਕਿਸਮਾਂ ਨੇ क्या कहते हैं ਇੱਕ ਬੰਦਾ ਨਾ ਕਰੋ ਮੈਨੂੰ ਦਰਦ ਹੁੰਦੇ ਆ ਇਹ ਵੀ ਇੱਕ ਦਰਦ ਆ सही गल है ਓਏ ਹਾਂਜੀ ਕੀ ਕਹਿ इदा ही ਯਾਰ ਫੇਰ ਤੂੰ ਕਹਿਣਾ ਮੇਰੇ ਦਰਦ ਹੁੰਦਾ ਐ ਹਾਂਜੀ ਜੀ ਪਰ ਕਰੋੜ ਦਰਦ ਦੀਆਂ ਕਿਸਮਾਂ ਨੇ ਤੈਨੂੰ ਦਰਦ ਹੁੰਦੇ ਆ ਇਹ ਵੀ ਹੈ ਯਾਰ ਇਹਨੂੰ ਬਾਹਰ ਕੱਢਦੇ ਨਾ ਇਹ ਸਿਰ ਦਰਦ ਆ ਮੇਰਾ ਆਏ ਹਾਏ ਹਾਲਾਂਕਿ ਉਹ ਬੰਦਾ ਕੀ ਆ ਉਈ ਉਈ ਉਹ ਯਾਰ ਇਹ ਸਿਰ ਦਰਦ ਆ ਦਰਦ ਮਤਲਬ ਪੀੜ ਆਹਾ ਉਹ ਯਾਰ ਸਿਰ ਪੀੜ ਕਿੱਧਰ ਆ ਗਈ ਲੈ ਆਏ ਤਦੇ ਉਹਨੇ ਕਿਹਾ ਸੀ ਨਾ ਅਗਲੇ ਨੇ ਮਤਲਬ 18000 ਰੁਪਏ ਵਾਲਾ ਸੂਟ ਪਾਇਆ ਵਾ ਤੇ ਉਹ ਅੰਦਰ ਆਇਆ ਤਾਂ ਉਹਨੂੰ ਕਹਿ ਦੇਣਾ ਯਾਰ ਸਿਰ ਪੀੜ ਬਾਹਰ ਕੱਢ ਉਹਦਾ ਸੂਟ ਦਾ ਵੀ ਕੋਈ ਮੁੱਲ ਨਹੀਂ ਵੀ ਉਹਨੇ 20000 ਰੁਪਏ ਲਈ ਸ਼ਰਟ ਨਹੀਂ ਪਾਈ ਬੱਲੇ ਬੱਲੇ ਉਹ ਇਹਨੂੰ ਬਾਹਰ ਕੱਢ ਇਹ ਵੀ ਪੀੜ ਆ ਓਏ ਯਾਰ ਮੈਂ ਜਦੋਂ ਗੱਲ ਕਰਦਾ ਤੈਨੂੰ ਕੀ ਦਰਦ ਹੁੰਦਾ ਵੀ ਇਹ ਵੀ ਦਰਦ ਇਹ ਵੀ ਦਰਦ ਆ ਮੈਂ ਕਿਹਾ ਜੀ ਕੀ ਕਹਿੰਦੇ सूल भी कहते साई दर्द नु ਉਹ ਸੂਲ ਕੰਡੇ ਨੂੰ ਕਹਿੰਦੇ ਓਏ ਸੂਲਿਆ ਮੇਰਿਆ तेनू की सूल उठदा भी हां जी ਜੈਨਵਨੀ ਹਿਸਾਬ ਦਾ जो कहंदे ने सूल होंदी मेरे ਓਏ ਸੂਲ ਕੰਡੇ ਨੂੰ ਕਹਿੰਦੇ ਆ अच्छा ਹਾਂ ਤਾਜੀ ਇੱਕ ਇਹ ਵੀ ਕਹਿੰਦੇ ਇਹਨੂੰ ਦੇਖ ਕੇ ਨਾ ਮੇਰਾ ਦਿਲ ਦੁਖਦਾ ਵਾ ਹਾਂ वो भी ਤੂੰ दर्द ਕੀ ਕਹਿੰਦੇ ਓਏ ਮੈਂ ਕਹਿੰਦਾ ਮੈਂ ਦਰਦ ਅੱਲਾ ਮਾਫੀ ਓਏ ਮੈਂ ਹੁਣ ਸੀਰੀਅਸ ਥੋੜੀ ਜੀ ਗੱਲ ਕਰਾਂ ਵੇ ਦਰਦ ਹੁੰਦਾ ਕੀ ਆ ਵੀ ਪਿਓ ਚੰਗਾ ਭਲਾ ਵਾ ਡਾਕਟਰਾਂ ਲੋ ਓਕੇ ਆ ਰਿਪੋਰਟਾਂ ਓਕੇ ਆ ਉਹਦੀ ਧੀ ਘਰ ਬੈਠੀ ਆ ਕੇ ਮਰਿਆ ਪਿਆ ਲੈ ਹੋਰ ਦਰਦ ਕੀ ਪੱਠਿਆਂ ਦਾ ਹੀ ਦਰਦ ਹੁੰਦਾ ਉਹਦਾ ਪੁੱਤਰ ਨਸ਼ੇ ਤੇ ਲੱਗਾ ਉਹਨੂੰ ਪੁੱਛੋ ਦਰਦ ਉਹਨੂੰ ਡਾਕਟਰ ਕਹਿਣਗੇ ਤੇਰੀ ਹਰ ਚੀਜ਼ ਓਕੇ ਹੋ ਕਹੇਗਾ ਨਹੀਂ ਮੈਂ ਤਾਂ ਮਰਨ ਵਾਲਾ ਹੋਇਆ ਤੇਰੇ ਗੁਰਦੇ ਵੀ ਸਹੀ ਤੇਰਾ ਜਿਗਰ ਵੀ ਸਹੀ ਤੇਰੀ ਸ਼ੂਗਰ ਵੀ ਸਹੀ ਤੈਨੂੰ ਬਲੱਡ ਪ੍ਰੈਸ਼ਰ ਵੀ ਨਹੀਂ ਉਹ ਕੋ ਫੇਰ ਨਹੀਂ ਉੱਠਿਆ ਜਾ ਰਿਹਾ ਉਹਦਾ ਜਵਾਨ ਪੁੱਤ ਨਸ਼ਾ ਕਰਕੇ ਪਿਆ ਇਹ ਦਰਦ ਹਾਏ 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 ਕੀ ਨਹੀਂ ਦਰਦ ਆ ਵੀ ਮੇਰੇ ਇੱਥੇ ਦਰਦ ਆ ਤੇ ਮੇਰੇ ਪੱਠਿਆਂ ਦਾ ਦਰਦ ਆ ਮੇਰੇ ਸਿਰ 'ਚ ਦਰਦ ਆ ਮੇਰੀ ਕਮਜ਼ੋਰੀ ਇਹ ਦਰਦ ਮਾਰਦੇ ਬੰਦੇ ਨੂੰ बिल्कुल ਜਿਸਮ ਦਾ ਦਰਦ ਇਹ ਦਰਦ ਨਾ ਹੁੰਦਾ ਜਿਸਮ ਦਾ ਦਰਦ ਆਪੇ ਬੰਦਾ ਕਹਿੰਦਾ ਉਹ ਕੋਈ ਰੌਲਾ ਨਹੀਂ ਇੰਨੀ ਕੁ ਖਾਇਆ ਰਹਾ ਮਿਟ ਜਾਂਦੇ ਨੇ ਹਾਂਜੀ सावलान क्या कहते ਤਿੰਨ ਬੱਚੇ ਲੈ ਕੇ ਧੀ ਘਰ ਆ ਕੇ ਬੈਠੀ ਅਸਰ ਜਵਾਈ ਨਸ਼ਾ ਕਰਦਾ ਉਸ ਪਿਓ ਨੂੰ ਪੁੱਛ ਦਰਦ ਕੀ ਹੁੰਦਾ ਉਸ ਮਾਂ ਨੂੰ ਕੀ ਪੁੱਛ ਕਹਿੰਦੇ ਅੱਲਾ ਦੀ ਕਸਮ ਜਾਨੀ ਦਾਨਸ਼ਵਰ ਹੋਈ ਹੈ। ਲੈ ਦਰਦ ਦੀ ਡੈਫੀਨੇਸ਼ਨ ਮੈਂ ਨਾ ਉਹਨੂੰ ਸਮਝਦਾ ਰਿਹਾ ਐਵੇਂ ਕਾਮੇਡੀ ਪਰ ਨਹੀਂ ਕਾਮੇਡੀ ਕਿਤੇ ਇਸਤਗਫਾਰ ਅੱਜ ਤਬੀਅਤ ਤੁਹਾਡੀ ਸਹੀ ਨਹੀਂ ਲੱਗ ਰਹੀ ਮੈਨੂੰ ਸਰ ਮੈਂ ਅਜੇ ਬੋਲੇ ਬੁਲਾਏ ਨਹੀਂ ਤੁਸੀਂ ਪਹਿਲੇ ਮੇਰੇ ਨੂੰ ਲੈਣ ਤੇ ਬੋਲੋ ਮੈਂ ਅੱਜ ਆਂਦੇ ਹੀ ਬਾਬਾ ਜੀ ਨੂੰ ਚਾਹ ਮਿਲ ਗਈ ਨਾ ਨਵੀਂ ਗੈਦਰਿੰਗ ਦਾ ਕੋਈ ਹਾਂਜੀ ਕੋਈ ਆ ਔਰ ਮੈਂ 5 ਪੂਰੇ ਸਵਾ ਘੰਟੇ ਜੇ ਕਿਚਾ ਵੀ ਉਹ ਉਸਤਾਦ ਜੀ ਪਰ ਬਾਸ ਲੇਟ ਹੋ ਗਿਆ ਥੋੜਾ बास भी लेट हो गया ना ਉਹ ਤਾਜੀ ਆਂਦੇ ਹੀ ਮਿਲ ਗਈ ਸੀ ਉਹਨਾਂ ਨੂੰ ਅੱਛਾ ਹਾਂਜੀ ਉਹਨਾਂ ਨੇ ਕਿਹਾ ਤਾਂ ਹੁਣ ਦੂਸਰੀ ਪੀ ਕੇ ਓਹੋ ਉਹਨਾਂ ਦੇ ਪਾਣੀ ਪੀ ਲਿਆ ਸੀ ਉਹਨਾਂ ਨੇ ਹਾਏ ਲੇਕਿਨ ਉਸਤਾਦ ਜੀ ਦਰਦ ਨਾਲ ਯਾਰੀ ਲਾਉਣ ਦੀ ਜਿਹੜੀ ਤੁਸੀਂ ਗੱਲ ਕੀਤੀ ਇਹ ਕਿੱਦਾਂ ਲਾਈਏ ਦਰਦ ਨਾਲ ਯਾਰੀ ਇਹ ਦਰਦ ਨਾਲ ਯਾਰੀ ਲੱਗਦੀ ਆ ਤਕਵੇ ਦੇ ਨਾਲ
ਯਾਰ ਕਲੈਪ। ਵਾਹ 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 ਖੁਦਾ ਦੀ ਵਾਹ ਕਸਮ ਅਕਲਮੰਦ ਨੇ ਮੈਂ ਐਵੇਂ ਹੀ ਤੁਸੀਂ ਕੀ ਸਮਝਦੇ ਆਇਆ ਨਹੀਂ ਮੈਂ ਤੇ ਐਵੇਂ ਹੀ ਵੀ ਮੈਂ ਕਿਹਾ ਵੀ ਹੁੰਦਾ ਨਾ ਚਲੋ ਨਹੀਂ ਨਹੀਂ ਕਿੱਦਾਂ ਦਰਦ ਨਾਲ ਯਾਰੀ ਲੱਗਦੀ ਹੈ ਵਾਹ ਵੱਡੀ ਕਿ ਗੱਲ ਧੀ ਘਰ ਬੈਠੀ 3 ਪੁੱਤਰ ਲੈ ਕੇ ਤੇ ਮੈਂ ਤੱਕਵੇ ਨਾ ਲੱਗਣੀ ਯਾਰੀ ਕਿ ਮੌਲਾ ਮੇਰੇ ਤੋਂ ਪਹਿਲੇ ਤੇਰੀ ਤੂੰ ਪੈਦਾ ਕੀਤੀ ਆ ਮੈਂ ਤਾਂ ਬਾਅਦ ਚ ਦੁਨੀਆ ਜਾ ਕੇ ਦਾ ਪਿਓ ਬਣਿਆ ਤੂੰ ਪਤਾ ਨਹੀਂ ਕਿਦੋਂ ਦੀ ਉਹਦੀ ਰੂਹ ਬਣਾਈ ਹੈ ਤੂੰ 17 ਮਾਵਾਂ ਜਿੰਨਾ ਮੈਂ ਤਾਂ ਇੱਕ ਧੀ ਆ ਮੇਰੀ ਉਹਨਾਂ ਪਿਆਰ ਕਰਦਾ ਉਹਦੇ ਬੱਚੇ ਨੇ ਤੂੰ ਬਹੁਤਾ ਜਾਣਦਾ ਇੰਜ ਰਾਮ ਆਊਗਾ ਤੁਹਾਨੂੰ ਗੋਲੀਆਂ ਨੇ ਨਹੀਂ ਹੋਣਾ ਚਲੋ ਫਿਰ ਰਹਿ ਲੋ ਇੱਥੇ ਮੀਆਂ ਮੁਹੰਮਦ ਬਖਸ਼ ਸਰਕਾਰ ਫਰਮਾਉਂਦੇ ਨੇ ਕਿ ਆ ਦਰਦਾ ਆ ਵਸ ਦਰਦਾ ਹਾਏ ਹਾਏ ਆ ਦਰਦਾ ਆ ਵਸ ਦਰਦਾ ਆ ਵਸ ਦਰਦਾ ਤੇ ਆ ਵਸ ਵਿੱਚ ਮਕਾਨਾ ਉਹ ਸੱਜਣ ਵਿਦਿਆ ਕਰਨ ਦੇ ਵੇਲੇ ਮੁਸ਼ਕਿਲ ਬਚਦੀਆਂ ਜਾਨ ਤੁਸੀਂ ਉਸ ਦਰਦ ਤੇ ਬੋਲਿਆ ਯਾਰ ਮੈਂ ਹੈਰਾਨ ਆ ਮੇਰੀ ਨਜ਼ਰ 'ਚ ਤੁਸੀਂ ਇਹਦੇ ਕਾਬਿਲ ਨਹੀਂ ਸੀ ਮੈਂ ਬੜਾ ਕਰਮ ਹੈ ਇਹ ਕਿ ਮੈਂ ਤੁਹਾਨੂੰ ਸਮਝਦਾ ਵੀ ਮੈਂ ਕਿਹਾ ਯਾਰ ਬੜਾ ਨਾਮ ਸੁਣੇ ਜਾਨੀ ਇਹ ਉਹ ਫਲਾਮ ਮੈਂ ਕਿਹਾ ਜਾਂਦੇ ਨੇ ਪਤੰਗਾਂ ਲੁੱਟਣ ਦੇ ਲੇਕਿਨ ਨਹੀਂ ਯਾਰ ਖਾਲਸਾ ਚੇਦਾ ਨਾ ਵਿੱਚ ਐਵੇਂ ਹੀ ਕਿੰਨਾ ਕਰਾਂ ਮੈਂ ਤੁਹਾਨੂੰ ਕਹਿ ਰਿਹਾ ਤੇਰੇ ਦਿਮਾਗ ਦੇ ਡਾਕਟਰ ਓਏ ਦੁਨੀਆ ਤੇ ਦਵਾ ਹਰ ਚੀਜ਼ ਦੀ ਆ ਤਾਂ ਕਰਨ ਵਾਲਾ ਹੋਵੇ ਬੰਦਾ ਅੱਗੇ ਬਾਬਾ ਜੀ ਕਹਿੰਦੇ ਇਹਨਾਂ ਦਾ ਪਤਾ ਕਰ ਲਓ ਕਿਤੇ ਇਦਾਂ ਹੀ ਪਿੱਛੋਂ ਇੱਕ ਹੋਰ ਕਮਰਾ ਬਣਾਇਆ ਹੋਵੇ ਬਾਹਰੋਂ ਵੀ ਫਿਰ ਤੋੜੋ ਕਿਤੇ ਹੋਰ ਗੇਟ ਕੱਢਿਆ ਹੋਵੇ ਜਦੋਂ ਭਾਈ ਹੈ ਮੈਂ ਡਰਿਆ ਪਿਆ ਵੀ ਨਾਜ਼ਰੀਨ ਮੈਨੂੰ ਮੇਰੀ ਮਾਂ ਦੀ ਕਸਮ ਹੈ ਮੈਂ ਇਸ ਅੱਛਾ ਕੈਮਰੇ ਦਾ ਪਤਾ ਲੱਗ ਗਿਆ ਖਾਤਰ ਵਾਹ ਵਾਹ ਸਿੱਧਾ ਹੀ ਇੰਜ ਉਧਰ ਵੇਖਿਆ ਲੱਭਿਆ ਨਹੀਂ ਪਹਿਲੇ ਇੰਜ ਕਰਕੇ ਕਿੱਥੇ ਆ ਪਰੋ ਅੱਜ ਮੈਂ ਘਰ ਸੋਚਣ ਡਿਆ ਸੀ ਕਿ ਮੈਂ ਐਡੀ ਖੂਬਸੂਰਤ ਗੈਦਰਿੰਗ ਸੀ ਇਤਨੀ ਅੱਛੀ ਟੀਮ ਦੇ ਨਾਲ ਆ ਯਕੀਨ ਕਰੋ ਅੱਜ ਮੈਂ ਇਹਨਾਂ ਨੂੰ ਕਿਹਾ ਸੀ ਤੇ ਭੁੱਲ ਗਏ ਨੇ ਮੈਂ ਕਿਹਾ ਸੀ ਕਿ ਮੇਰੇ ਨਾਲ ਗੱਲ ਕਰਨਾ ਰਾਹ ਪੈ ਜਾਣੇ ਤੇ ਵਾਹ ਪੈ ਜਾਣੇ ਤੇ ਭੁੱਲ ਗਏ ਨੇ ਨਹੀਂ ਮੈਂ ਭੁੱਲ ਨਹੀਂ ਗਿਆ ਮੇਰਾ ਪ੍ਰੋਗਰਾਮ ਬੜਾ ਲੰਮਾ ਹੁੰਦਾ ਨਾ ਮੈਂ ਸ਼ੁਰੂ ਕਰਕੇ ਹੌਲੀ ਹੌਲੀ ਇਹਨੂੰ ਕਰਨਾ ਨਾ ਕਿ ਅੱਜ ਦਰਦ ਮੈਨੂੰ ਕੀ ਮਹਿਸੂਸ ਹੋਇਆ ਹਾਏ ਹਾਏ ਅੱਜ ਦਰਦ ਮੈਨੂੰ ਇਹ ਪਤਾ ਲੱਗਾ ਕਿ ਜਿਹੜੇ ਮੁਨਾਫਿਕ ਤੇ ਹਸਦੀ ਸੀ ਨਾ ਹਾਏ ਉਹਨਾਂ ਦੇ ਦਰਦ ਤੋਂ ਮੈਂ ਵਾਕਿਫ ਹੋ ਗਿਆ ਇਸ ਦਰਦ ਤੋਂ ਹਾਂ ਵਾਹ ਵਾਹ ਇਹ ਤਾਂ ਤੁਹਾਨੂੰ ਲਾਓ ਔਰ ਯਕੀਨ ਕਰੋ ਕਿ ਅੱਜ ਮੈਂ ਸੋਚਿਆ ਸੀ ਕਿਉਂਕਿ ਉਹ ਮੈਂ ਇੱਕ ਲਫ਼ਜ਼ ਕਹਿੰਦਾ ਰਾਹ ਪੈ ਜਾਣੇ ਜਾਂ ਵਾਹ ਪੈ ਜਾਣੇ ਕਿਉਂਕਿ ਲੋਕਾਂ ਨੇ ਤੇ ਬੜੀਆਂ ਵੱਡੀਆਂ ਸ਼ਖਸੀਅਤਾਂ ਨੂੰ ਅੱਛਾ ਨਹੀਂ ਕਿਹਾ ਮੈਂ 20 ਲੋਕਾਂ ਦੇ ਵਿੱਚ ਦੇਖਦੇ ਨੇ ਇਹਨਾਂ ਨੂੰ ਕੋਈ ਮਾੜਾ ਕਹਿ ਰਿਹਾ ਕੋਈ ਚੰਗਾ ਕਹਿ ਰਿਹਾ ਕਿਉਂਕਿ ਮੇਰੇ ਫਰਮਾਨੇ ਅਲੀ ਹੈ ਕਿ ਜਿਹਦਾ ਕੋਈ ਦੁਸ਼ਮਣ ਨਹੀਂ ਉਹ ਵੀ ਇਨਸਾਨ ਮੁਕੰਮਲ ਨਹੀਂ ਅੱਛਾ ਤੇ ਮੈਂ ਤੇ ਜਦੋਂ ਲਾਗੇ ਆਇਆ ਨਾ ਉਦੋਂ ਮੈਨੂੰ ਪਤਾ ਲੱਗਾ ਕਿ ਯਾਰ ਜਾਨੀ ਇੱਕ ਨਾ ਵੱਡਾ ਬੰਦਾ ਵਾ ਤੇ ਹੁਣ ਤੁਸੀਂ ਇਹ ਵੀ ਕਹੋਗੇ ਚੌਥੇ ਪੰਜਵੇਂ 20 ਲੋਕ ਚ ਕਿਹਦੀਆਂ ਤਾਰੀਫਾਂ ਕਰਦੇ ਕਿਉਂ ਕਿ ਜਿਹੜਾ ਜਾਣੇ ਆਪ ਕੋ ਤੇ ਜਾਣੇ ਬਾਪ ਕੋ ਜਦੋਂ ਜਿਹਨੇ ਬਿਸਤ ਕੀਤਾ ਉਹਦੀ ਕਰੀਏ ਜਾਂ ਜਿਹੜਾ ਇੱਜ਼ਤ ਦੇਣ ਦੇ ਉਹਦੀ ਕਰੀਏ ਇਸ ਵਾਸਤੇ ਅਸੀਂ ਇਸ ਗੱਲ ਤੋਂ ਬੇਫਿਕਰ ਕਿ ਜਿਸ ਦਿਨ ਮੈਂ ਇੱਥੇ ਆਇਆ ਨਾ ਨਾਜ਼ਰੀਨ ਅੱਲਾਹ ਪਾਕ ਦੀ ਕਸਮ ਹੈ ਮੈਨੂੰ ਕਸਮ ਖਾਣੀ ਪੈ ਗਈ ਹੈ ਤੇ ਮੈਂ 3 ਦਿਨ ਇਹਨਾਂ ਨੂੰ ਕਹੇਗਾ ਜਾਨੀ ਸਾਹਿਬ ਮੇਰੇ ਕੋ ਕੈਮਰੇ ਦੇ ਅੱਗੇ ਨਹੀਂ ਬੋਲਣਾ ਜਾਨੀ ਸਾਹਿਬ ਮੇਰੇ ਕੋ ਕੈਮਰੇ ਦੇ ਅੱਗੇ ਨਹੀਂ ਬੋਲਣਾ ਤੇ ਪਰੇਸ਼ਾਨ ਇੱਕ ਵਾਰੀ ਕਲਾਸ ਤੇ ਇਹਨਾਂ ਨੇ ਇੱਕ ਗੱਲ ਕੀਤੀ ਮੈਂ ਐਡਵਾਂਸ ਕਲੱਬ ਦੇ ਨੂੰ ਖਾਨ ਸਾਹਿਬ ਕਾਇਨਾਤ ਤੇ ਤੁਸੀਂ ਬੋਲੇ ਤੁਸੀਂ ਪਰੇਸ਼ਾਨ ਨਾ ਹੋਵੋ ਕੁਝ ਨਹੀਂ ਹੁੰਦਾ ਤੁਹਾਡੀ ਇੱਕ ਰਿਕਾਰਡਿੰਗ ਦੂਸਰੀ ਕਰ ਖਾਨ ਸਾਹਿਬ ਮੈਂ ਤੁਹਾਡੀਆਂ 20-25 ਰਿਕਾਰਡਿੰਗਾਂ ਦਾ ਵੀ ਹਾਜ਼ਰ ਤੁਸੀਂ ਨਹੀਂ ਘਬਰਾਣਾ ਅੱਛਾ ਮੈਂ ਦਾਦਾ ਖਾਨ ਸਾਹਿਬ ਨੇ ਕਿਹਾ ਨਾ ਕਿ ਇੱਕ ਰਿਕਾਰਡਿੰਗ 2 ਰਿਕਾਰਡਿੰਗ ਉਹ ਇਦਾਂ ਹੋਇਆ ਸੀ ਖਾਨ ਸਾਹਿਬ ਥੋੜਾ ਜਿਹਾ ਕੈਮਰੇ ਵੱਲੋਂ ਨਾ ਤੇ ਮੈਂ ਕਿਹਾ ਖਾਨ ਸਾਹਿਬ ਤੁਸੀਂ ਘਬਰਾਉਂਦੇ ਹੋ ਨਾ ਕੈਮਰੇ ਤੋਂ ਤੁਹਾਨੂੰ ਐਸੀ ਇੱਕ ਸ਼ੋਅ ਕਰਦੇ ਆ ਤੁਸੀਂ ਸ਼ੋਅ ਤੋਂ ਬਾਅਦ ਮੈਨੂੰ ਕਹਿਣਾ ਜਾਨੀ ਮੈਨੂੰ ਨਹੀਂ ਮਜ਼ਾ ਆਇਆ ਮੈਂ ਮੁਤਮਿਨ ਨਹੀਂਗਾ ਮੈਂ ਡਿਲੀਟ ਕਰ ਦੂੰਗਾ ਵਾਹ ਮੈਂ ਦੂਜਾ ਸ਼ੋਅ ਕਰਦਾ ਵਾਂ ਤੁਸੀਂ ਕਹੋ ਮੈਂ ਮੁਤਮਿਨ ਨਹੀਂ ਮੈਂ ਡਿਲੀਟ ਕਰ ਦੂੰ ਮੈਂ 200 ਸ਼ੋਅ ਡਿਲੀਟ ਕਰ ਦੂੰਗਾ ਵਾਹ 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 ਤੇ ਚਲਾਉਂਗਾ ਉਦੋਂ ਜਦੋਂ ਤੁਸੀਂ ਕਹੋਗੇ ਹਾਂ ਹੁਣ ਚਲਾ ਦੇ ਜਾਂ ਹੁਣ ਤੂੰ ਦੇਖ ਲੈ ਵੀ ਮੇਰੇ ਵੱਲੋਂ ਕੋਈ ਨਹੀਂ ਤੂੰ ਚਲਾਉਣਾ ਤੇ ਚਲਾ ਦੇ ਕੀ ਬਾਤ ਹੈ ਠੀਕ ਆ ਜੀ ਇਹੀ ਹੈ ਨਾ ਕੈਮਰਾ ਜਿਹੜਾ ਨਾ ਇਹ ਇਦਾਂ ਵਾ ਵੀ ਇਹਦਾ ਝਾਕਾ ਜਿਵੇਂ ਮਾਈਕ ਆ ਬੜੇ ਬੜੇ ਸਿੰਗਰ ਬੜੇ ਬੜੇ ਵੱਡੇ ਸਿੰਗਰ ਬਾਹਰ ਤੋਂ ਸੁਣੇਗਾ ਤੇ ਤੈ ਲਾ ਦੇਣਗੇ 1 ਮਿੰਟ ਸਟੂਡੀਓ ਜਾ ਕੇ ਮਾਈਕ ਅੱਗੇ ਖਲੋਰਨਾ ਤੇ ਤੈਨੂੰ ਸਮਝ ਨਹੀਂ ਆਉਣੀ ਐ ਉਹੀ ਬੰਦਾ ਜਿਹੜਾ ਬਾਹਰ ਲੱਗਾ 1 ਮਿੰਟ ਤੁਸੀਂ ਦਿਖਾ ਰਹੇ ਇਸ ਕੰਮ ਦੇ ਫਾਈਨਲ ਲੋਕ ਆ ਰਿਕਾਰਡਿੰਗਾਂ ਦੇ ਮੈਂ ਤੇ ਇਹਨਾਂ ਬੱਚਿਆਂ ਨੂੰ ਕਹਿੰਦਾ ਆ ਬੱਚੇ ਨਹੀਂ ਜਿਹੜੇ ਆਲੇ ਦੁਆਲੇ ਬੈਠੇ ਤੇ ਕੋਈ ਮਜ਼ਾਇਲ ਨਹੀਂ ਜਾਣੇ ਕਿ ਅੰਦਰ ਤੋਬਾ ਇੰਜ ਛੱਡਣ ਤੇ ਦਿਲ ਤੇ ਰੂਹ ਜਾ ਡਗੇ ਅੱਛਾ ਇਹ ਉਹ ਬੱਚੇ ਨੇ ਅਬਾਸ ਦਾਨਿਸ਼ ਕੁਝ ਬੰਦੇ ਇਸ ਦੁਨੀਆ 'ਚ ਨਹੀਂ ਅੱਜ ਨਾ ਯਾਦ ਅੱਜ 5ਵਾਂ ਦਿਨ ਹੈ ਜੀ ਅਬਾਸ ਦਾ ਨਾਂ ਐਡਾ ਔਖਾ ਯਾਦ ਹੋਇਆ ਕਿਉਂਕਿ ਉਹ ਮਤਲਬ ਹਰ ਤਾਚੇ ਨਹੀਂ ਕਰਦੇ ਅੱਛਾ ਮਿੱਠਾ ਉਸਤਾਦ ਤੇ ਕਹਿੰਦੇ ਕੁਝ ਲੋਕ ਇਸ ਟਾਈਮ ਦੁਨੀਆ 'ਚ ਨਹੀਂ ਹੈਗੇ ਕੁਝ ਲੋਕ ਅੱਛਾ ਇਹ ਸਾਡੀ ਤਬੇ ਦੇ ਕਹਿੰਦੇ ਨੇ ਫਿਲਮੀ ਦੁਨੀਆ ਅੱਛਾ ਤਾਂ ਮਤਲਬ ਇਹ ਦੁਨੀਆ ਹੋਰ ਆ ਫਿਲਮੀ ਦੁਨੀਆ ਹਾਂ ਤੇ ਉਹ ਮੈਂ ਗੱਲ ਕਰ ਰਿਹਾ ਸੀ ਵਾਹ ਜੀ ਵਾਹ ਬੋਲੋ ਮੈਨੂੰ ਪਤਾ ਲੱਗ ਗਿਆ ਤੇ ਉਹ ਮਰ ਗਿਆ ਉਹ ਮੈਂ ਐਡੀ ਵੱਡੀ ਅੱਛਾ, ਹਾਂ ਸੌਰੀ ਨਾ
ਇਹਨੂੰ ਠੀਕ ਠੂਕ ਕਰੀ ਜਾਣਾ ਪੁੱਤ ਸਾਰੇ। ਨਹੀਂ ਏਦਾਂ ਹੀ ਚੱਲੀ ਜਾਣਾ ਹੈ। ਅੱਛਾ ਉਹ ਨਾ ਜੀ 4 ਬੰਦੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਦਾਨਸ਼ਵਰ ਓਏ ਹੋਏ, ਮੋਇਨ ਅਖਤਰ ਸਾਹਿਬ, ਅਮਾਨੁੱਲਾ ਸਾਹਿਬ, ਵਾਹ ਵਾਹ ਦਿਲਦਾਰ ਤੇ ਪੱਟੀ ਸਾਹਿਬ, ਹਾਂ ਡਬਲ ਵਾਹ, ਵਾਹ, ਐਮਏ, ਵਾਹ, ਵਾਹ, ਡਬਲ ਐਮਏ ਪੰਜਾਬੀ ਦੇ। ਵਾਹ ਵਾਹ ਹਾਂਜੀ ਪੰਜਨਾਥ ਪ੍ਰੋਗਰਾਮ ਉਹਨਾਂ ਦਾ। ਯਾਨੀ ਇਹਦੇ ਚ ਕੀ ਹੈ ਕਿ ਇਹ ਇਤਨੇ ਬੜੇ ਲੋਕ ਸਨ, ਲੇਕਿਨ ਇਹ ਫਿਲਮ ਦੇ ਕੈਮਰੇ ਨੇ ਕਬੂਲ ਨਹੀਂ ਕੀਤਾ। ਹਾਂ ਇਹ ਕੋਈ ਬਾਤ ਨਹੀਂ। ਅੱਛਾ ਡਰਾਈਵਿੰਗ ਉਹੀ ਹੁੰਦੀ ਹੈ, ਗੌਰ ਕਰੀ ਦਾਨਿਸ਼। ਰਿਕਸ਼ਾ ਡਰਾਈਵਰ, ਟਰੱਕ, ਕਾਰ, ਮੋਟਰਸਾਈਕਲ, ਇਹ ਕੋ ਕਹਿੰਦੇ ਆ ਉਹ ਮੈਂ ਨਹੀਂ ਕਦੇ ਚਲਾਈ ਮੋਟਰਸਾਈਕਲ, ਇਹ ਕੁਛ ਵੀ ਨਹੀਂ ਕਿਤੇ ਅੱਗ ਨਿਕਲਣ ਨਹੀਂ ਭਾਜੀ ਟਰੱਕ। ਤੇ ਕਈ ਕਹਿੰਦੇ ਯਾਰ ਟਰੱਕ ਵੀ ਚਲਾ ਲੈਂਦੇ, ਲੈ ਓਏ ਆਹੋ ਗੱਲ ਉਹੀ ਆ। ਆਹੋ ਸਹੀ ਗੱਲ। ਕਸਮ ਐਵੇਂ ਕਈ ਬੰਦੇ ਐਵੇਂ ਕਹੀ ਜਾਣਗੇ ਐਵੇਂ ਭਾਈ ਨਾ ਟਾਂਗਾ ਚਲਾ ਲੈਂਦੇ, ਉਹਨੇ ਟਾਂਗਾ ਤੇ ਜਾਨਵਰ ਦੇ ਨਾਲ ਮੁੰਸਲ। ਕਈ ਕਹਿੰਦੇ ਟਾਂਗਾ ਬੜਾ ਔਖਾ ਹੀ ਵੀ ਤੈਨੂੰ ਦੱਸਾਂਗਾ ਭਾਈ ਦਾ ਪਤ। ਇਸ ਵਾਸਤੇ ਇਹ ਕੈਮਰੇ ਦੇ ਅੱਗੇ ਮੈਂ ਝੱਕ ਰਿਹਾ ਸੀ, ਲੇਕਿਨ ਇਹ ਮੈਨੂੰ ਸ਼ੇਰ ਇਹਨਾਂ ਵਾਸਤੇ ਕਹਿ ਲੈਂਦੇ ਹੋ। ਪੈਸੇ ਉਹ ਜਿਹੜੇ ਮੈਨੂੰ ਦੇਣੇ ਨਾ ਵਧਣੇ ਨਾ ਘਟਣੇ, ਮੈਨੂੰ ਸ਼ੇਰ ਕਹਿ ਲੈਂਦੇ। ਨਹੀਂ ਇਹ ਲੱਗਦਾ ਤੁਸੀਂ ਆਰਡਰ ਲਾਓ, ਘਟ ਜਾਣਗੇ, ਕੋਈ ਟੈਨਸ਼ਨ ਨਹੀਂ। ਮਾਲਕ ਤੋਂ ਘਟਾਉਣਾ ਹੀ ਸਿੱਖਿਆ। ਅੱਛਾ ਜੀ ਮੇਰੇ ਪੈਸੇ ਘਟਾਉਣਾ ਜ਼ਿੰਦਗੀ ਘਟਦੀ ਜਿਹੜਾ ਦੇਣ ਦੇ ਆਉਂਦਾ। ਇਹ ਜਨਾਬ ਮੇਰਾ ਝੱਕ ਲਵਾ ਰਹੇ ਨੇ, ਅੱਲਾ ਖੈਰ। ਤੇ ਉਹ ਨਾ ਇੱਕ ਮਿਹਰਬਾਨ ਨੇ ਆ ਕੇ ਮੇਰੀ ਜ਼ਿੰਦਗੀ ਸਜਾ ਦੀ। ਇਹਦੇ 'ਚ ਇੱਕ ਲਫ਼ਜ਼ ਹੈ। ਅੱਛਾ ਮੈਂ ਇੱਕ ਤੁਹਾਡੇ ਕੋਲ ਐਡ ਲੈਣਾ ਜੀ, ਜਿਹੜੀ ਜਾਨੀ ਦੀ ਆਡੀਅנס ਹੈ ਨਾ, ਸੁਭਾਨ ਅੱਲਾ, ਇਹਨੂੰ ਉਹ ਕੀ ਕਹਿੰਦੇ ਨੇ ਇੰਗਲਿਸ਼ ਦਾ ਭੇਜਣਾ, ਮੈਚਸ ਜਿਹੜੀ ਤੁਹਾਨੂੰ ਕਹਿਣਗੇ ਸਾਨੂੰ ਪਸੰਦ ਆ ਕਿ ਕਮੈਂਟ ਈਮੇਲ ਤੇ ਫੀਮੇਲ ਆਪਣੀ ਰਾਏ। ਅੱਛਾ ਜੀ ਆਪਣੀ ਰਾਏ ਭੇਜਣੀ ਆ। ਇਹ ਜੈਨੂਇਨ ਗੱਲ ਹੈ। ਇਹ ਚੌਥੀ ਪੰਜਵੀਂ ਰਿਕਾਰਡਿੰਗ ਹੈ ਤੇ ਮੈਂ ਡਰਿਆ। ਤੇ ਬਾਬਾ ਜੀ ਮੈਨੂੰ ਕਹਿਣ ਦੇ ਨੇ ਕਿ ਯਾਰ ਅਸੀਂ ਜ਼ਿਆਦਾ ਸੀਰੀਅਸ ਗੱਲਾਂ ਨਹੀਂ ਕਰਨੀਆਂ, ਲੇਕਿਨ ਜਿਹਨੂੰ ਅੱਲਾ ਨੇ ਇਲਮ ਦਿੱਤਾ ਹੋਵੇ ਉਹ ਵੀ ਗੁਨਾਹਗਾਰ ਹੈ, ਜੇ ਬਿਆਨ ਨਾ ਕਰੇ ਤੇ ਸੁਣਨ ਵਾਲਾ ਵੀ ਗੁਨਾਹਗਾਰ। ਇਹ ਜ਼ਿਹਨ 'ਚ ਰੱਖਣਾ ਜੇ ਤੇ ਇਹਨਾਂ ਨੂੰ ਕਮੈਂਟ ਕਰਨਾ ਕਿ ਮੈਂ ਤੁਹਾਨੂੰ ਇੰਜ ਦੀ ਗੱਲ ਦੀਨੀ ਦੁਨਿਆਵੀ ਫਿਲਮੀ ਗੱਲਾਂ ਨੇ ਜਿਨ੍ਹਾਂ ਨੇ ਸਦੀਆਂ ਗੁਜ਼ਾਰੀਆਂ ਯਾਰ, ਉਹਨਾਂ ਦੀਆਂ ਸਾਡੇ ਤੇ ਫਰਜ਼ਾ ਗੱਲਾਂ ਕਰਨੀਆਂ ਕਰਾਜੇ ਤੇ ਤੀ ਨਾ, ਇਹਨਾਂ ਨੂੰ ਦੱਸਣਾ ਜ਼ਰੂਰ ਹੈ। ਘਬਰਾਏ ਨੇ, ਔਰ ਘਬਰਾਏ ਕਿਉਂ ਨੇ ਕਿ ਮੇਰੀ ਆਡੀਅנס ਉਦਾਸ ਨਾ ਹੋ ਜਾਏ, ਮੇਰੀ ਆਡੀਅנס ਪਰੇਸ਼ਾਨ ਨਾ ਹੋ ਜਾਏ। ਲੇਕਿਨ ਮੈਂ ਕਹਾਂ ਕਿ ਅੱਲਾ ਦੀ ਰਹਿਮਤ ਦੇ ਨਾਲ ਯਾਰ ਕੋਈ ਨਾ ਕੋਈ ਐਸੀ ਵੀ ਗੱਲ ਹੋਣੀ ਚਾਹੀਦੀ ਆ। ਇਹ ਗੱਲ ਦੀ ਖਾਤਰ ਤੁਸੀਂ ਕਿ ਇੱਕ ਮਿਹਰਬਾਨ ਨੇ ਆ ਕੇ ਮੇਰੀ ਜ਼ਿੰਦਗੀ ਸਜਾ ਦੀ। ਜਾਨੀ ਸਾਹਿਬ ਵੱਡੀ ਗੱਲ ਅਗਲੀ ਲੋਕਾਂ ਨੂੰ ਪਤਾ ਹੀ ਨਹੀਂ। ਇੱਕ ਮਿਹਰਬਾਨ ਨੇ ਆ ਕੇ ਮੇਰੀ ਜ਼ਿੰਦਗੀ ਸਜਾ ਦੀ ਆ ਕਾਫੀਆ। ਉਹ ਕਹਿੰਦਾ ਨਾ ਬੜਾ ਨਾ ਕੋਈ ਛੋਟਾ, हाँ ना बड़ा ना कोई छोटा, ना बड़ा ना कोई छोटा, सभी एक है जहां में, है वही अजीम जिसने नई शम्मा एक जला दी। ਤਾਂ ਕੀ ਬਾਤ ਹੈ ਤੁਹਾਡੀ। ਵਾਹ ਦਰਦ ਉਸਤਾਦ ਜੀ ਟੀਵੀ ਦੇ ਪੁੱਛੋ ਇਹੋ ਜਿਹਾ ਮੂੰਹ ਨਿਕਲ ਕੇ ਨਾ ਐਨਕ ਥੱਲੇ ਕਰ ਗਏ ਨੇ। ਨਹੀਂ ਹੁੰਦੇ ਆ ਜੀ ਠੀਕ। चलो ठीक कर रहे हाँ। एक पुरदा जी उन्हें लपन दिया हाँ कि धोतियां च टीवी बन के लेके जा रहे हैं, ਸੇਫ ਕਰਕੇ धोती च टीवी बन के लेके जा रहे हैं। ਇੱਕ ਜਾਣੇ ਨੇ ਪਿੱਛੇ ਖੜਿਆ ਵੀ ਹੈ ਕਿ ਇੱਧਰ ਉੱਧਰ ਨਾ ਹੋ ਜਾਏ, ਬੜੀ ਇhtiyat। हाँ ये कौन ਆ ਗਿਆ ਮਿੱਠਾ ਤਾਂ ਜੀ। अच्छा लो जी वो आ गए मिठा ਮਿੱਠਾ ਨਹੀਂ ਕੌੜਾ ਹੀ ਆ। हाँ ਕਹਿੰਦਾ आ जा उन रोनी नहीं है उनके दाएगा तू ਆ ਜਵੇ ਉਹ ਨਹੀਂ ਨੋਨੀ ਨੇ ਕਿਦੋਂ ਬੰਨਿਆ ਹੁੰਦਾ। नहीं नहीं दो पूरे होंगे ना, ਹਾਂ ਇਹ ਦੇ ਰਹੇ ਤੁਹਾਨੂੰ ਪਤਾ एक जना होएगा ना तो फिर होर साहब ਉਸਤਾਦ ਜੀ ਲੰਮੇ ਪੈ ਜਾਈਏ ਫਿਰ ਅੱਛਾ ਲੱਗੇਗਾ। ਉਹ ਨਹੀਂ ਯਾਰ आ चल आ जा इत्थे नाल ही आ जा। ਮਿੱਠੇ ਤੂੰ ਇੱਧਰ ਹੀ ਆ। ਚੱਲ ਕੋਈ ਗੱਲ ਨਹੀਂ ਯਾਰ। ਉਹ ਤੇਰਾ ਪੁੱਛਣ ਦੇ ਸੀ ਕਹਿੰਦੇ ਦੁਨੀਆ ਤੇ ਨਹੀਂ ਰਿਹਾ। ਤੁਸੀਂ ਇਹ ਦੱਸੋ ਕਦੀ ਇਦਾਂ ਹੋਇਆ ਵੀ ਤਾਂ ਚੱਲਦੇ ਸ਼ੋਅ 'ਚ ਬੰਦਾ ਆ ਕੇ ਬਹਿ ਗਿਆ, ਆ ਜਾ ਤੂੰ ਵੀ ਆ ਜਾ। ਨਹੀਂ ਉਹ ਭਾਈਓ ਮੈਨੂੰ ਨਹੀਂ ਉਹ ਪਤਾ, ਮੈਂ ਕਾਇਨਾਤ ਦੇ ਆਰਟਿਸਟ ਜਾਣੀ ਪਤਾ ਨਹੀਂ ਕੌਣ ਮੈਨੂੰ ਤੇ ਇਹ ਨਹੀਂ ਪਤਾ ਕਿਹੜੇ ਟਾਈਮ ਰਿਕਾਰਡਿੰਗ ਆ। ਮੈਂ ਕੱਲ ਪਰਸੋਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੈਂ ਦੁਨੀਆ ਤੇ ਇਹਦੀ ਮੁਨਾਫਰ ਰਿਕਾਰਡਿੰਗ ਨਹੀਂ ਦੇਖੀ ਕਿ ਯਾਨੀ ਕਿ ਮੈਂ ਇੰਜ ਬੈਠਾ ਹਾਂ ਤੇ ਜਾਨੀ ਕਹਿ ਰਿਹਾ ਔਰ ਦਰਵਾਜ਼ਾ ਬੰਦ ਕਰੋ, ਤੁਹਾਨੂੰ ਕਿੰਨੀ ਦਫਾ ਕਿਹਾ ਤੇ ਮੈਂ ਬੋਲਣ ਨੇ ਰਿਕਾਰਡਿੰਗ ਮਾਰ ਕੇ ਤੇ ਮੈਂ ਇੰਜ ਕਰਕੇ ਕਹਿੰਦੇ, ਮੈਂ ਕਿਹਾ ਜਾਨੀ ਯਾਰ ਦਾਲ ਤੇ ਮੰਗਾ ਕੇ ਤੇ ਸਬਜ਼ੀ ਤੇ ਦੇ ਤੇ ਉਹ ਵਿੱਚ ਤੇ ਜਾਨੀ ਕਹਿ ਕੀ ਰਿਹਾ ਔਰ ਮਿੱਠੇ ਰੋਟੀਆਂ 3 ਤੇ ਸਾਲਣ। ਮੈਂ ਕਿਹਾ ਮੈਂ ਬੋਲਣ ਨੂੰ ਰਿਕਾਰਡਿੰਗ ਯਾਰ ਭਰ ਕੇ ਦਿੱਤਿਆ ਗਿਆ। ਇਸ ਹੱਦ ਤੱਕ ਕੌਨਫੀਡੈਂਸ ਕੌਨਫੀਡੈਂਸ ਇਹਨੂੰ ਕੌਨਫੀਡੈਂਸ ਯਾਰ ਇਹ ਸਾਡਾ ਉਹਨਾਂ ਦਾ ਤਮਾਦ ਆ ਨਾ, ਉਹ ਸਾਨੂੰ ਪਤਾ ਸੀ ਪਿੱਛੇ ਹੀ ਕਰੀ ਬਾਅਦ ਕੇ ਜ਼ੇਵਰ ਦੇ ਨਾਲ ਖਾਨ ਸਾਹਿਬ ਨਹੀਂ ਗੱਲ। ਨਹੀਂ ਇਹ ਤਮਾਦ ਹੀ ਹੈ ਨਾ ਵੀ ਯਾਰ ਜੋ ਮਰਜ਼ੀ ਕਰੀ ਜਾਣ ਯਾਰ, ਅਸੀਂ ਖੈਰ ਆ ਕੁਝ ਤੁਸੀਂ ਉੱਠ ਕੇ ਭਾਵੇਂ ਤੋਂ ਫਿਰ ਕੇ ਵੀ ਆ ਜਾਓ। ਲੇਕਿਨ ਰਹਿਮਤ ਹਾਂ ਇਹ ਵੀ ਕਰ ਲਓ ਨਾ ਤੁਸੀਂ ਰਹਿਮਤ ਕਹਾਂਗਾ, ਕੀ ਕਹਿੰਦੇ ਬਲਕਿ ਇਹ ਕਹਾਂਗਾ ਕਿ ਜਿਹਦੇ ਅੱਛੇ ਦੋਸਤ ਤੇ ਮੇਰੀ ਪੁਰਾਣੀ ਗੱਲ। ਸਰ ਮੈਂ ਚੌਕਾਂ ਦੇ ਵਿੱਚ ਇੰਨਾ ਕੁ ਬੋਲਿਆ ਨਾ
ਕਿ ਸਮਝ ਲਓ ਮੈਂ ਤੇ ਅਮਿਤਾਭ ਬੱਚਨ ਨੇ ਇੱਕੋ ਜਿਹਾ ਕੰਮ ਕੀਤਾ, ਉਹਨੇ ਸਕਰੀਨ ਤੇ ਮੈਂ ਗਲੀ 'ਚ ਇਹ ਜਾਣੂ ਸਹੀ ਗੱਲ। ਅੱਛਾ ਉਹ ਨਾ ਉਹ ਰਹਿਮਤ ਆ ਮਾਲਕ ਇਹਦੀ ਇਸੇ ਤਰ੍ਹਾਂ ਰੱਖੇ ਤੇ ਇਦਾਂ ਦੀ ਸੋਹਣੀ ਗੈਦਰਿੰਗ ਮਿਲਦੀ ਰਹੇ ਜੀ। ਵੀ ਸੁਣਾਓ ਨਹੀਂ ਮੀਤਾ ਵਜਨ ਸਾਹਿਬ ਦਾ ਬੜਾ ਉਹਦੀ ਫਿਲਮ ਆਈ ਸੀ ਸ਼ਰਾਬੀ, ਇਹਨਾਂ ਦੀ ਇੱਥੇ ਆਈ ਸੀ ਮੁਰਗਾਬੀ। ਬੜਾ ਸਾਜੀ ਇਹ ਚੌਕਾਂ 'ਚ ਭਲਾ ਕਾਤੋਂ ਬੋਲਦੇ ਸੀ? ਉਹ ਚੌਕ 'ਚ ਕਰਕੇ ਬੰਨਦੇ ਸੀ। ਨਹੀਂ ਉਹਦੀ ਫਿਲਮ ਅਮਿਤਾਭ ਬੱਚਨ ਦੀ ਆਈ ਸੀ ਮੁਕੱਦਰ ਕਾ ਸਿਕੰਦਰ, ਇਹਨਾਂ ਦੀ ਆਈ ਮੁਕੱਦਰ ਕਾ ਲੰਗਰ। ਹਾਂ ਅੰਕਲ ਲੰਗੂ ਜੀ ਉਹ ਇਹਦੀ ਫਿਲਮ ਆਈ ਸੀ ਚਾਲ ਫੋਰਨੀਆ। ਚਾਲਫੋਰਨੀਆ ਹਾਂ, ਕੈਲੀਫੋਰਨੀਆ ਤੋਂ ਬਾਅਦ। ਇੱਧਰ ਆ ਜਾ ਮਿੱਠੇ, ਇੱਧਰ ਆ ਜਾ। ਮੈਂ ਕਾਲੂ ਨੂੰ 5-7 ਵਾਰੀ ਫੋਨ ਕੀਤਾ, ਮੈਂ ਕਿਹਾ ਕਾਲੂ ਐਦਾ ਕਦੇ ਦੇਖਾ ਫਿਰ ਸ਼ੋਅ? ਮੈਂ ਕਿਹਾ ਜੀ ਕਦੇ ਵੀ ਨਹੀਂ। ਆ ਜਾ ਇੱਧਰ ਆ ਜਾ। ਮੈਂ ਕਾਲੂ ਨੂੰ 5 ਫੋਨ ਕੀਤਾ, ਮੈਂ ਕਿਹਾ ਯਾਰ ਸਾਜ ਦੱਸ ਦੀ, ਮੈਂ ਥੋੜਾ ਲੇਟ ਹਾਂ। ਇਹ ਬਾਅਦ ਸ਼ੋਅ ਅਜੇ ਚ ਗੁਨਾਹ ਨਹੀਂ ਹੁੰਦਾ ਅੱਲਾਹ ਤੁਹਾਡੀ। ਅੱਛਾ ਸਾਜ ਤੁਹਾਨੂੰ ਪਤਾ ਹਫਤਾ ਹੋ ਗਿਆ ਗਰਮੀ ਗਈ ਨੂੰ। ਨਾ ਖਾਨ ਸਾਹਿਬ ਨੂੰ ਖਵਾਤਾ ਨੂੰ ਕੁਛ ਨਹੀਂ ਕਹਿਣਾ, ਖਾਨ ਸਾਹਿਬ ਨੂੰ ਕੁਛ ਨਹੀਂ ਉਹ ਕਹਿਣਾ। ਬਹੁਤੀ ਲੈ ਲਓ ਇੱਜ਼ਤ ਦੀ ਜਗ੍ਹਾ ਸਾਡੀ ਐਵੇਂ ਤੂੰ ਬਕਵਾਸ ਕਰਨ ਲੱਗਾ, ਪਤਾ ਤਾਂ ਮੂੰਹ ਚੁੱਕ ਕੇ ਬੋਲ ਪਈ ਦਾ ਪਤਾ ਵੀ ਨਹੀਂ। ਪਹਿਲੇ ਦੇਖ ਤਲਾ ਕੀ ਗੱਲ ਕਰਨ ਲੱਗਾ। ਤੇਰੇ ਬਾਰੇ ਇੰਨੀਆਂ ਅੱਛੀਆਂ ਗੱਲਾਂ ਅੱਗੇ ਬੰਦਾ ਕੌਣ ਹੈ ਇਹ ਤੇ ਦੇਖ ਲੈ। ਬਸ ਦੇਖ ਲਈਦਾ ਹੁੰਦਾ ਯਾਰ ਬੇਟੇ। ਇਹ ਤੁਸੀਂ ਉਹਨਾਂ ਨੂੰ ਸਮਝਾਉਣ ਦਿਓ ਜੋ ਬਿਲਡਅਪ ਦੇਣ ਨਹੀਂ ਉਹ ਵੀ ਮੈਂ ਕਿਹੜਾ ਕੋਈ ਦਫਾ ਬੋਲਣ ਲੱਗਾ ਵੀ ਆਏ ਯਾਰ ਹਾਏ। ਕਹਿਰ ਕਰਦੇ ਹੋ, ਮੈਂ ਤਾਂ ਸਿਰਫ ਗੱਲ ਹੀ ਕਰਨ ਲੱਗਾ ਸੀ, ਮਸ਼ਵਰਾ ਹੀ ਲੈਣਾ ਸੀ। ਦਫਰਾਟ ਨਾ ਕਰਦੀ ਹਾਂ ਸਰ ਹਫਤਾ ਹੋ ਗਿਆ ਸਰਦੀ ਬਾਜੀ ਗਈ ਨੂੰ, ਓਏ ਹੋਏ ਇਹ ਜਿਹੜਾ ਕੋਟ ਹੈ ਨਾ ਇਹਨੂੰ ਕਹਿੰਦੇ ਨੇ ਇਹ ਨਿਕਲਿਆ ਜਿਸਮ ਨਹੀਂ ਨਹੀਂ ਇਹ ਪੜਿਆ ਹੋਇਆ ਵਾ। ਇਹ ਉਹ ਜਿਹੜੀ ਫਿਲਮ 'ਚ ਨਹੀਂ ਕਹਿੰਦਾ ਸਰਦਾਰ ਕਮਾਲ ਨੇ ਉਹਨਾਂ ਮੇਰੀ ਗੱਲ ਵੀ ਕਰਾਈ ਸੀ, ਹਾਂ ਇਹ ਮੈਂ ਕਾਲਾ ਕੋਟ ਮੈਂ ਨਹੀਂ ਪਾਇਆ ਹੋਇਆ ਉਹ ਟਾਈਪ। ਆਹੋ ਅੱਛਾ। ਨਹੀਂ ਖਾਨ ਸਾਹਿਬ ਨੇ ਥੱਲਿਓ ਉਹ ਸਵੈਟਰ ਜੱਸੀਆਂ ਟਾਈਪ ਪਾਈਆਂ ਨੇ। ਨੀਲੀ ਕੋਟੀ ਬੇਵਕੀਲ ਨੀਲੀ ਕੋਟੀ ਵੇ ਵਕੀਲਾ ਤੇਰੀ। ਬੇਸਿਕਲੀ ਖਾਨ ਸਾਹਿਬ ਨੇ ਜਿਹੜਾ ਕਰੈਕਟਰ ਕਰਨਾ ਹੁੰਦਾ ਉਹਦੀ ਥੋੜਾ ਪ੍ਰੋਪਸ ਪਾਈ ਹੁੰਦੀ ਆਲਰੇਡੀ ਪਹਿਲੇ ਹੀ। ਉਹ ਨਹੀਂ ਤੈਰ ਜਾ ਅੱਛਾ ਉੱਤੋਂ ਲਾਉਂਦੇ ਤੇ ਸ਼ੁਰੂ। ਐ ਰਹੋਗੇ ਕੱਲ ਵੀ ਨਾਲ ਹੀ ਸਪੈਡਰ ਬਣ ਜਾਂਦੇ। ਉਹ ਮਰ ਗਏ। ਉਹ ਮੇਰੇ ਉਹਨਾਂ ਨੇ ਜੇ ਲੰਗਰ ਵੀ ਨਹੀਂ ਵਧਾਇਆ ਤਾਂ ਬਿਸਤੀ ਸ਼ੁਰੂ ਕਰਤੀ ਤੈਰ ਜਾ। ਇਹ ਇੰਨੇ ਕੁ ਪੈਸੇ ਜਾ ਮੁੱਕਿਆ ਵਾ ਕਿ ਮੈਂ ਅੱਛਾ ਵੀ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਪਹਿਲੇ ਤੁਸੀਂ ਸਾਰਾ। ਇਹ ਖਾਨ ਸਾਹਿਬ ਹੁਣ ਆ ਗਏ ਨੇ, ਬਹਿਣ ਲੱਗ ਪਏ ਨੇ ਟੀ ਟਾਈਮ 'ਚ ਸਾਡੇ 'ਚ ਭਲਾ ਚੱਲੀ ਜਾ ਰਿਹਾ ਕੰਮ, ਤੇ ਕੱਲ ਨੂੰ ਕੋ ਤੁਰੇ ਜਾਂਦਾ ਐਵੇਂ ਝਾਲ ਤੇ ਆ ਗਏ ਆ ਖਾਨ ਸਾਹਿਬ ਹੈ ਸਾਡਾ ਚੈਨਲ ਉਧਰ ਕਿੱਧਰ ਤੁਸੀਂ ਹੈ, ਤੁਸੀਂ ਤੁਹਾਡੇ ਕੋਲ 50 ਲੱਖ ਰੁਪਈਆ ਕਮਾ ਕੇ ਇੱਕ ਸ਼ੋਅ ਦਾ ਤੁਹਾਡੇ ਵਿੱਚੋਂ ਇੰਨੇ ਪੈਸੇ ਦੇਈ ਜਾ ਰਿਹਾ ਹੋ ਹੈ, ਤੁਸੀਂ ਮੇਰੇ ਕੋਲ ਆਓ ਇੱਧਰ, ਫੇਰ ਕੌਣ ਜ਼ਿੰਮੇਦਾਰ? ਨਹੀਂ ਨਹੀਂ ਉਸਤਾਦ ਜੀ ਮੈਂ ਰਾਜੀ ਅੱਜ ਮੈਂ ਘਰੋਂ ਸੋਚ ਕੇ ਆਇਆ ਜੀ ਮੈਂ ਜੀ ਇੱਥੇ ਕਲਮਾ ਪੜਨਾ ਚਾਹੁੰਦਾ। ਅੱਜ ਮੈਂ ਘਰੋਂ ਇੱਕ ਮਿੰਟ ਮੈਂ ਘਰੋਂ ਸੋਚ ਕੇ ਆਇਆ ਸੀ ਅੱਜ ਅੱਲਾਹ ਤੋਂ ਬਾਅਦ ਤੁਸੀਂ ਸਾਡੇ ਵਿੱਚ ਗਵਾਓ। ਯਕੀਨ ਕਰੋ ਕਿ ਮੈਂ ਐਸੀ ਇਸ ਗੱਲ ਦੇ ਚ ਨਾ ਬੋਲਿਆ ਅੱਛਾ ਇਹ ਸੀਰੀਅਸ ਹੈ ਯਾਰ ਮੇਰੀ ਜ਼ਿੰਦਗੀ ਮੌਤ ਦਾ ਮਸਲਾ। ਅੱਛਾ ਉਹ ਨਾ ਜੀ ਮੇਰੇ ਬੱਚੇ ਦਾ ਰਿਸਕ ਹੈ। ਅੱਛਾ ਜੀ ਮੈਂ ਘਰੋਂ ਸੋਚ ਕੇ ਆਇਆ ਸੀ ਤੇ 3-4 ਦਿਨ ਦਾ ਮੈਂ ਕਹਿ ਰਿਹਾ ਸੀ ਕਿ ਅੱਲਾਹ इतनी प्यारी ऑडियंस दे के मैं वादा कर रहा चलो कम से कम तुसी लानत ते भेजोगे ना मेरे ते जो मैं नसांगा ये नसेगा। इन्होंने ना फर्ज करो मैंने कहा मैं तेन 2 रुपए देने ते अज इधर कैमरा लगे इधर काबा मैं गल कर रहा कैमरा लगा इधर काबा जे जदों मैनू कोई बाहरों कहेगा ना कि मैं तेन 3 रुपए देगा तो मैं नहीं कह देगा 3 दे ਅੱਲਾਹ ਦੀ ਰਹਿਮਤ ਮੈਂ ਕਿਸੇ ਕੁੱਤੇ ਕੋ ਪੈਸੇ ਲਵਾਂ ਜਿਹੜਾ ਮੇਰੇ ਯਾਰ ਦੀ ਯਾਰੀ ਚ ਫਰਕ ਪਾਵੇ। ਇਹ ਵਿੱਚ ਤਲਕ ਪੈ ਜਾਂਦੇ ਨਾ ਯਾਰ ਉਹਨੇ ਕਿਹਾ ਸੀ ਮੇਰੇ ਕੋ ਨਾ ਨਹੀਂ ਹੋਈ ਫਿਰ ਅਸੀਂ ਸਾਰੀ ਓਏ ਹੋਏ ਸਾਨੂੰ ਪੈਸੇ ਦੇ ਕੇ ਯਾਰ ਸਮਝੇ ਨਹੀਂ ਕਿਚਨ ਇਸ ਤੋਂ ਬੜੀ ਯਾਰੀ ਕੋਈ ਨਹੀਂ। ਕਿਉਂ ਕਿ ਅਸੀਂ ਬਾਬਾ ਫਰੀਦ ਸਰਕਾਰ ਨੇ ਕਿ 5 ਰੁਕਨ ਦੀਨ ਦੇ ਤੇ 6ਵਾਂ ਰੁਕਨ ਟੁੱਕ ਉਹ ਇਹ ਨਾ ਹੋਣ ਤੇ ਪੰਜੇ ਹੀ ਜਾਂਦੇ ਮੁੱਕ। ਵਾਹ 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 ਵੱਡੀ ਗੱਲ। ਇਹ ਵੀ ਭਾਈ ਰੋਟੀ ਲੈਣ ਦੇ ਕਿਹੜਾ ਸਲਾਮੀਆਂ ਲੈਣ ਦੇ ਇਹ ਸਾਰੇ ਅਸੀਂ ਜਿੰਨੇ ਆਏ ਸਾਨੂੰ ਕਿਤੇ ਹਵਾਲਾ 'ਚ ਬੈਠੇ ਲੰਗਰ ਵਾਸਤੇ ਲੰਗਰ ਪਹਿਲੇ ਹਾਂਜੀ ਤੇ ਜਦੋਂ ਮੈਨੂੰ ਕੋਈ ਦੇਗਾ ਤੁਸੀਂ ਗਵਾ ਰਹਿਣਾ ਇਹ ਨਾ ਫਿਰ ਜੇ ਨਹੀਂ ਤੇ ਪਾਣੀ ਫਿਰ ਜਾਏਗੀ ਇਹਦੇ ਤੋਂ ਐਸੀ ਸ਼ਾਇਦ ਫਿਰੇਗੀ ਤੁਸੀਂ ਯਕੀਨ ਕਾਲ ਮਸ਼ੀਨ ਫਿਰ ਦੇਗੀ। ਸਾਈਜ਼ ਨੂੰ ਸਾਰਿਆਂ ਨੂੰ ਪੁੱਛੋ ਵੀ ਤੁਹਾਡੇ ਹਿਸਾਬ ਨਾਲ ਇਹ ਜਿਹੜੀਆਂ ਗੱਲਾਂ ਖਾਸਾਂ ਨੇ ਕੀਤੀਆਂ ਮਾਰਤ ਇਹਨਾਂ ਚ ਕਿੰਨੀ ਕੁ ਸਦਾਕਤ? ਨਹੀਂ ਉਹ ਕਾਹਤੋਂ ਪੁੱਛਣਾ ਉਹਨਾਂ ਨੂੰ, ਹੁਣ ਇਹਨਾਂ ਨੇ ਆਪੇ ਕੀਤੀਆਂ, ਇਹ ਜਾਣੇ ਇਹਨਾਂ ਦਾ ਕੰਮ ਜਾਣੇ, ਅਸੀਂ ਕੋ ਦੇਖੀ। ਤੁਸੀਂ ਗਵਾ ਜੀ ਜਿਹੜਾ ਮੈਨੂੰ ਬਾਹਰੋਂ 3 ਰੁਪਏ ਦੇਗਾ ਫਰਜ਼ ਕਰੋ 2 ਦੇ ਦੇਣੇ ਇਹ ਮੈਨੂੰ ਮੈਂ ਪੰਜਾਬੀ ਚ ਕਮੈਂਟ ਦੇ ਦਿੰਦੇ 1000 ਰੁਪਏ ਡੇਲੀ ਤੇ ਬਾਹਰਲਾ ਬੰਦਾ ਕਹਿੰਦਾ ਕਿ ਆ ਤੈਨੂੰ 2 ਦਈਏ ਮੈਂ ਇਹਨਾਂ ਕੋਲ ਲੈ ਲਾਂਗਾ ਸਦਕਾ ਮੌਲਾ। ਇਹ ਨਾ ਵੇ ਹੁਣ ਤੁਹਾਨੂੰ ਤੀਜੇ ਦਿਨ ਹੀ ਕੋਈ ਕਹੀ ਜਾਵੇ ਨਹੀਂ ਮੈਨੂੰ ਵੀ ਕੋਈ ਦੇਖ ਸੋਚ ਕੇ ਕਹਿਣਗੇ ਏਡਾ ਕਿਹੜਾ ਇਹ ਤੇ ਇੱਕ ਮਹੀਨੇ ਚ 50,000 ਕਰ ਲਓ। ਹਾਂ ਐਵੇਂ ਇੱਕ ਮਹੀਨੇ 50,000 ਕਰ ਲਓ ਗਲਤ ਮੈਸੇਜ ਪਾਈ ਹੋਣੀ। ਮੁੜ ਕੇ ਘੰਟਿਆਂ ਦੀ ਗੱਲ ਆਈ। ਇਹ ਨਾ ਹੋਵੇ ਤਾਂ ਸਤਾਰ ਵਾਲਾ ਬਹੁਤ ਤੁਹਾਨੂੰ ਬਚੀ ਜਾਣ। ਇਹ ਨਹੀਂ ਬਚਣ ਦਿੰਦਾ ਕਾਬਲਾ। ਤੁਸੀਂ ਆਪਣੇ ਆਪ ਕਹਿ ਦੇਣਾ ਕਿ ਮੈਨੂੰ ਇੰਨੇ ਦੇ ਦਿਓ ਹਾਂ ਅੱਗੋਂ ਉਹਨਾਂ ਦਾ ਜ਼ਰਫ ਜੇ ਦੇ ਕੇ ਸਾਨੂੰ ਫੜ ਲੈ। ਉਹ ਜ਼ਰਾ ਮਾੜਾ ਜਿਹਾ ਉੱਥੇ ਨਹੀਂ ਮਿਲਦਾ। ਇਹ ਨਾ ਨੌਬਤ ਆ ਜਾਵੇ ਤੁਸੀਂ ਕਹੋ ਜਾਨੀ ਤੇਰੇ ਕਿੰਨੇ ਬਚ ਗਏ ਫੜ ਮੇਰੇ ਕੋਲ ਲੈ ਲੈ। ਹਾਂ ਇਹ ਹੈ ਕਿ ਪੈਸੇ ਨੂੰ ਛੱਡੋ
ਮੇਰਾ ਮਾਲਕ ਇਹ ਜੋ ਇਹਦੀ ਬਹਾਰ ਬਣਾਈ ਰੱਖੇ। ਆਮੀਨ। ਹਾਂ ਉਸਤਾਦ ਜੀ ਨੂੰ ਕਦੋਂ ਲੱਗਦਾ ਉਸਤਾਦ ਜੀ ਦੀ ਕਾਮੇਡੀ ਸੁਣ ਕੇ ਇੱਕ ਨਾ ਹੈ ਬਜੀ ਤਾਰੀਫ ਹੋਈ ਮੈਂ ਕਿਤੇ ਹੁਣੇ ਮਰ ਜਾਣਾ ਪੰਜ ਸੁਣ ਕੇ ਇਹ ਤਾਂ ਹੁਣ ਕਿਉਂ ਲੱਗਦਾ ਵਾ ਨਹੀਂ ਡਰਾਉਣੀ ਪਤਾ ਕੀ ਗੱਲ ਆ ਦੇਖੋ ਮੈਂ ਹੁਣ ਅੱਲਾ ਮਾਫੀ ਦੇਵੇ ਮੇਰੇ ਬਜ਼ੁਰਗ ਨੇ ਸਾਡੇ ਫੈਸਲਾਬਾਦ ਪੰਜਾਬ ਪਾਕਿਸਤਾਨ ਜਿੱਥੇ ਪੰਜਾਬੀ ਸਮਝੀ ਜਾਂਦੀ ਜਿੱਥੇ ਕਾਇਨਾਤ ਅੱਛਾ ਜਦੋਂ ਬੰਦਾ ਕਹਿੰਦਾ ਨਾ ਕਿ ਕਾਇਨਾਤ ਚ ਇਹਦੇ ਵਰਗਾ ਆਰਟਿਸਟ ਨੇ ਉਹ ਕਾਇਨਾਤ ਇਹ ਨਹੀਂ ਵੀ ਸਾਊਥ ਅਫਰੀਕਾ ਦੇ ਹਬਸ਼ੀਆਂ ਨੂੰ ਵੀ ਕਹੀ ਜਾ ਰਹੇ ਨਾਲ ਇਹ ਨਹੀਂ ਹੁੰਦਾ ਉਹਨੇ ਆਪਣੀ ਜਿਹੜੀ ਉਹਦੇ ਹਲਕਾ ਬਾਬਾ ਉਹਨੂੰ ਹੀ ਲੋਕੀ ਕਹਿੰਦੇ ਆ ਉਹਨੂੰ ਹੀ ਕਿਹਾ ਆਹ ਜਾਂਦਾ ਹੁਣ ਲੋਕੀ ਕਹਿੰਦੇ ਮੈਂ ਕਹਿੰਦਾ ਉਹ ਯਾਰ ਆ ਕੰਮ ਨਾ ਕਰੀ ਦੁਨੀਆ ਗੱਲਾਂ ਕਰੂਗੀ ਹਾਂਜੀ। ਹੁਣ ਦੁਨੀਆ ਤੋਂ ਕਦੇ ਕਰਿਆ ਵੀ ਸਿੱਬੀ ਦੇ ਵਿੱਚੋਂ ਅੰਗਰੇਜ਼ ਸਾਨੂੰ ਗੱਲਾਂ ਕਰਨ ਲੱਗ ਉਹ ਵੀ ਦੁਨੀਆ ਚ ਹੀ ਹੈ। ਦੁਨੀਆ ਮੈਂ ਉਹੀ ਦੁਨੀਆ ਕਹਿਣਾ ਮੇਰੀ ਉਹੀ ਦੁਨੀਆ ਮੇਰੇ ਰਿਸ਼ਤੇਦਾਰ ਆ ਲੋਕੀ ਗੱਲਾਂ ਕਰਨਗੇ ਦੁਨੀਆ ਗੱਲਾਂ ਕਰੂਗੀ ਉਹ ਦੁਨੀਆ ਕੌਣ ਆ ਗੁਰਦਾਸ ਸਾਹਿਬ ਨੇ ਤਦੇ ਕਿਹਾ ਤਦੇ ਉਹਨੇ ਕਿਹਾ ਨਾ कि मेरी जिंदगी और इसलिए उन्हें किया ना एक प्यार का नगमा है मौजों की रवानी है जिंदगी और क्या तेरी मेरी कहानी हाँ ले बस ਇੰਨੀ ਗੱਲ ਆ ਨਾ। ओ यार मैं ਨਹੀਂ ਬੋਲਦੀ। पता नहीं आज काबुल होया सुबह क्या करें चालू ਹਾਂਜੀ ਤੇ ਲਿਆਦਾ ਜਦੋਂ ਖਾਨ ਸਾਹਿਬ ਕਹਿੰਦੇ ਨਾ ਕਾਇਨਾਤ ਚ ਉਹਦਾ ਮਤਲਬ ਇਹ ਨਹੀਂ ਕਾਇਨਾਤ ਚ ਵੀ ਹੁਣ ਆਸਟ੍ਰੇਲੀਆ ਦੇ ਜਿਹੜੇ ਗੋਰੇ ਨੇ ਉਹ ਵੀ ਵਿੱਚ ਇਹਨਾਂ ਨੇ ਘੇਰ ਲਏ ਆਪਣੀ ਦੁਨੀਆ ਵਾਹ ਵਾਹ ਉਸਤਾਦ ਜੀ ਮਾਸਟਰ ਕੁਰੈਸ਼ੀ ਸਾਹਿਬ ਵੱਡੇ ਆਰਟਿਸਟ ਨੇ ਤੰਦੂਰ ਵਾਲੀ ਦੁਕਾਨ ਚੋਂ ਬਾਹਰ ਨਿਕਲਦੇ ਨੇ ਗੁੰਨ ਤਾਂ ਆਟਾ ਇਹਦੇ ਤਾਂ ਕਾਰੀਗਰ ਹੁੰਦੇ ਨੇ ਇੰਨਾ ਕੁਝ ਜ਼ਿਆਦਾ ਨਹੀਂ। ਅੱਛਾ ਕੁਰੈਸ਼ੀ ਦਾ ਵਰਗੇ ਬੰਦੇ ਯਕੀਨ ਵੀ ਹੁੰਦੇ ਹਾਂਜੀ। ਸਹੀ ਗੱਲ ਆ ये मेरी लास्ट रिकॉर्डिंग तो नहीं ਨਹੀਂ ਯਕੀਨ ਨਹੀਂ ਸਹੀ ਗੱਲ ਆ मैं क्या एक बंदा कहता ना ਇਹੋ ਜਿਹੇ ਬੰਦੇ ਕਹਿੰਦੇ ਅੱਜ ਕਰ ਲੋ ਜਿੰਨੀਆਂ ਕਰਨੀਆਂ ਗੱਲ ਨਹੀਂ ਬੁਲਾਉਣਾ ਨਹੀਂ ਓ ਯਾਰ ਮਜ਼ਾ ਲੈ ਨਹੀਂ ਮੈਂ ਤਾਂ ਦੱਸਣ ਲੱਗਾ ਸੀ ਗੱਲ ਨਹੀਂ ਦੇਖੋ ਤੁਸੀਂ ਇੱਕ ਗੱਲ ਸੋਚੋ ਤੁਸੀਂ ਮੁਹੱਬਤ ਦਾ ਸਬੂਤ ਦੇਖੋ ਮੈਂ ਚਾਹ ਰਿਹਾ ਕਿ ਬਾਬਰ ਕੁਰੈਸ਼ੀ ਨੂੰ ਲੋਕ ਜਾਣਨ ਯਾਰ ਇੱਕ ਦਿਨ ਯਾਰ ਮੈਂ ਕਿਹਾ ਸੀ ਮੈਂ ਕਿਹਾ ਯਾਰ ਕੋਈ ਐਸਾ ਬੰਦੇ ਇੱਕ ਦੋ ਫੈਸਲਾਬਾਦ ਤੋਂ ਲੱਭੀਏ ਬਾਬੇ ਟੈਪ ਓਏ ਜਿਹੜੇ ਫੈਸਲਾਬਾਦ ਦੀ ਜਿੰਨੀ ਗੱਲ ਆ ਨਾ ਹਾਂਜੀ। ਜਿੰਨੀ ਗੱਲ ਆ ਜਿਹੜੀ ਸੀਨਾ ਬਸੀਨਾ ਲੋਕਾਂ ਨੇ 10 ਮੈਨੂੰ ਯਾਦ ਆ 5 ਤੈਨੂੰ ਯਾਦ 8 ਤੈਨੂੰ ਸਾਡੇ 2-3 ਪ੍ਰੋਗਰਾਮਾਂ ਦੇ ਵਿੱਚ ਪੂਰੀ ਪਈ ਹੋਵੇ ਕਿ 50 ਸਾਲ ਬਾਅਦ ਵੀ ਕੋਈ ਬੱਚਾ ਬਰੀਕ ਜੰਮੇ ਨਾ ਤੇ ਉਹ ਵੇਖੇ ਤਾਂ ਕਵੇ ਯਾਰ ਇਹ ਫੈਸਲਾਬਾਦ ਵਾਹ 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 ਠੀਕ ਗੱਲ ਅਸੀਂ ਹੁਣ ਉੱਥੇ ਤੁਰੇ ਫਿਰਦੇ ਆ ਇਹ ਹੁਣ ਨਾ ਭਾਈ ਨਜ਼ਾਕਤ ਅੱਲਾਹ ਨੂੰ ਖਲੀਕੇ ਰਹਿਮਤ ਕਰੇ ਭਾਈ ਜਹਾਜ਼ ਬਾਬਾ ਸਾਦਕ ਰਹਿਣ ਇਹ ਕੋਈ 10-20-30 ਸਾਲ ਯਾਨੀ ਅੱਜ ਬੰਦੇ ਹੈਗੇ ਨੇ ਜਿਹੜੇ ਉਹਨਾਂ ਨੂੰ ਮਿਲੇ ਨੇ ਆ ਬੈਠੇ ਨੇ ਭਾਈ ਨਜ਼ਾਕਤ ਅਸੀਂ ਮਿਲੇ ਭਾਈ ਜਿਹੜੀ ਜਹਾਜ਼ ਘੱਟ ਤੋਂ ਘੱਟ ਗੁੱਸਾਖੀ ਦੀ ਮਾਫੀ ਘੱਟ ਤੋਂ ਘੱਟ ਕਿਤੇ ਕਲਾਮ ਨਹੀਂ ਘੱਟ ਤੋਂ ਘੱਟ ਕੁਛ 100-200 ਬੰਦਾ ਵਾ ਜਿਹੜਾ ਭੁੱਲੀ ਬੈਠੇ ਨੇ ਮੈਂ ਕਿਉਂ ਗਿਆ ਸੀ ਹਾਂ ਇਹ ਵੀ ਸੁਣੋ ਸਰ ਇਤਨੇ ਆਰਟਿਸਟ ਨੇ ਉਹਨਾਂ ਨੂੰ ਅਸੀਂ ਜ਼ਾਇਆ ਕੀਤਾ ਫੈਸਲਾਬਾਦ 'ਚ ਯਕੀਨ ਕਰੋ 20 ਤੇ ਆਰਟਿਸਟ ਗਏ ਲਾਹੌਰ ਰਾਣਾ ਪਰਵੇਜ਼ ਇਹ ਉਹ ਫਲਾ ਰੇਸ਼ਮ ਇੰਜ ਕਰਕੇ ਸਮਝ ਲਓ ਵੀ ਲਾਹੌਰ ਦੇ ਵਿੱਚ ਫੈਸਲਾਬਾਦ 'ਚੋਂ 5 ਮਣ ਸ਼ਹਿਰ ਗਈ ਤੇ ਪਹਾੜ ਪਿੱਛੇ ਜੀ ਅਜੇ ਇਤਨਾ ਜ਼ਰਖੇਜ਼ ਸ਼ਹਿਰ ਹੈ ਸਾਡਾ ਇਤਨਾ ਬਿਹਤਰੀਨ ਸ਼ਹਿਰ ਹੈ ਹਾਂਜੀ ਅਸੀਂ ਤੇ ਉਹਨੂੰ ਸਿੱਟ ਬੈਠੇ ਆ ਅਸੀਂ ਆਪਣੇ ਸ਼ਹਿਰ ਨੂੰ ਜਿੱਦਾਂ ਸਾਡੇ ਪਾਕਿਸਤਾਨ ਦੇ ਵਿੱਚ ਤੁਹਾਡੀ ਨਜ਼ਰ ਗੱਲ ਹੈ ਕੰਪਲੀਟ ਹੋਣ ਦੇ ਨਹੀਂ ਅਜੇ ਤੱਕ ਸਾਡੇ ਪਾਕਿਸਤਾਨ ਦੀ ਫਿਲਮ ਨੂੰ ਨਹੀਂ ਮੰਨਣ ਦੇ ਲੋਕ ਗੌਰ ਕਰਨਾ ਦਾਨਿਸ਼ ਬੜੀ ਬਰੀਕ ਗੱਲ ਤੇ ਸਾਡਾ ਬਾਹਰ ਮੁਲਕ ਹੈ ਜਿਹੜਾ ਆਪਣੀ ਫਿਲਮ ਨੂੰ ਨਹੀਂ ਮੰਨਣ ਡਿਆ ਮੈਂ ਇੱਕ ਬੰਦੇ ਨੂੰ ਕਿਹਾ ਕਿ ਜੇ ਪਾਕਿਸਤਾਨੀ ਫਿਲਮ ਨਾਰਮਲ ਹੈ ਤੇ ਬਾਕੀ ਜਿਹੜੀਆਂ ਐਡੀਆਂ ਚੀਜ਼ਾਂ ਅੱਛੀਆਂ ਪਾਕਿਸਤਾਨ ਨੇ ਬਣਾਤੀਆਂ ਵੀ ਅਮਰੀਕਾ ਨੇ ਬਣਾਇਆ VCR VCP ਟੈਲੀਵਿਜ਼ਨ ਅਸੀਂ ਕੀ ਬਣਾਇਆ ਗੂੰਦ ਕਤੀਰਾ ਹਾਏ ਦਾਲ ਸੇਵੀਆਂ ਫੇਨੀਆਂ ਆਲੂ ਮਟਰ ਇਹ ਮੂੰਗਫਲੀ ਕਿ ਜੇ ਫਿਲਮ ਅੱਛੀ ਨਹੀਂ ਨਾ ਬਣੀ ਤੇ ਅੰਗਰੇਜ਼ਾਂ ਦੇ ਮੁਕਾਬਲੇ ਤੇ ਐਟਮ ਬਣ ਇਹਨੇ ਅੰਗਰੇਜ਼ੀ ਅੱਛੀ ਸ਼ਹਿਰ ਮੂੰਗਫਲੀ ਕਹਿੰਦੇ ਚੈਲੰਜ ਆ। ਪਰੇਸ਼ਾਨ ਕਰਦੇ ਸਾਨੂੰ ਕਹਿ ਰਹੇ ਹੋ ਕਿ ਤੁਹਾਡੀ ਫਿਲਮ ਅੱਛੀ ਨਹੀਂ ਹਾਲਾਂਕਿ ਯਕੀਨ ਕਰੋ ਫਿਲਮ ਇੱਕ ਦੇ ਵਿੱਚ ਸਦੀਆਂ ਵਰਗੇ ਬੰਦੇ ਹੁੰਦੇ ਨੇ 1 ਰੁਪਏ ਦੀ ਟਿਕਟ ਕਿਸੇ ਦੌਰ 'ਚ ਸੀ ਬਲਕਿ ਮੈਂ ਕਹਿੰਦਾ ਬੜਾ ਖੂਬਸੂਰਤ ਪਾਕਿਸਤਾਨ ਦੀ 1 ਰੁਪਏ ਦੀ ਟਿਕਟ 1 ਰੁਪਏ ਦੀ ਚਾਹ ਹਾਂ 1 ਰੁਪਏ ਦਾ ਸਾਬਣ ਹੈਂ ਘਿਓ ਸਸਤਾ ਹਰ ਸ਼ੈ ਸਸਤੀ ਖਰੇ ਕਿਹਦੀ ਨਜ਼ਰ ਲੱਗੀ ਸੋਨਾ 200 ਰੁਪਏ ਤੋਲਾ ਸੀ ਜਿਹੜਾ ਅੱਜ 10 ਲੱਖ ਰੁਪਏ ਤੋਲਾ ਵਾ ਇਹ ਤਰੱਕੀ ਕਈ ਬੰਦੇ ਕਹਿੰਦੇ ਖਾਨ ਸਾਹਿਬ ਅਵੇਅਰਨੈਸ ਆ ਗਈ ਅੱਜ ਕੱਲ੍ਹ ਰਿਵਾਜ ਨੇ ਵੀ ਨਾਲ ਕਿ ਵੱਡੇ ਅਦਬ ਵਾਲੇ ਨੂੰ ਵੀ ਕਹੀ ਜਾਣਾ ਉਹ ਪਾਣੀ ਤੇ ਲਿਆਉਣਾ ਜੀ ਮਤਲਬ ਇਹ ਆ ਪੂਰੇ ਪਾਕਿਸਤਾਨ 'ਚ ਇੱਕ ਸੁਲਾ ਚੱਲਦੀ ਕਦੇ ਚੈੱਕ ਕਰੇ ਆਪਣੀ ਆਪਣੀ ਰੋਟੀ ਜਦੋਂ ਦੁਕਾਨਾਂ ਤੇ ਖੋਲਦੇ ਪਤਾ ਵਾ ਇੰਨਾ ਹੀ ਕਹਿਣਾ ਅਜੇ ਭਾਜੀ ਖਾ ਲਓ ਉਹ ਕੀ ਕਹਿੰਦਾ ਅੱਲਾ ਜ਼ਿਆਦਾ ਦੇਵੇ ਨਾ ਉਹ ਆਉਂਦੇ ਨੇ ਇਹ ਬੁਲਾਉਂਦੇ ਇਹ ਅਵੇਅਰਨੈਸ
ਲੇਕਿਨ ਖਾਨ ਸਾਹਿਬ ਤੁਹਾਨੂੰ ਦੱਸਾਂ ਸੋਨਾ 5 ਲੱਖ 10 ਲੱਖ ਤੁਸੀਂ ਕਹਿ ਕੇ ਲੋਕਾਂ ਨੇ ਤਰਾਹ ਕਢਾਤੇ ਆ ਇਹ ਪੰਜ ਵੀ ਨਹੀਂ ਹੈਗਾ ਲੈ ਭਾਈ 5 ਵੱਧ ਗਿਆ 5 ਵੱਧ ਗਿਆ 5-20 ਹੋ ਗਿਆ ਹੈਂ? 5-15 ਉਹ ਤੁਹਾਡੀ ਉਹ ਜ਼ਿਆਦਾ ਹੋ ਦੇਖ ਗਿਆ ਲਓ ਤੁਸੀਂ 200 ਦੀ ਗੱਲ ਕੀਤੀ ਕਈਆਂ ਦੀਆਂ ਅੱਖਾਂ 'ਚ ਪਾਣੀ ਆ ਗਿਆ ਵਾ ਮੈਂ ਤੁਹਾਨੂੰ ਕਹਿਣ ਕਿ ਮੇਰੀ ਇੱਕ ਬੜੀ ਪੁਰਾਣੀ ਗੱਲ ਸੀ ਅਲਹਮਦੁਲਿਲਾ ਉਹ ਬੰਦਾ ਹੈਰਾਨ ਹੋ ਗਿਆ ਮੈਂ ਕਿ ਇੱਕ ਟਾਈਮ ਆਣਾ ਕਿ ਸਬਜ਼ੀ 2 ਲੱਖ ਰੁਪਏ ਕਿਲੋ ਹੋਣੀ ਕਹਿੰਦੇ ਕੀ ਕਹਿ ਰਹੇ ਸਬਜ਼ੀ 2 ਲੱਖ ਰੁਪਏ ਕਿਲੋ ਹੋਣੀ ਉਹਨਾਂ ਨੇ ਮੈਂ ਡਿਫਾਈਨ ਕਰਨਾ ਸਰ ਮਦਦ ਮਾਲਕ ਉਹ ਕਹਿੰਦੇ ਉਹ ਕਿਸ ਤਰ੍ਹਾਂ ਮੈਂ ਕਿਹਾ ਹੁਣ ਸੋਨਾ 200 ਰੁਪਏ ਸੀ ਹੁਣ ਕਿੰਨਾ 5 ਲੱਖ ਹੁਣ 40 ਸਾਲ ਤੋਂ ਬਾਅਦ 205 ਚ ਚਲੇ ਗਏ ਮਕਾਨ ਸੀਗਾ ਡੀ ਟਾਈਪ ਕਾਲੋਨੀ ਦੇ ਵਿੱਚ 500 ਰੁਪਏ ਦਾ ਉਹ ਹੁਣ ਕਰੋੜ ਦਾ ਉਹ 500 ਰੁਪਏ ਕਰੋੜ ਚਲ ਗਏ ਯਾਨੀ ਕਿ ਹੁਣ ਜਿੰਨੇ ਦਾ ਮਕਾਨ ਆ ਨਾ ਉਦੋਂ ਉਹ ਹੁਣ ਉਹਨੇ ਦਾ ਨਾਸ਼ਤਾ ਕਰਨ ਦੇ ਨੇ ਠੀਕ ਹੈ ਹਾਂ ਇਹ ਇਸੇ ਤਰ੍ਹਾਂ ਨਾ ਹੁਣ ਹੋਣਾ ਕੀ ਆ ਅਬਾਸ ਨੂੰ ਭੇਜਿਆ ਕਰਨਾ ਜਾਨੀ ਨੇ ਗੱਲ ਸੁਣ ਇਦਾਂ ਕਰ 2-4 ਚੀਜ਼ਾਂ ਲੈ ਆ ਤੇ ਦੱਸੋ ਜੀ ਲੱਖ ਰੁਪਏ ਦਾ ਦਹੀਂ ਲਾਇਆ ਤੇ ਉਹਨੇ ਪੱਕਾ ਮੂੰਹ ਕਰਕੇ ਕੋਈ ਉਹ ਨਹੀਂ ਕਹਿਣਾ ਉਹਨੇ ਕਹਿਣਾ ਭਾਜੀ ਉਹ ਕੱਲ ਵੀ ਇਤਰਾਜ਼ ਕਰਦੇ ਸੀ ਕਿ ਮੈਂ ਨਹੀਂ ਲੱਖ ਦਾ ਦਿੰਦਾ ਲੱਖ ਦਾ ਵੀ ਨਹੀਂ ਇਹ ਕੰਪਲੀਟ ਹੈ ਨਾ ਤੇ ਨਾਲੇ ਗੱਲ ਸੁਣ ਧਨੀਆ ਤੇ ਸਲਾਦ 50,000 ਦਾ ਇਹ ਲੈ ਲਈ ਕੀ ਕਰਨਾ ਇਹਨਾਂ ਇਹ ਦੌਰ ਆਏਗਾ ਜਿਸ ਤਰ੍ਹਾਂ ਰਫ਼ਤਾਰ ਚੱਲ ਰਹੀ ਆ ਸਾਡੀ ਰਫ਼ਤਾਰ ਚੱਲ ਰਹੀ ਆ 40 ਸਾਲ ਪਹਿਲੇ 1 ਰੁਪਇਆ ਲੱਖ ਰੁਪਏ 'ਚ ਤਬਦੀਲ ਹੋ ਗਿਆ ਅੱਜ ਜਨਾਬ ਜੀ ਗੱਡੀਆਂ ਦੇ ਉੱਤੇ ਬੰਦਿਆਂ ਦੀ ਅੱਖ ਨਹੀਂ ਟਿਕਦੀ ਨਾ ਬੜੇ ਅਜੀਬ ਨੇ ਅਸੀਂ ਉਹ ਵੀ ਦੌਰ ਦੇਖਿਆ ਸੱਚੇ ਜਿਹੜੇ ਤੁਹਾਡੇ ਸਾਡੇ ਮਾਂ-ਬਾਪ ਦਾ ਦੌਰ ਸੀ ਅੱਜ ਕੀ ਹੈ ਉਦੋਂ ਕੀ ਸੀ ਉਹ ਸੱਚੇ ਸਨ ਚੰਗੇ ਸਨ ਭੁੱਲ ਗਏ ਓਏ ਹੋਏ ਨਹੀਂ ਕੀਤਾ ਖਾਦਾ ਤੁਸੀਂ ਨਹੀਂ ਭੁੱਲ ਗਏ ਮੈਂ। ਬਾਬਾ ਜੀ ਦੇ ਸੱਚੇ ਨੇ ਸੀ ਨਾ ਸਬਜ਼ੀ ਲੈ ਆਈ 50 ਲੱਖ ਦੀ ਧਨੀਆ ਲੈ ਆਈ 20,000 ਦਾ ਹਾਂ ਤੇ ਮਤਲਬ 40 ਚੀਜ਼ਾਂ ਇਹ ਪੰਜਾਬ ਦੱਸਣ ਲੱਗਾ 40 ਚੀਜ਼ਾਂ ਇਹ ਮਾਨੀ ਕੁਰਾਨੀ ਗੱਲ ਆ ਪੁੱਛ ਲਓ 40 ਚੀਜ਼ਾਂ ਦੇ ਕੋਈ ਪੈਸੇ ਹੀ ਨਹੀਂ ਸੀ ਲੈਂਦੇ 40 ਚੀਜ਼ਾਂ ਦੇ ਐਵੇਂ ਕਹਣਾ ਭਾਵੇਂ ਕਾਂਡਾ ਹੈਗਾ ਲੈ ਲੈ ਉਹ ਲੱਸੀ ਪਈ ਥੋੜੀ ਜਿਹੀ ਦੇ ਦੇ ਬਰਫ਼ ਤੂੜੀ 'ਚ ਪਈ ਹੁੰਦੀ ਸੀ ਤੂੜੀ ਚ ਤੂੜੀ 'ਚ ਬਰਫ਼ ਰੱਖਦੇ ਸੀ ਇਹ ਪਿੰਡਾਂ 'ਚ ਤੂੜੀ ਰੱਖਦੇ ਲੋਕ ਹੁਣ ਵੀ ਆ ਖੋਲ੍ਹਦੇ ਸੀ ਉਹਦੀ। ਬਲਕਿ ਸਵਾਲ ਕੀਤਾ ਮੈਂ ਤੁਹਾਡੇ ਤੇ ਸਵਾਲ ਆ ਜਾਨੀ ਸਾਹਿਬ ਸੱਚੀ ਮੁੱਚੀ ਦੀਆਂ ਗੱਲਾਂ ਵੀ ਦਈਏ ਮਰਨਾ ਵੀ ਆ ਉਹਨੇ ਹਿਸਾਬ ਵੀ ਲੈਣਾ ਕਿ ਕੀ ਦੇ ਕੇ ਤੁਹਾਡੇ ਕੋਲ ਡਿਊਟੀ ਆ ਆਪਾਂ ਆਉਣੇ ਰਾਂ ਸਾਰੇ ਸਾਡੀ ਗੱਲ ਚੁੱਕ ਦੁਨੀਆ ਦੇ ਉੱਤੇ ਹਾਂ ਤੇ ਸਾਜੀ ਉਸਤਾਦ ਜੀ ਤੁਹਾਡਾ ਹਾਂਜੀ ਤਾਂ ਮੈਨੂੰ ਕੋਈ ਬਣਾਈ ਜਾਂਦੇ ਆ ਸਾਰਿਆਂ ਨੂੰ ਕੀ ਕਰਦਾ ਅੱਛਾ ਉਸਤਾਦ ਜੀ ਬੈਠੇ ਮਜ਼ਾ ਲੈ ਰਹੇ ਵੀ ਹੁਣ ਪੰਜ ਆਏਗੀ ਉਹ ਭਾਈ ਆਪਣਾ ਸ਼ੋਅ ਕਰਨਾ ਤੇ ਕਰੋ ਇਹੋ ਜਿਹੀਆਂ ਗੱਲਾਂ ਘਰ ਜਾ ਕੇ ਕਰਨੀਆਂ ਸਾਡੇ ਸਾਹਮਣੇ ਨਹੀਂ ਕਰਨੀਆਂ ਯਾਰ ਉਸਤਾਦ ਉਸਤਾਦ ਜੀ ਬੈਠੇ ਵੀ ਹੁਣ ਪੰਜ ਆਏਗੀ ਜਾਨੀ ਮਰਨਾ ਵੀ ਹੈ ਪੰਜ ਕਿੱਥੇ ਗਏ ਸਾਡੀ ਦੇ ਇਹ ਹਿਸਾਬ ਤੁਰ ਪਿਆ ਫਿਰ ਤੇ ਇਦਾਂ ਹੀ ਗੱਲ ਹੋਣੀ ਜਾ ਉੱਥੋਂ 1.5 ਅਰਬ ਦੇ ਆਲੂ ਫੜ ਕੇ ਲਿਆ ਸਹੀ ਗੱਲ ਓਏ ਇਹ ਤਾਂ ਵੀ ਬਾਹਰ ਆਇਆ ਛਾਲਪੁਰੇ ਨਹੀਂ ਕਪੜਿਆਂ ਦੇ ਵੇਚਣ ਵਾਲਾ ਦੁਖਣਿਆਂ ਦਾ ਟੁਕੜੇ ਵਾਲਾ ਉਹਨੂੰ ਕਹੋ ਭਾਈ ਮੇਰੇ 93 ਲੱਖ ਰੁਪਏ ਦੇ ਟੁਕੜੇ ਵਿਕੇ ਅੱਜ ਰੋਟੀ ਦੇ ਐਂ ਬੱਚੇ ਨੂੰ ਕਰੋੜ ਰੁਪਈਆ ਦਿੱਤਾ ਤੇ ਉਹਨੂੰ ਕਹਾ 50 ਲੱਖ ਦੀ ਦਹੀਂ ਲੈ ਆਈ ਬਾਕੀ ਤੂੰ ਰੱਖ ਲਈ ਔਰ ਲੈ ਆਹ ਬੱਚੇ ਨੂੰ ਇੰਨੀ ਕਰਕੇ ਤੁਸੀਂ 5 ਲੱਖ ਦੇਣਾ ਬੱਚਾ ਕਹਿੰਦਾ ਬਾਬਾ ਬੱਚੇ ਨੂੰ 5 ਲੱਖ 10 ਲੱਖ ਤੇ ਲੋਲੀਪੌਪ ਆਤਾ ਹੈ ਬਾਤ ਤੁਸੀਂ ਕਰਨੀ ਹੈ ਇਹ 40 ਸਾਲ बाद अगर यही रफ्तार रही इतना ही आएगी इंशाल्लाह भी तेरा स्कूल का टीचर फोन करे कह रहे आपके बच्चे की एक माँ की 1 अरब रुपए फीस थी वो आई नहीं ਫਿਰ ਕਿਤੇ 2.5 ਲੱਖ ਦਾ ਪੈਂਪਰ ਹੋ ਗਏ ਸਾਰੇ हाँ ਯਾਰ जी ਸਹੀ ਗੱਲ ਹੈ ਜਦੋਂ ਸੋਨਾ 200 ਰੁਪਏ ਤੋਲਾ ਹੋਊਗਾ ਓਏ ਇੱਕ ਮਸਾਲਾ ਤੁਸੀਂ ਇਸ ਦੌਰ ਨੂੰ ਉਹ ਦੌਰ ਸਮਝ ਲਓ जी ਅੱਜ ਸਮਝ ਲਓ 200 ਰੁਪਏ ਸੋਨਾ ਹੈ ਇੱਕ ਮਸਾਲਾ ਤੁਸੀਂ ਨਾ ਸੋਚੋ ਵੀ 5 ਲੱਖ ਅਸੀਂ 5 ਲੱਖ ਲੈ ਹੁਣ 200 ਰੁਪਏ ਚ ਕਹੋ ਮੈਂ ਤੈਨੂੰ ਕਹਾਂ ਕੀ ਰੇਟ ਆ ਸੋਨੇ ਦਾ ਤੂੰ ਕਹਵੇਂ 200 ਰੁਪਏ ਮੈਂ ਕੋਈ 50 ਸਾਲ ਬਾਅਦ 100 ਸਾਲ ਬਾਅਦ 5 ਲੱਖ ਰੁਪਇਆ ਤੋਲਾ ਹੋਣਾ ਹੀ ਤੂੰ ਮੰਨਣਾ ਸੀ नहीं मनना वाकई ਉਦੋਂ ਅਗਰ ਮੈਂ ਤੈਨੂੰ 200 ਦੇ ਦੌਰ ਚ ਕਹਿੰਦਾ ਕਿਸੇ ਨੇ ਮੰਨਣਾ ਸੀ ਕਿ 5 ਲੱਖ ਨੂੰ 16 ਹੋ ਉਦੋਂ 1000 ਨੂੰ ਮੰਨਣਾ ਸੀ ਕਿ 1000 ਮੈਂ ਤੈਨੂੰ ਕਹਿ ਰਿਹਾ ਮੈਂ ਚਨਿਓੜ ਜਿਹੜੀ ਆ ਉਹਦੀ ਹਵੇਲੀ ਗਏ ਸੀ ਹਾਂਜੀ ਹਾਂਜੀ ਕਿਹੜੀ ਹਵੇਲੀ ਕੀ ਨਾਮ ਸੀ ਉਹਦਾ ਗੁਲਦਾਰ ਮਹਿਲ ਗੁਲਦਾਰ आज ਮੰਦਰ हजार ਉਮਰ ਉਮਰ ਹਯਾਤ ਮਹਿਲ ਜਿਹੜਾ ਚਨੋੜ ਬਣਿਆ ओए 4 ਲੱਖ ਰੁਪਏ ਚ ਬਣਿਆ ਨਹੀਂ ਨਹੀਂ ਇੱਧਰ ਆਓ ਨਾ ਇੱਧਰ ਆਓ ਭੈਣ ਤੁਸੀਂ ਹੁਣ ਚਲ ਜਾਓ ਅਫਗਾਨਿਸਤਾਨ ਉੱਥੇ ਇਹੀ ਅਜੇ ਵੀ ਰੇਟ ਸਾਨੂੰ ਆ ਕੇ ਦੱਸਣਗੇ ਕਿ ਆਟੇ ਦੀ ਬੋਰੀ ਜਿਹੜੀ ਹੈ ਨਾ 5 ਲੱਖ ਦੀ ਨਹੀਂ ਉਹ ਇਰਾਨ ਚ ਆ। ਪਰ ਇਰਾਨ 'ਚ ਇਰਾਨ ਚ ਉਹ ਇਰਾਨ ਦੇ ਵਿੱਚ ਕਹਿੰਦੇ ਕਿ
50 ਰੁਪਏ ਦੀ ਭਾਣ ਲਵੋ ਤੇ ਫਿਰ ਝੋਲੇ ਜਿਹੇ ਚ ਪਾਏ ਪੈਣ ਪੈਂਦੇ। ਆਹੋ ਇੱਕ ਖਾਸਾ ਅਫਗਾਨਿਸਤਾਨ ਜਾਣਾ ਕਿਤੇ ਚੀਠਾ ਬਹੁਤ ਕਰਨ ਰਹੇ ਨੇ। ਮੇਰੇ ਸਾਜੀ ਉਹਦੇ ਹੀਰੇ ਜਵਾਹਰਾਤ ਨੇ ਲਾ ਕੇ ਲੈ ਕੇ ਵਿੱਚ ਨਗੀਨੇ ਮੈਂ ਤਾਂ ਉਹ ਹੀਰੇ ਜਵਾਹਰਾਤ ਲੱਗੇ ਨੇ, ਦੁਨੀਆ ਦੀ ਆਲਾ ਚੀਜ਼ ਲੱਗੀ, ਤੇ ਫਿਰ 4 ਲੱਖ ਰੁਪਏ ਚ 12 ਮਰਲੇ 4 ਸਟੋਰੀਆਂ ਬਣੀਆਂ ਸੀ 1930 ਚ। ਹਾਂਜੀ ਉਹ ਯਕੂਤ ਤੇ 100 ਮਰਜਾਨ ਸਾਲ ਪਹਿਲੇ 4 ਲੱਖ ਚ। ਉਦੋਂ ਜੇ ਮੈਂ ਕਿਸੇ ਨੂੰ ਬੰਦਾ ਉਹ ਮਾਲਕ ਕਹਿੰਦਾ ਕਿ ਪੁੱਤਰ 100 ਸਾਲ ਬਾਅਦ ਇਹੀ 120 ਕਰੋੜ ਚ ਬਣਨੀ, ਉਹਨੇ ਮੰਨਣਾ ਸੀ ਵੀ ਉਹ ਠੀਕ ਤੇ 120 ਕਰੋੜ ਕਿਦਾਂ। ਚਲੋ ਅਜੇ ਜਿਹੜੀ ਸਾਡੀ ਆਪਣੀ ਝਾਲ ਆ ਜਿੱਥੇ ਅਸੀਂ ਬਹਿੰਦੇ ਸੀ, ਫੈਸਲਾਬਾਦ ਦਾ ਇਲਾਕਾ ਝਾਲ, ਉਹ ਜਿਹੜੀ ਸੁਨਿਆਰਿਆਂ ਵਾਲੀ ਜਗ੍ਹਾ ਵਾ, ਉਹ 1000 ਰੁਪਏ ਦੀ ਦੁਕਾਨ ਸੀ ਮਾਲਕਾਨਾ ਹਕੂਕ, 1000 ਦੀ, ਜਿਹੜੀ 10 ਕਰੋੜ ਦੀ। ਜਿਹੜੀ ਇੱਧਰ ਸੀ ਕੋਲੂ ਵਾਲੇ ਸਾਈਡ ਦੇਸੀ ਸਰੋਂ ਦਾ ਤੁਹਾਡੇ ਹੁੰਦੇ ਹੀ ਜੀ ਨਹੀਂ ਜੀ, ਮੈਂ ਆਪਣੀ ਗੱਲ ਕਰਨ ਲੱਗਾ ਨਾ ਹੁਣ। ਨਹੀਂ, ਤੁਸੀਂ ਤੁਹਾਡੇ ਹੁੰਦੇ 1000 ਰੁਪਏ ਦੀ ਦੁਕਾਨ ਜੀ ਸਰ, ਤੁਹਾਡੀ ਹੋਸ਼ ਚ 15-20 ਸਾਲ ਦਾ ਹਾਂ। ਤੇ ਲਈ ਕਿਉਂ ਨਹੀਂ ਉਦੋਂ? ਮੇਰਾ ਕਹਿਣਾ ਲੈਣੀ ਕਿੱਥੋਂ ਸੀ ਅਸੀਂ ਉਦੋਂ ਸਾਡੇ ਕੋਲ ਵੀ ਇਹ ਨਹੀਂ ਨਾ ਸੀ ਕੰਮ। ਉਦੋਂ ਇਹ 100 ਪਤੀ ਸੀ। ਉਦੋਂ 100 ਬੱਤੀ 100 ਪਤੀ ਵੀ ਨਹੀਂ ਸੀਗੇ। ਅੱਛਾ ਹੁਣ ਆਪਣੀ ਸੁਣ ਲੈਣਾ, ਤੁਹਾਡੀਆਂ ਗੱਲਾਂ ਮਜ਼ਬੂਤ ਵਾਕਿਆ ਨੇ। ਮੈਂ ਅਲਹਮਦੁਲਿਲਾ 6 ਰੁਪਏ ਦੀ ਚਾਂਪ ਖਾਧੀ ਛੋਟੇ ਕੋਸ਼ਤ ਦੀ ਚੱਲਦੇ ਹੀ। ਖਾਨ ਸਾਹਿਬ ਉਦੋਂ ਦੀ ਖਾਧੀ ਆ। ਸਾਰਾ ਰਸਤੇ ਸੁਣੋ, ਇਹ ਤੁਹਾਡੀਆਂ ਗੱਲਾਂ ਡਿਫਾਈਨ ਹੋ ਜਾਣਗੀਆਂ, ਇਹ ਗੱਲਾਂ ਤੁਹਾਡੀਆਂ ਮਜ਼ਬੂਤ ਹੋਣੀਆਂ ਜਿਹੜੀ ਮੈਂ ਕਰਨ ਲਿਆ। 6 ਰੁਪਏ ਦੀ ਚਾਂਪ, ਵਾਹ ਵਾਹ 10 ਰੁਪਏ ਕਿਲੋ ਦੇਸੀ ਘਿਓ ਸੀ ਪਾਕਿਸਤਾਨ 'ਚ 15-35 ਸਾਲ ਪਹਿਲੇ, ਹਾਂਜੀ। ਤੇ ਇਹ ਸਾਰੀਆਂ ਚੀਜ਼ਾਂ ਦੇ ਦੁੱਧ 8 ਆਨੇ ਕਿਲੋ ਮੈਂ ਲਿਆ। ਆ ਕਨਾਲ ਰੋਡ ਤੇ ਕੀ ਜਗ੍ਹਾ ਦਾ ਰੇਟ ਹੁੰਦਾ ਸੀ 20 ਸਾਲ ਪਹਿਲੇ? 20 ਸਾਲ ਪਹਿਲੇ ਨਹੀਂ, 35 ਸਾਲ ਪਹਿਲੇ ਤਕਰੀਬਨ ਹੋਏਗਾ। ਹਾਂ, ਜਿਹਦਾ ਮੈਨੂੰ ਜੈਨੂਅਨ ਪਤਾ 213 ਮਦੀਨਾ ਰੋਡ, ਸੂਸਾ ਰੋਡ, 200 ਰੁਪਏ ਮਰਲਾ ਸੀ। ਜਿਹੜੀ ਮੇਨ ਜਿੱਥੇ ਫਿਜ਼ਾਨਾ ਮਦੀਨਾ ਵਾਲਾ ਰੋਡ ਹੈ, 200 ਰੁਪਏ ਮਰਲਾ। ਹੁਣ 200 ਦਾ ਮਜ਼ਦੂਰ ਨਾਸ਼ਤਾ ਕਰਦਾ, ਉਦੋਂ ਜਗ੍ਹਾ ਸੀ। 200 ਦਾ ਕਿੱਥੇ ਨਾਸ਼ਤਾ ਹੁੰਦਾ ਜੇ? 500 ਦਾ ਮਹਿੰਗਾ ਹੁੰਦਾ ਜੀ। ਯਾਨੀ ਇਹਦਾ ਮਤਲਬ ਨਾਸ਼ਤੇ ਦੇ ਉੱਤੇ 5 ਦੁਕਾਨਾਂ ਖਾ ਗਏ। ਹਾਂਜੀ, ਜੀ ਬੰਦਾ ਟਾਈਮ ਟਰੈਵਲ ਕਰਕੇ ਜਾਏ ਪਿੱਛੇ, ਦੁਕਾਨਾਂ ਖਰੀਦ ਲਵੇ ਸਾਰੀਆਂ, ਤੇ ਆ ਕੇ ਕਰੋੜਪਤੀ ਬਣ। ਇੱਕ ਪਿੱਛੇ ਤੁਹਾਨੂੰ ਦੇਣੇ ਲੈਣੇ ਵਾਲੇ ਵੀ ਅਗਰ ਉੱਠ ਪਏ ਉਹ ਵੀ ਟਰੈਵਲ ਉਹ ਆ ਜਦੋਂ ਪਾਕਿਸਤਾਨ ਇੰਡੀਆ ਲੈਦਾ ਨਾ, ਕਈਆਂ ਨੇ ਉਦੋਂ ਦੀਆਂ ਇੱਥੇ ਨਾ ਭੁਜੰਗ ਬਾਜ਼ਾਰ ਇੱਧਰ ਦੁਕਾਨਾਂ ਉਦੋਂ ਦੀਆਂ ਨੇ, ਪਰਦਾਦੇ ਨੇ ਲਈਆਂ ਸੀ। ਜਦੋਂ ਇੱਧਰ ਆਇਆ ਲਾਟ ਹੋਈਆਂ ਸੀ, ਉਧਰੋਂ ਛੱਡ ਕੇ ਆਏ ਸਾਰਾ ਅੱਗੋਂ 300 ਜਿਹੜਾ ਖਾਨਦਾਨ ਆ ਬੰਦੇ ਦਾ, ਉਹਦਾ ਉਸੇ ਪ੍ਰਾਪਰਟੀ ਦੇ ਸ਼ੌਕੀ ਮਾਰੀ ਜਾ ਰਿਹਾ ਸਾਰੇ ਫੈਸਲਾਬਾਦ ਚ। ਸਾਜੀ ਫੈਸਲਾਬਾਦ ਚ ਹਲੇ ਵੀ ਕੁਝ ਸਰਕਾਰੀ ਪ੍ਰਾਪਰਟੀ ਐਸੀ ਹੈ ਜਿਹਦਾ 350-400 ਰੁਪਇਆ ਮਹੀਨੇ ਦਾ ਕਿਰਾਇਆ ਉਹਨਾਂ ਨੂੰ ਪੈਂਦਾ ਵਾ, ਤੇ ਵੱਡੀ ਬਿਲਡਿੰਗ ਆ। ਅੱਲਾ ਜਨਰਲ ਸਿਵਲ ਅੱਛੂ ਖਾਨ ਜੀ ਦੀ ਗੱਲ ਕਰਦੇ ਆ, ਹਾਜੀ ਸਾਹਿਬ ਅੱਛੂ ਖਾਨ ਜੀ ਦੀ ਗੱਲ ਕਰਦੇ ਆ। ਅੱਲਾ ਸੱਚਾ ਜਾਣਦਾ, ਇਹ ਬੜੀ ਦੇਰ ਦੇ ਕਿਰਾਏ ਤੇ ਸਨ ਅੱਛੂ ਖਾਨ ਸਾਹਿਬ, ਤਕਰੀਬਨ 40-45 ਸਾਲ। ਇਹਨਾਂ ਨੇ ਸਭ ਤੋਂ ਪਹਿਲੇ ਮਹੱਲਾ ਸ਼ਰੀਫਪੁਰ, ਜਿੱਥੇ ਅਸੀਂ ਜਾ ਕੇ ਇਹਨਾਂ ਦੀ ਮੰਗਣੀ ਦੇ ਉੱਤੇ ਗਏ ਸੀ, ਗਲਾਈਡਸ ਗਰੁੱਪ ਦਾ ਦੌਰ ਸੀ ਤੇ ਅਸੀਂ ਚਲੇ ਗਏ। ਤੇ ਉਹ ਖਾਨ ਸਾਹਿਬ ਨੇ ਮਕਾਨ ਜਿਹੜਾ ਲਿਆ ਸੀ ਮਹੱਲੇ ਸ਼ਰੀਫਪੁਰੇ 'ਚ, 1 ਰੁਪਇਆ ਮਹੀਨਾ ਸੀ ਕਿਰਾਇਆ। 1 ਰੁਪਏ ਮਹੀਨਾ ਬਸ ਵੀ ਕਿਰਾਇਆ ਇੰਜ ਸਿੱਟ ਕੇ ਜਾ ਰਹੇ ਮਾਲਕ ਦੀ ਦੁਕਾਨ ਕਰਾਂ। ਓਏ ਆ ਫੜੀ ਨਹੀਂ ਏਦਾਂ ਨਹੀਂ। ਆਹੋ, ਜਾਦੂਗਰ ਸਾਹਿਬ ਆ ਕਿਰਾਇਆ ਫੜੀ ਯਾਰ। ਮਾਲਿਕ ਸ਼ਾਹ ਨੂੰ ਫੋਨ ਕਰਕੇ ਕਹਿ ਰਹਾ ਕਿਰਾਇਆ ਤੇ ਸ਼ਕੀਰ ਨੇ ਕੈਚ ਕਰ ਲਿਆ। ਓਏ ਫਿਰ ਤੇ ਉਹ ਕਿਰਾਇਆ ਫੜਾ ਕੇ ਜਾ ਕੇ ਨਾਲ ਹੀ ਡਿੱਗ ਪਿਆ ਕਿਰਾਇਆ। ਕਿਰਾਇਆ ਕਿਸੇ ਦਾ 12 ਆਨੇ ਵੀ ਹੁੰਦਾ ਸੀ, ਉਹਦੇ ਕੋਲੋਂ 1 ਰੁਪਇਆ ਫੜ ਕੇ ਨਾਲ ਉਹਨੂੰ ਇੱਕ ਟਾਫੀ ਦੇ ਦੇਣੀ। ਹਾਂਜੀ ਭਾਈ, ਓਏ ਆ ਤਾਂ ਮੈਂ ਆਪਣੀ ਹੋਸ਼ ਚ ਵੇਖਿਆ ਆ ਢੇਲੀਆਂ ਚਵਾਲੀਆਂ ਤੇ ਮੇਰੇ ਖਿਆਲ 90 ਦੇ ਕੋਲ ਬੰਦ ਹੋਈਆਂ ਨੇ। 5 ਪੈਸੇ ਤੇ 2 ਵੱਡਿਆਂ ਨੇ, ਇੱਕ ਚਵਾਨੀ ਹੁੰਦੀ ਸੀ। ਦਿਹਾੜੀ ਹਾਂ, ਇਹ ਤੇ ਕੱਲ ਦੀ ਗੱਲ ਆ ਲੈ। ਪੈਸੇ ਬਣਦੇ ਸੀ। ਚਾਰ ਆਨੇ ਦਿਖਾ ਨਹੀਂ ਰਹੇ ਮੀਡੀਆ ਦੇ ਉੱਤੇ, ਐਵੇਂ ਉਹ ਗਾਣਾ ਜਿਹਾ ਲਾ ਕੇ ਪੁਰਾਣੇ ਵਕਤ ਨਹੀਂ ਆਉਣੇ। ਯਕੀਨ ਕਰੋ, ਜਿਹੜੀ ਜੰਜ ਦੇ ਉੱਤੇ ਓਏ ਢੇਲੀਆਂ ਜਵਾਨੀਆਂ ਸਿੱਟਦੇ ਸੀ, ਬੱਚੇ ਅਸਮਾਨ ਨਾਲ ਦੁਆ ਕਰਦੇ ਸੀ, ਅੱਲਾ ਇਦਾਂ ਦੀ ਜੰਜ ਹੀ ਆਵੇ। ਓਹ ਢੇਲੀਆਂ ਚਵਾਨੀਆਂ ਵਾਲੀ ਅੱਲਾ ਜਾਣਦਾ, ਢੇਲੀਆਂ ਜਵਾਨੀਆਂ ਸਿੱਟਣੀਆਂ। ਉਹ ਪੈਸੇ ਲੁੱਟਣ ਵਾਲੇ ਜੇ ਅਸੀਂ ਬੱਚੇ ਸੀ ਉਦੋਂ ਦੀ ਗੱਲ ਆ ਨਾ, ਤੇ ਇੰਨੀ ਰਹਿਸਲ ਹੁੰਦੀ ਸੀ ਉਹਨਾਂ ਬੱਚਿਆਂ ਦੀ, ਜਿੱਦਾਂ ਅੱਜ ਗੁੱਡੀਆਂ ਵਾਲੇ ਗੁੱਡੀ ਲੁੱਟਣ ਦੇ ਮਾਹਿਰ ਨੇ। ਹੁਣ ਜੰਜਾਂ ਦੇ ਉੱਤੇ ਵੀ ਮੈਨੂੰ ਪਤਾ ਲੱਗਾ ਉਹਨਾਂ ਨੇ ਛਾਪੇ ਬਣਾ ਲਏ, ਹਾਂਜੀ, ਮੱਛਰਦਾਨੀਆਂ ਬਣਾ ਲਈਆਂ, ਕੈਂਜ ਕਰਕੇ ਪੈਸੇ ਸੁੱਟਦੇ ਆ। ਇੱਥੋਂ ਲੱਗ ਕੇ ਤੇ ਝਾਲ ਤੱਕ ਜਿਹੜੀ ਤਰਪੈਲ ਜੀ ਬਣਾਈ ਹੁੰਦੀ ਉਹ ਚ ਡਿੱਗ ਜਾਂਦਾ। ਉਹ ਇੰਜ ਕਰਦੇ ਆ, ਉਹ ਇੰਜ ਹੀ ਕਰਦੇ ਪਾ ਲਈ। ਅੱਜ ਲੇਕਿਨ ਬੱਚਿਆਂ ਦੇ ਹੱਕ ਤੇ ਡਾਕਾ ਵਾ ਇਹ। ਆਹ ਜ਼ਿਆਦਤੀ ਹੈ ਯਾਰ। ਸਾਜੀ ਸਿਆਣੇ ਬੰਦੇ ਰਕਸ਼ੇ ਕਰਾ ਕੇ ਜਾਂਦੇ, ਮਾਰਕੀਟ ਤੋਂ ਬਾਹਰ ਖੋਤੇ ਹਾਂਜੀ। ਇੰਜ ਕਰਕੇ ਪੈਂਟ ਸ਼ਰਟ ਲਾ ਕੇ ਤੁਹਾਨੂੰ ਜੰਜ ਵਾਲਾ ਸੂਟ ਪਾ ਕੇ ਚਾਂਬਾ ਕੱਢਦੇ, ਔਰ ਚਾਂਬੇ ਨੂੰ ਬਕਾਇਦਾ ਕਵਰ ਚੜਾਉਂਦੇ ਐ ਕੱਢਦੇ ਆ, ਜਿਵੇਂ ਸੁਲਤਾਨ ਹੀ ਉਹ ਡੰਡਾ ਪੀੜ ਉੱਤੋਂ ਹੀ ਇੰਜ ਕਰ ਲੈਂਦੇ। ਨਹੀਂ ਮਾਰ ਕੇ ਤੇ ਗੇਟ ਲੱਗ ਵੀ ਗਿਆ ਨਾ, ਉਹਨਾਂ ਨੇ ਬਾਹਰੋਂ ਹੀ ਝਾਂਬਾ ਫੇਰ ਲੈਣਾ। ਥੱਲੇ ਬੱਚੇ ਕਹੋ ਕਹਿੰਦੇ ਪਾਪਾ ਚਾਚੂ ਕੋ ਸਾਰਾ ਲਾਤ ਉਲਟਾ ਦੇ ਦਿਆ, ਉਹ ਚੁੱਕਦੇ ਲਾਉਣਾ ਘਰ। ਹਾਂਜੀ, ਇਹ ਤਾਂ ਜ਼ਿਆਦਤੀ ਹੈ ਯਾਰ। ਅੰਦਰ ਨਹੀਂ ਨਾ ਹੁਣ ਬੱਚੇ ਦਿੰਦੇ। ਨੇ ਜਾਤੀ, ਹਾਲਾਂਕਿ ਉਹਨਾਂ ਨੂੰ ਇੱਕ ਦਿਨ ਪਹਿਲੇ ਬੱਚੇ ਨੂੰ ਪੈਸੇ ਦੇਣੇ ਚਾਹੀਦੇ ਜੰਜਾਂ ਨੂੰ, ਬੱਚੇ ਨੇ।
ਖਾਲਸਾ ਤੁਸੀਂ ਸਰਾਖਾਰ ਚੀਪਾ ਦੇਖਿਆ ਜੀ ਪਹਿਲੇ ਕਿਹੜੇ ਵਾਲਾ ਸਰਾਖਾਨ ਸੀ ਹੁੰਦਾ ਸਿਲਵਰ ਲਓ ਦਾ। ਉਹਨੂੰ ਕਹਿੰਦੇ ਸੀ ਮੋਰੀ ਵਾਲਾ ਪੈਸਾ। ਮੋਰੀ ਵਾਲੇ ਪੈਸੇ ਔਰ ਕੈਸੀ ਗੱਲ ਆ, ਲੋਕਾਂ ਨੇ ਫਿਲਮ ਚੋਂ ਗੱਲ ਹੀ ਨਹੀਂ ਲਈ। ਅਜੇ ਤੱਕ ਫਿਲਮ ਚੋਂ ਗੱਲ ਕੀਤੀ ਇੱਕ ਬੰਦਾ ਹੁੰਦਾ ਬੋਲਾ, ਤੇ ਉਹਦਾ ਪੋਤਰਾ ਆ ਕੇ ਕਹਿੰਦਾ ਅੱਜ ਤੋਂ 60 ਸਾਲ ਦੀ ਫਿਲਮ ਆ, ਕਹਿੰਦਾ ਦਾਦਾ ਇਹ ਕਾਨਾ ਦੇ, ਕਹਿੰਦਾ ਇੱਧਰ ਆ ਜਾ, ਇੱਧਰ ਆ ਕੇ ਕਹਿੰਦਾ 2 ਆਨੇ ਦੇ, ਕਹਿੰਦਾ ਪੁੱਤ ਆਨੇ ਵਾਲੀ ਜਗ੍ਹਾ ਤੇ ਹੀ ਆ ਜਾ, ਉਹ ਮੈਂ ਆਨਾ ਵਾ ਮੋਰੀ ਉਹ ਕਹਿੰਦੇ ਨੇ ਕਿੱਥੇ ਨੇ ਉਹ ਸ਼ਾਮਾਂ, ਕਿੱਥੇ ਗਏ ਉਹ ਸਵੇਰੇ, ਪਲ ਵੀ ਨਹੀਂ ਲੰਘਦਾ ਸੀ ਤੇਰਾ ਬਿਨ ਮੇਰੇ, ਆਹਾ ਅੱਜ ਮੈਨੂੰ ਤੱਕਣਾ ਜਿਵੇਂ ਮੈਂ ਪਰਾਈ, ਤੂੰ ਕਹਿ ਮੇਰੀ ਅੱਖੀਆਂ ਦੀ ਨੀਂਦ ਚ। ਖਾਲਸਾ ਇੱਕ ਵਾਰੀ ਜਦੋਂ ਮੈਡਮ ਨੂਰ ਜਹਾਂ ਰਾਜੀ ਦਾ ਧਾਰੀ ਹੋ ਜਾਏ ਅਰੇ ਕਿਆ ਕਹਿੰਦੇ ਮੈਡਮ ਨੂਰ ਜਾਂ ਆਹਾ ਜਿਹਨੂੰ ਖਾਲਕ ਕਾਇਨਾਤ ਨੇ ਦਿੱਤੀ 27 ਦੀ ਰਾਤ ਸੀ, ਇੰਨਾ ਕੁ ਮੇਰਾ ਨਹੀਂ। ਤਾਰਕ ਜਮੀਲ ਸਾਹਿਬ ਕਹਿ ਰਹੇ ਸਨ ਇੱਕ ਦਿਨ, ਕਹਿੰਦਾ ਕਿਸੇ ਨੂੰ ਮਾੜਾ ਚੰਗਾ ਨਾ ਕਹੋ, ਉਹਦੀ ਨਜ਼ਰ ਚ ਖਰੇ ਕੌਣ ਹੈ। ਇਹ ਮਾਲਕ ਦਾ ਨਿਜ਼ਾਮ ਹੈ ਆਪਣਾ। ਹੁਣ ਜਿਹੜਾ ਜਾਨੀ ਸਾਹਿਬ ਕੋਲ ਇਲਮ ਉਹ ਮੇਰੇ ਕੋਲ ਨਹੀਂ, ਜਿਹੜਾ ਮੇਰੇ ਕੋਲ ਆ ਉਹ ਇਹਨਾਂ ਕੋਲ ਨਹੀਂ। ਹੁਣ ਡਾਕਟਰ ਕਦੀਰ ਉਹ ਬੰਬ ਬਣਾ ਲੈਂਦਾ ਸੀ, ਸਹੀ ਗੱਲ ਗੋਭੀ ਨਹੀਂ ਸੀ ਬਣਾ ਸਕਦਾ ਵਿੱਚ ਕਾਲੀ ਮਿਰਚ। ਆਹ ਗੋਗੀ ਪਟਾਸ ਹੀ ਨਾ ਪੈਂਦੀ ਖਾਲਸਾ ਸਾਹਿਬ ਨਾ ਯਾਰ ਮੈਂ ਕੱਲ ਦਾ ਭਿੰਡੀਆਂ ਨੇ ਮੈਨੂੰ ਕਦੀ ਲਾਈ ਆ ਗੋਭੀ ਮੈਂ ਦੱਸਣੀ ਆ ਯਾਰ ਨਾ ਹਲੇ ਨਾ ਦੱਸਣਾ ਭਿੰਡੀ ਖਾਲਸਾ ਦੱਸਣੀ ਸਾਹਿਬ ਦੇਖੋ ਮੇਰੇ ਦਾਦਾ ਜੀ ਨੇ ਮੁਕਾ ਲਏ ਸੀ ਸਾਡੀ ਕੰਧ ਦੇ ਵਿੱਚੋਂ ਦੇਗ ਨਿਕਲੀ ਸੀ ਏਡੀ ਬੜੀ ਦੇਗ ਵਿੱਚ ਹੀਰੇ ਜਵਾਹਰਾਤ ਸਾਰੇ ਮੇਰੇ ਦਾਦਾ ਜੀ ਦੇਖ ਨਿਕਲੀ ਆ ਮਗਰ ਨਾਈ ਵੀ ਨਿਕਲਦੇ ਆ ਕੜਛਾ ਫੜ ਕੇ। ਹਾਂਜੀ ਹਾਂਜੀ ਐਡੀ ਦੇਗ ਸੀ ਖਾਲਸਾ ਵਿੱਚ ਕਰਕੇ ਪੂਰੀ ਹੀਰੇ ਪੱਕੀ ਹੋਈ। ਉੱਤੇ ਦਮ ਦਿੱਤਾ ਸੀ ਬਕਾਇਦਾ। ਓ ਯਾਰ ਦੂਜੀ ਦੇਗ ਜਿਹੜੀ ਉਹ ਦੂਜੀ ਨਿਕਲਦੀ ਸੀ, ਜਿਹੜੀ ਉਸ ਦੌਰ 'ਚ ਜ਼ਮੀਨਾਂ 'ਚ ਦੱਬ ਦਿੰਦੇ ਸੀ, ਕੰਧਾਂ 'ਚ ਦੱਬ ਦਿੰਦੇ ਸੀ। ਹੀਰੇ ਜਵਾਹਰਾਤ ਉਦੋਂ ਬੈਂਕ ਬੁੰਕ ਤੇ ਹੁੰਦੇ ਨਹੀਂ ਸੀ। ਨਹੀਂ ਹੋਣਾ। ਸਾਡੇ ਇੱਟ ਵੀ ਰੱਖੀ ਹੋਈ ਬਕਾਇਦਾ, ਸੈੱਟ ਤੇ ਆਟਾ ਵੀ ਲੱਗਾ ਹੋਇਆ। ਹਾਂਜੀ ਕਈ ਬੰਦੇ ਇਦਾਂ ਵੀ ਦੱਸਦੇ ਆ, ਸਾਡੇ ਨਾ ਅਸੀਂ ਮਕਾਨ ਲਿਆ ਪੁਰਾਣਾ, ਅਸੀਂ ਖੁਦਾਈ ਕੀਤੀ, ਮੇਰੇ ਨਾਨਾ ਆਬੂ ਨੇ ਵਿੱਚੋਂ ਦੇਗ ਨਿਕਲੀ, ਉੱਤੇ ਸੱਪ ਵੀ ਬੈਠਾ। ਨਹੀਂ ਨਹੀਂ ਉਹਦੇ ਉੱਤੇ ਸੱਪ ਨਹੀਂ ਸੀ ਬੈਠਾ, ਉਹਦੇ ਉੱਤੇ ਇੱਟ ਪਈ ਸੀਗੀ, ਇੱਟ ਪਈ ਸੀ। ਸੈੱਟ ਥੋੜਾ ਥੋੜਾ ਆਟਾ ਵੀ ਲੱਗਾ ਜਿਵੇਂ ਤੁਹਾਡੇ ਮਸਲੇ ਨਹੀਂ ਸਮਝੇ ਨਹੀਂ ਤੁਹਾਡੇ ਦਾਦਾ ਜੀ ਨੂੰ, ਉਹ ਦੇਖ ਫਿਰ ਕਿੱਥੇ ਗਈ। ਮੈਂ ਉਹੀ ਤੇ ਉਹ ਦੱਸਣਾ ਦੇਖ ਇਹਨਾਂ ਨੇ ਹੀਰੇ ਰੱਖ ਲਏ ਉਹਦੇ ਵਿੱਚ ਕੀ ਸੀ ਪਹਿਲੇ ਉਹਦੇ ਪੁੱਛ ਲਾ ਨੂੰ ਹੀਰੇ ਦੇਖ ਜਵਾਹਰਾਤ ਮੰਡੀ ਚ ਵੇਚਤੀ। ਕੀ ਸੀ। ਉਹਦੇ ਵਿੱਚ ਹੀਰੇ ਜਵਾਹਰਾਤ ਸੀਗੇ 7 ਤਾਂ ਹੀ ਸੀਗੇ ਉਹ। ਐਡੀ ਮਾੜੀ ਆਮਦ ਹੋਈ ਸੀ, ਮੈਂ ਤੁਹਾਡਾ ਜਾ ਕੇ ਤਾਂ ਰੋਕੇ, ਇਸ ਲਈ ਮੈਨੂੰ ਤੁਸੀਂ ਨਹੀਂ ਨਹੀਂ ਬੰਦੀ ਕਹਿੰਦਾ ਫਿਰ ਹੀਰਿਆਂ ਤੋਂ ਆਹੋ। ਤਾਂ ਜੀ ਇਹਨਾਂ ਦੀ ਦੇਗ ਚ ਹੀਰੇ ਨਹੀਂ ਸੀ, ਉਹ ਲਾਸ਼ ਦੱਬੀ ਸੀ ਕਿਸੇ ਦੇ ਵਿੱਚ। ਉਹ ਨਹੀਂ ਯਾਰ ਦੇਖ ਦੇ ਵਿੱਚ 7 ਤੈਹੀ ਮੇਰੇ ਦਾਦਾ ਜੀ ਅੱਲਾ ਜਨਤਾ ਹੀ ਕਰਦੇ ਫੌਤ ਹੋ ਗਏ। ਸੱਚੇ ਬੰਦੇ। ਰੁਸਤਮ ਸੀਗੇ ਪੂਰੇ, ਹਲੇ ਵੀ ਤੁਸੀਂ ਕਿਸੇ ਨੂੰ ਪੁੱਛੋ ਮੁਬਾਰਕ ਘੋੜੀ ਵਾਲਾ ਪੂਰਾ ਗੂੰਜਦਾ ਰਿਹਾ ਵਾ। ਹੈਲੋ ਜੀ ਮੁਬਾਰਕ ਘੋੜੀ ਵਾਲਾ ਫਿਰ ਦਾਦੇ ਦਾ ਨਾਂ ਸੀਗੇ ਪੂਰੇ ਜੰਡਾਲੇ ਦੇ ਵਿੱਚ ਗੂੰਜੇ ਆ। ਰੰਗ ਵਾਲੀਆਂ ਘੋੜੀਆਂ। ਲਓ ਜੀ ਮਤਲਬ ਕੀ ਘੋੜੀ ਬਣਦਾ ਸੀ, ਮੁਬਾਰਕ ਘੋੜੀ ਵਾਲਾ ਕਿਉਂ ਵੀ ਉਹਨਾਂ ਨੇ ਘੋੜੀ ਰੱਖੀ ਹੁੰਦੀ ਸੀ। ਘੋੜੀ ਛੜਾਪਾ ਖੇਡਦੇ, ਸਭ ਤੋਂ ਅੱਛੀ ਘੋੜੀ ਤੇਰਾ ਦਾਦਾ ਬਣਦਾ ਜੋ ਪਿੱਛੋਂ ਆ ਕੇ ਛਾਲ ਮਾਰਦੇ ਆ। ਨਹੀਂ ਨਹੀਂ ਘੋੜੀ ਸਵਾਰ ਸੀਗੇ, ਕੋੜੀ ਸਵਾਰ ਘੋੜਸਵਾਰ ਜੀ ਕਿੰਨਾ ਪੁੱਟਦੇ ਸੀਗੇ। ਉਹ ਗਾਣੇ ਸੀ ਜਿਵੇਂ ਚਿੱਟੀ ਕੋੜੀ ਤੇ ਕਾਠੀ ਤਿੱਲੇਦਾਰ ਨਹੀਂ ਹੋ, ਗਾਣੇ ਬਣੇ ਨੇ। ਕੀ ਦਾਦਾ ਕੁੱਟਦੇ ਜੀ ਸੀ? ਫਿਰ ਨੇਜ਼ਾ ਪੱਟਦੇ ਸੀਗੇ। ਹਾਂਜੀ ਚਲੋ ਉਹ ਪੱਟ ਵੀ ਕੀ ਸਕਦਾ ਅੱਜ ਵੀ ਕਰਦੇ। ਉਹ ਤੂੰ ਨੇਜ਼ੇ ਪੁੱਟਣ ਵਾਲੇ ਦਾ ਪੁੱਤ ਹੈ। ਓਏ ਹੋਏ ਸਾਡੇ ਘਰ ਹੋਰ ਪੱਟ ਵੀ ਕੀ ਸਕਦੇ ਮੇਰੇ ਆਦਮੀ ਸਾਡੇ ਘਰ 34 ਪੱਗਾਂ ਪਈਆਂ ਸ਼ਿਮਲੇ ਵਾਲੀਆਂ ਧੋਖੇ ਹਾਂਜੀ ਵਾਲੀਆਂ। ਵੀ ਤੇ ਜੋਰ ਨਹੀਂ ਨਿਕਲ ਕੇ ਚਲ ਗਏ ਪੱਗਾ ਉੱਥੇ ਪੱਗਾਂ ਛੱਡ ਗਏ। ਪਈਆਂ ਮੇਲਾ ਲੱਗਦਾ ਸੀਗਾ, ਮੇਲਾ ਸ਼ਾਲਾਮਾਰ ਪਿੰਡ ਦੇ ਵਿੱਚ ਮੌਜ ਮੇਲਾ ਹਾਏ ਮਸਤੀ ਮੇਲਾ ਅੱਛਾ ਜੀ ਉਹ ਚ ਮੌਜ ਕੌਣ ਕਰਦਾ ਸੀ ਤੈਨੂੰ ਕਰਦਾ ਕੋਈ ਮੇਲਾ ਚੱਲਿਆ। ਯਾਰ ਆ ਜਾ ਯਾਰ, ਉਹ ਤੇਰਾ ਆਪਣੇ ਦੁੱਖ ਸੁਣਾ ਰਿਹਾ ਦਾਦੇ ਦੇ ਤੱਕ। ਦੁੱਖ ਨਹੀਂ ਜੀ ਖੁਸ਼ੀ ਹੈ। ਅੱਛਾ ਯਾਰ ਮੈਂ ਹਰ ਪ੍ਰੋਗਰਾਮ 'ਚ ਨਾ ਇਹਦੇ ਦਾਦੇ ਦਾ ਨਾਂ ਚੇਂਜ ਹੁੰਦਾ। ਹਾਂਜੀ ਹੁਣ ਸਾਡੇ ਪ੍ਰੋਗਰਾਮ ਜਿਹੜੇ ਕਿਹਨਾਂ ਦੱਸਿਆ ਕਿਹੜਾ ਮੁਬਾਰਕ ਘੋੜੀ ਵਾਲਾ। ਮੁਬਾਰਕ ਘੋੜੀ ਵਾਲਾ, ਪਿਛਲੇ ਸ਼ੋਅ 'ਚ ਦਾਦੇ ਦਾ ਹੋਰ ਨਾਂ ਸੀ। ਦੀਨ ਮੁਹੰਮਦ ਦੀਨ ਮੁਹੰਮਦ। ਤੇਰੇ ਦਾਦੇ ਹੋਏ ਨੇ। ਸਰਦੀ ਆਈ ਥੋੜੀ ਜਿਹੀ ਮੈਨੂੰ ਪਾ ਲੈਂਦਾ। ਤਿੰਨ ਦਾਦੇ ਹੋਏ ਨੇ ਦੁਨੀਆ ਤੇ। ਹਾਂਜੀ। ਹਾਂ ਦਾਦਾ ਮੁਬਾਰਕ ਘੋੜੀ ਵਾਲਾ, ਹਾਂ ਹਾਏ ਹਾਏ ਦਾਦਾ ਦੀਨ ਮੁਹੰਮਦ, ਹਾਂ। ਮਿੱਠਨ ਦਾ ਤਾਂ ਨਹੀਂ ਮਿੱਥਨ ਦਾਦਾ ਨਹੀਂ ਹੈ, ਦਾਦਾ ਦਾਈ ਮੁਹੰਮਦ। ਇਹ ਤਿੰਨ ਦਾਦੇ ਤਿੰਨੇ ਭਰਾ ਸੀਗੇ। ਦਾਦਾ ਦੇਰਗੜ ਦਾ। ਤੀਸਰ ਚੱਲੀ ਦਾਦੇ ਨੇ, ਤੀਸਰ ਚੱਲੀ ਹੈ ਪੂਰੇ ਮਕਾਮ ਕੀਤਾ, ਕਾਇਨਾਤ ਤੇ ਰਾਜ ਕੀਤਾ ਮੇਰੇ ਦਾਦੇ ਨੇ। ਅੱਛਾ ਐਡੀ ਦੇਗ ਨਿਕਲੀ ਸਾਰੀ ਸੱਚੀ 7 ਤੈਹੀ ਦੇਗ ਸੀਗੀ। ਉਹ ਕੀਤੀ ਕੀ ਫਿਰ? ਕਰਨੀ ਕਾਹਨੂੰ ਕੀ ਆ? 26 ਰੁਪਏ ਦੀ ਵਿਕੀ ਸਾਰੀ। ਨਹੀਂ ਨਹੀਂ ਸਾਰੀ ਨਹੀਂ, ਵਿੱਚ ਯਕੂਤ ਮਰਜਾਨ ਫਰੋਜ਼ੇ ਨੀਲਮ ਯਮਨੀ ਪਹਿਲੀ ਤੈਰ ਉਹ ਸੀਗੀ। ਇੰਨੇ ਕਰਕੇ ਉੱਤੇ ਪੱਟੀ ਆ। ਅੱਛਾ ਅੱਛਾ ਮੈਂ ਚੰਗਦਾਰ ਕੇ ਬਜ਼ੁਰਗ ਦੇਖਨੇ ਵੇਚਦੇ ਆ ਹਾਚੀ ਦਾ। ਹਾਂਜੀ, ਉਹ ਸੰਦਾ ਤਾਂ ਉਹ ਨਹੀਂ ਸਰ, ਉਹ ਬਿਲਕੁਲ ਨਹੀਂ ਸਰ। ਮੇਲਿਆਂ ਤੇ ਵੇਚਦੇ ਨੇ ਉਹ ਸ਼ੀਸ਼ੇ ਦੇ ਰੈਕ ਚ ਐ ਕਰਕੇ ਖੋਲਦੇ ਆ ਦੇਖੋ ਜੀ ਯਾਰ। ਅੱਛਾ 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 ਇਹ ਪਹਿਲੀ ਤੈਰ ਪੱਥਰਾਂ ਦੀ ਪੱਟੀ ਹੈ, ਫਿਰ ਲੱਗਿਆ ਉੱਤੇ ਰੱਖਿਆ ਸੀ ਕੇਲੇ ਦਾ ਵਰਕਾ। ਹਾਂ। ਕੇਲੇ ਦਾ ਪਤਾ ਨਹੀਂ ਉਹਦਾ ਵੱਡਾ, ਉਹ ਡਬਲ ਫੋਲਡ ਕਰਕੇ ਰੱਖਿਆ। ਉਹ ਮੇਰੇ ਨਾਲ ਉਹ ਫਿਰ ਚੁੱਕੇ ਵੇਲੇ ਜੇ ਤੁਸੀਂ ਇਦਾਂ ਕਿ ਮੈਂ ਗੋਭੀ ਕੱਢ ਲੈਣੀ ਜੇ ਵੇਲੋ ਤੁਸੀਂ ਹੁਣ ਯਾਰ ਨਾ ਠਹਿਰ ਜੋ ਹਾਲੇ ਉਹ ਤੇ ਇੰਨਾ ਹੀ ਸੀ, ਇੱਕ ਪਰਦਾ ਸੀ ਅੱਗੇ। ਫਿਰ
ਵਿੱਚ ਫਿਰ ਸੋਨੇ ਆਹਾ ਸੋਨਾ ਸਾਰਾ ਹੀ ਉਹ ਸਾਰਾ ਸੋਨਾ ਕੱਢਿਆ ਫਿਰ ਥੱਲੇ ਗਏ ਨਾ ਫਿਰ ਇੱਥੇ ਕੇਲੇ ਦਾ ਪਤਾ ਰੱਖਿਆ ਹੋਇਆ ਅੱਛਾ ਜੀ, ਇੱਕ ਸੀਰੀਅਸ ਗੱਲ ਆ, ਅੱਲਾਹ ਤੁਹਾਡੀ ਜਿਹੜੀ ਜਦੋਂ ਕਹਿੰਦੇ ਇਦਾਂ ਦੀ ਸ਼ੈ ਨਿਕਲਦੀ ਸੀ ਤੇ ਨਹੀਂ ਗਵਰਨਮੈਂਟ ਵਗੈਰਾ ਤਹਿਵੀਲ ਚ ਵੀ ਲੈਂਦੀ ਤੇ ਫੜੇ ਵੀ ਜਾਂਦੇ ਸੀ, ਤੁਹਾਡੇ ਚ ਪੈਸਾ ਨਹੀਂ ਮਿਲਦਾ। ਉਦੋਂ ਗਵਰਨਮੈਂਟ ਹੁੰਦੀ ਨਹੀਂ ਸੀ ਉਦੋਂ ਹਰ ਘਰ ਦੀ ਆਪਣੀ ਗਵਰਨਮੈਂਟ ਆਪਣੀ ਹੁੰਦੀ ਸੀ। ਗਵਰਨਮੈਂਟ ਪਹਿਲੇ ਦਿਨ ਤੋਂ ਹੀ ਸੀਗੀ। ਉਹ ਸਹੀ ਕਹਿ ਰਹੇ ਆ ਉਸਤਾਦ ਜੀ ਉਦੋਂ ਸੋਸ਼ਲ ਮੀਡੀਆ ਤੇ ਓਏ ਅੱਲਾ ਦੇ ਬੰਦੇ ਅੱਜ ਵੀ ਹੁਣ ਤੇਰਾ ਘਰ ਆ ਨਾ ਹਾਂਜੀ ਰਜਿਸਟਰੀ ਤੇਰੇ ਨਾਮ ਹਾਂਜੀ 50 ਸਾਲ ਤੋਂ ਤੇਰੇ ਨਾਮ ਰਜਿਸਟਰੀ ਹੈ। ਉਸ ਘਰੋਂ ਅੱਜ ਤੇਲ ਨਿਕਲ ਆਉਂਦਾ ਓਏ ਉਹ ਤੇਰਾ ਨਹੀਂ ਹੈਗਾ, ਆ ਮਿੱਠਾ ਨਿਕਲਾ ਤੇ ਵਿੱਚ ਅਸਾਂ ਕੈਸੀ ਗੱਲ ਸਾਈ ਤੇਲ ਨਿਕਲਾ ਮੈਂ ਹੁਕੂਮਤ ਦਾ ਹਕੂਮਤ ਦਾ। ਕੁਛ ਚੋਰ ਚਿਕਾਰੀ ਕੋਈ ਡਾਕੂ ਨਿਕਲਾ ਉਹ ਮੇਰਾ ਬਸ ਸੱਪ ਨਿਕਲਾਵੇ ਉਹ ਵੀ ਤੇਰਾ। ਉਹ ਵੀ ਮੇਰਾ ਕੋਈ ਦੋ ਦੇ ਪਛਾਣ ਨਿਕਲਾ ਵੀ ਮੇਰੀ ਤੇ ਸਿਰਫ ਚੀਜ਼ ਲੈਂਦੀ ਆ ਲੈਣ ਵਾਲੀ। ਤੇ ਸੱਚੀ ਗੱਲ ਆ ਮੇਰੇ ਦਾਦਾ ਜੀ ਦੋਵੇਂ ਅੱਖਾਂ ਬੰਦ ਕਰਕੇ ਮੁਬਾਰਕ ਘੋੜੀ ਵਾਲਾ ਦੇਖ ਰੱਖਣਾ ਮੇਲੇ ਦੇ ਵਿੱਚ ਦਿਲ ਖਰਾਬ ਆ ਜਾਏਗਾ ਮੁਬਾਰਕ ਘੋੜੀ ਵਾਲਾ ਬਾਣਾ ਆ ਮੁਬਾਰਕ ਘੋੜੀ ਵਾਲਾ ਬਾਣਾ ਆ ਆ ਸੀ ਇੱਧਰ ਦੇਖੋ ਯਾਰ ਜੱਟ ਕਿਹੜਾ ਵਾ, ਇਹਦੀ ਹਰ ਹਰਕਤ ਜਿਹੜੀ ਨਾ ਢਾੜੀਆਂ ਕੀ ਢਾੜੀਆਂ ਵਰਗੀ ਨਹੀਂ, ਉਹੀ ਆ। ਐ ਹੁਣ ਮੁਬਾਰਕ ਦਾਦੇ ਦਾ ਨਾਮ ਮੁਬਾਰਕ, ਮੁਬਾਰਕ ਕਵਾਲ ਹੁੰਦਾ। ਹਾਂ ਸਮਝ ਆ ਰਹੀ ਗੱਲ ਦੀ? ਆ ਜਿਹੜੇ ਤਾਈਆਂ ਦੇ ਦਾਦਿਆਂ ਦੇ ਨਾਮ ਹੁੰਦੇ ਸ਼ਫੀਕ, ਇਬਰਾਹੀਮ, ਇਸਮਾਈਲ, ਸਦੀਕ, ਯਕੂਬ, ਹਾਂ ਮੁਬਾਰਕ। ਅੱਛਾ ਸੋਨਾ ਵੀ ਲੱਭੇ ਤੇ ਦੇਗ ਉਹ ਕਿ ਦੇਗ ਜਿਹੜੇ ਪਕਵਾਨ ਟੈਪ ਲਾ ਕੱਲੀ ਦੇਖ ਨਹੀਂ ਲੱਭੀ, ਸੈਣ ਵਾਲੀਆਂ ਲੱਕੜਾਂ ਵੀ ਲੱਭੀਆਂ ਨਾਲ ਚੁੱਕਣ ਵਾਲੀਆਂ। ਬਾਈਆਂ ਹਾਂ ਔਰ ਜਿਹੜੀ ਉਹਦੀ ਜ਼ੰਜੀਰੀ ਸੀ ਉਹ ਵੀ ਸੋਨੇ ਦੀ ਸੀ, ਜਿਹੜੀਆਂ ਦੋ ਲੱਕੜਾਂ ਚ ਜ਼ੰਜੀਰੀ ਹੁੰਦੀ ਹੈ। ਔਰ ਉਹਨਾਂ ਦੇ ਉਹ ਲੱਕੜਾਂ ਨੂੰ ਜਿਹੜੇ ਬਈਆਂ ਬਾਈਆਂ ਸੀ ਨਾ ਮੁੱਠਾਂ ਲੱਗੀਆਂ ਸੀ ਉਹ ਵੀ ਸੋਨੇ ਦੀਆਂ। ਓਏ। ਉਹ ਕਿਸੇ ਤਾਜਰ ਨੇ ਸਾਨੂੰ ਮਕਾਨ ਮਿਲ ਗਿਆ ਸਸਤਾ, ਦਾਦਾ ਹੀ ਕਹਿੰਦੇ ਦਾਦੀ ਜਦੋਂ ਇਹ ਵਾਕਿਆ ਦੱਸਦੀ ਦਾਦੀ ਰੋਂਦੀ ਹੈ ਤਾਹਾ ਬਾਰ-ਬਾਰ। ਸਾਡੇ ਕੋਲ ਦਾਦੀ ਚੁੱਪ ਨਹੀਂ ਸੀ ਕਰਾਈ ਜਾਂਦੀ, ਜਦੋਂ ਦੇਖ ਵਾਲਾ ਵਾਕਿਆ ਦਾਦੀ ਨੇ ਸੁਣਾਉਣਾ ਦਾਦੀ ਨੇ ਬਾਰ-ਬਾਰ ਕਹਿਣਾ ਉਹ ਫਿਰ ਗਵਰਨਮੈਂਟ ਲੈ ਗਈ ਸਾਰਾ ਕੁਝ। ਇਹ ਤਾਂ ਗਵਰਨਮੈਂਟ ਤੋਂ ਲੱਗੀ ਗਵਰਨਮੈਂਟ ਤਾਂ ਹੁੰਦੀ ਨਹੀਂ ਸੀ। ਜਦੋਂ ਸਰਪੰਚ ਹੁੰਦਾ ਸੀ ਲੰਬੜ ਹੁੰਦਾ ਸੀ ਚੇਅਰਮੈਨ ਹੁੰਦਾ ਸੀ ਯਾਰ ਕਿੱਥੇ ਗਿਆ ਸਾਰਾ ਕੁਝ ਫਿਰ? ਤੁਰਕੀ ਚ ਸੀ ਤੁਸੀਂ ਇਸਤਗਫਾਰ ਕੀ ਕਰਦੇ ਕਿੱਥੇ ਗਿਆ ਅੱਖ ਖੋਲ ਗਈ ਨਾ ਦਾਦਾ ਜੀ ਦੀ ਆ ਕਲੈਬ ਜੀ ਓਏ ਹੋਏ ਵਾਹ 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 ਦਾਦੇ ਦੇ ਦਾਦੀ ਦੇ ਕਲੈਪ ਕਿਆ ਕਹਿ ਕੈਸੇ ਮਸਨੂਹੀ ਬੰਦੇ ਦੇ ਪੋਤੇ ਖੁਆਬਾਂ ਵਾਲੇ ਦਾਦੇ ਦਾ ਪੋਤਾ ਤੋਂ ਡ੍ਰੀਮ ਦਾਦਾ ਵੀ ਤੇਰਾ ਅੱਖ ਖੁੱਲੀ ਤੇ ਨਾ ਤੂੰ ਪੋਤਾ ਤੇ ਨਾ ਉਹ ਦਾਦਾ। ਉਸਤਾਦ ਜੀ ਇੱਥੇ ਹੀ ਗਿਆ ਸੀ ਅੱਖ ਕੋਲੇ ਭਾਜੀ ਮੇਰੇ ਦਾਦੇ ਨੂੰ ਉਸਤਾਦ ਜੀ ਲੱਭੀ ਸੀ ਸੁਰਮੇਦਾਨੀ। ਉਹ ਚਾਹੀਦਾ ਦਾਦਾ ਕੱਢੇ ਨਹੀਂ ਹਕੀਕਤ ਬਾਤ ਓਏ ਸੁਰਮੇਦਾਨੀ ਪਹਿਲੇ ਦਾਦੇ ਤੂੰ ਤੇਰੇ ਸੁੱਤੇ ਪਏ ਕਿ ਜਾਗਦੇ? ਸੁੱਤੇ ਪਏ ਉਹ ਨਹੀਂ ਜਾਗਦੇ ਉਸਤਾਦ ਜੀ, ਹਕੀਕਤ ਗੱਲ ਆ। ਹੁਣ ਕੋਈ ਸਾਲਿਆ 10 ਮਿੰਟ ਤੱਕ ਗੱਲ ਸੁਣਾ ਕੇ ਮੁੜ ਕੇ ਅੱਖ ਖੋਲ ਲੈਣੀ। ਮੱਕੂ ਵਾਲੇ ਜਦੋਂ ਆਏ ਆ ਉੱਥੇ ਇੰਡੀਆ ਤੋਂ ਇੰਡੀਆ ਤੋਂ ਜਦੋਂ ਉੱਠ ਓਏ ਕੇ ਆਹੋ ਆਏ ਆ, ਦੇਖੋ ਨਾ ਹੁਣ ਇੰਨਾ ਕੁਝ ਕਰਕੇ ਤੇ ਕਹਿੰਦਾ ਵੀ ਅੱਖ ਖੋਲ ਗਈ ਲੈ ਉਸਤਾਦ ਅਦੀ ਜੀ। ਬੇਵਕੂਫ ਬੈਠੇ ਤੇ। ਨਹੀਂ ਮੇਰੀ ਦਾਦੀ ਦੱਸਦੀ ਆ, ਮੇਰੀ ਦਾਦੀ ਨੇ ਦੱਸਿਆ ਕਿ ਮੇਰੀ ਦਾਦੀ ਦਾ ਭਾਈ ਕੁਛ ਨਾ ਕੁਛ ਦੱਸਦਾ ਜਾਂਦੀ ਹੁਣ ਯਕੀਨ ਕਰੀ ਜਾਈਏ। ਜਦੋਂ ਇੱਕ ਮਿੰਟ ਦਾਨਿਸ਼ ਇਹਦੀ ਦਾਦੀ ਨਾ ਉਸਤਾਦ ਜੀ ਹਰ ਮਹੀਨੇ ਕੋਈ ਨਾ ਕੋਈ ਸ਼ੈ ਹੁਣ ਉਹ ਪਿੱਛੇ ਰਜਿਸਟਰੀ ਨਿਕਲ ਆਈ ਹੈ ਖੋਖਰ ਵਾਲੀ ਹੁਣ ਦੇਖੋ ਉਹ ਤਾਂ ਯਾਰ ਅੱਛਾ ਸਾਹਮਣੇ ਖੁੱਲੀ ਅੱਛਾ ਸਾਰੀ ਜ਼ਿੰਦਗੀ ਸੁਣਦੇ ਆਏ ਵੀ ਕਾਲੂ ਨਾਈ ਹਾਂਜੀ। ਮਹੀਨਾ ਕੁ ਪਹਿਲੇ ਸਾਨੂੰ ਨਵੀਂ ਕਹਾਣੀ ਸੁਣਾਤੀ ਜੀ ਸਾਡੇ ਕੁਝ ਕਾਗਜ਼ਾਤ ਨਿਕਲ ਆਏ ਨੇ ਹਾਂਜੀ ਉਹਦੇ ਤੇ ਅਸੀਂ ਖੋਖਰ ਆ। ਹਾਂਜੀ ਉਸਤਾਦ ਜੀ ਇਹਦੀ ਦਾਦੀ ਮਹੀਨੇ ਬਾਅਦ ਕੋਈ ਆਈਟਮ ਕੱਢਦੀ ਮਹੀਨਾ ਪਹਿਲੇ ਖੋਖਰ ਹੋ ਗਿਆ। ਹਾਂਜੀ ਖੋਖਰ ਮੇਰਾ ਬਖੁਰ ਨਾਮ ਹੋ ਗਿਆ। ਉਹ ਯਾਰ ਮੈਨੂੰ ਤਾਂ ਤੁਹਾਡੇ ਸਾਰਿਆਂ ਤੇ ਯਕੀਨ ਨਿਕਲੇ ਕੀ ਉਸਤਾਦ ਜੀ ਹੁਣ ਗੱਲ ਸੁਣ ਲਈਏ। ਜਦੋਂ ਉਧਰੋਂ ਆਏ ਨਾ ਦਾਦਾ ਅੱਬੂ ਉਹ ਪੁਰਾਣੀਆਂ ਕੰਧਾਂ ਬਣੀਆਂ ਸੀ, ਮਕਾਨ ਬਣਾਉਣ ਲੱਗੇ ਸੀਗੇ। ਮੰਗਦੇ ਆ ਨੇ ਕਿ ਦਾਦਾ ਭਾਜੀ ਭਾਵੇਂ ਮੰਗਦੇ ਨੇ ਹੁਣ ਦਾਦਾ ਹੀ ਦਾਦਾ ਅੱਬੂ ਕਹਿਣਾ ਕਹਿਣਾ ਨਾ ਮਜਬੂਰੀ ਆ ਕੀ ਕਵੇ। ਹਾਂਜੀ ਇਹਦੀ ਦਾਦਾ ਅੱਬੂ ਇਸ ਤਰ੍ਹਾਂ ਨਾ ਉਹਨਾਂ ਨੂੰ ਕਿ ਦਾਦਾ ਅੱਬੂ ਜੀ ਉਹ ਵੀ ਕਹੋ ਨਾ ਦਾਦਾ ਅੱਬੂ ਜੀ ਜਦੋਂ ਆਏ ਆ ਉਸਤਾਦ ਜੀ ਉਹਨਾਂ ਨੇ ਕੰਧ ਢਾਈ ਆ ਉਸਤਾਦ ਜੀ 7 ਫੁੱਟ ਦੀ ਸੁਰਮੇਦਾਨੀ ਨਿਕਲੀ ਵਿੱਚੋਂ 7 ਫੁੱਟ ਦੀ ਸੁਰਮੇਦਾਨੀ ਸੁਰਮੇਦਾਰੀ ਨੇ ਕਿਤੇ ਮਜ਼ਾਇਲ ਨਿਕਲ ਆਈ ਉਹ ਮਾਮਾ ਚਾਂਦੀ ਦਾ ਉਸਤਾਦ ਜੀ ਅਸੀਂ ਮੈਂ ਵੀ ਕੰਗਣ ਪਾਏ ਬਣਾ ਕੇ ਉਹਦੇ ਛੋਟੇ ਬੱਚਿਆਂ ਦੇ ਪਾਉਂਦੇ ਨਹੀਂ ਕਹਾ ਮੈਂ ਆਪਣੇ ਅਧਿਆਪਕ ਵੀ ਪਾਏ ਉਹ ਹਜੇ ਤੱਕ ਸਾਡੇ ਕੋਲ ਪਿਆ ਵਾ। ਕਿੱਡੀ ਗੱਲ ਤੇ ਕਰੇ ਚਾਂਦੀ ਸੋਨੇ ਦਾ ਸੁਰਮ ਚੂਲਾ ਦੇਵੇ ਚਾਂਦੀ ਦੀ ਸੁਰਮੇਦਾਨੀ ਉਹ ਲੇਕਿਨ ਸੁਰ ਉਹ ਜਿਹੜੀ ਵਿੱਚ ਹੁੰਦੀ ਨਹੀਂ ਸਾਜੀ ਸੀਖ ਫੇਰਨ ਵਾਲੀ ਉਹ ਨਹੀਂ ਲੱਭੀ ਸੁਰਮਚੂ ਅੱਜ ਫਿਰਦੇ ਰਹੇ ਹੋ ਓ ਹੋ 7 ਫੁੱਟ ਦੀ ਸੁਰਮੇਦਾਨੀ ਲੱਭ ਗਈ ਤੈਨੂੰ ਤੇ ਹੁਣ ਵਿੱਚ ਸੀਖ ਨਹੀਂ ਹੈਗੀ। ਉਹ ਨਹੀਂ ਹੈਗੀ ਸਾਨੂੰ ਉਹ ਬੜੀ ਪਰੇਸ਼ਾਨੀ ਉਹ ਸੁਰਮੇਦਾਨੀ ਜੋ ਉਹਦੀ ਸ਼ਕਲ ਸੁਰਮੇਦਾਨੀ ਸੀ ਲੇਕਿਨ ਉਹ ਚਾਟਾ ਪਾਈਦਾ ਸੀ। ਅੱਛਾ ਇਹ ਜੇ ਤੇਰੇ ਕੋਲ ਸੀਖ ਰਹੀ ਹੈਗੀ ਤੂੰ ਉਹਦੇ ਵਿੱਚ ਕਈ ਤਾਂ ਡੰਡਾ ਦੇ ਲਾ ਉਹਦਾ ਸੁਭਾ ਪਾ ਲੈ ਤੂੰ ਕਰਕੇ ਹਾਂਜੀ ਸੀਗ ਨਸੀ ਹੈ ਭਿੰਡੀ ਵਿੱਚ ਪਾ ਕੇ ਉਹਦੇ ਨਾਲ ਉਹਨੇ ਪਿੰਡੀ 7 ਫੁੱਟ ਦੀ ਆ ਦੀ ਮਰੇ ਉਸਤਾਦ ਜੀ 7 ਫੁੱਟ ਵਾਲੀ ਚ ਗੰਨਾ ਭਿਓ ਗਿਆ ਅੱਖਾਂ 'ਚ। ਨਹੀਂ ਯਾਰ ਉਹ ਸੁਰਮੇਦਾਨੀ ਬਣੀ ਹੋਊਗੀ ਚਾਂਦੀ ਦੀ ਲੇਕਿਨ ਉਹ ਨਹੀਂ ਵੀ ਜਿਹਦੇ ਚੋਂ ਕੱਢ ਕੇ ਪਾਉਣਾ ਉਹ ਏਡੀ ਕੀ ਹੁੰਦੀ ਹੈ ਕਹਾਣੀ ਖੁਦਾ ਦਾ ਰਾਜ ਯਾਰ ਤਬੀਅਤ ਨਹੀਂ ਸਹੀ। ਇੱਕ ਮਿੰਟ ਉਸਤਾਦ ਜੀ ਚਲੋ ਜੀ 7 ਫੁੱਟ ਧੜ ਤੋਂ ਉੱਚੀ ਬਣਦੀ ਆ ਤੇਰਾ ਦਾਦਾ ਜਿਹੜਾ ਸੀ ਇੰਜ ਕਰ ਉਹ ਢੇਲ ਕੇ ਪਾਉਂਦਾ ਸੀ ਸੁਰਮਾ। ਹਾਂਜੀ 2 ਵਾਰੀ ਯਾਰ ਕਈਆਂ ਖੁੱਡੀਆਂ ਹੋ ਗਈਆਂ ਜੀ ਉਸਤਾਦ ਜੀ। ਓਏ ਸੁਰਮੇਦਾਰੀ ਕਿਤੇ ਭੜੋਲਾ ਲੱਭਾ ਹੀ ਓਏ ਆਹ ਜਿਹੜੇ ਸੰਭਲ ਹੁੰਦੇ ਆ ਸੰਭਲ ਬਿੰਗੇ ਹੋ ਗਏ ਉਹ ਕਿਤੇ ਵਿੱਚ ਵੱਜਦੀ ਨਹੀਂ ਕੰਧ ਤੇ। ਅੱਛਾ ਉਹ ਕਿੱਥੇ ਸਾਰਾ ਕੁਝ ਹਾਲਾਤ ਤੇ ਤੇਰੇ ਕੱਖ ਵੀ ਨਹੀਂ ਤੇ ਹਾਂਜੀ ਗੱਲ ਸੁਣ ਲਓ ਪਾਕਿਸਤਾਨ ਜਦੋਂ ਬਣਿਆ ਕਿੰਨੀ ਦੇਰ ਹੋ ਗਈ ਦੱਸੋ
ਕਿੰਨੀ ਦੇਰ ਹੋ ਗਈ ਖਾਨ 80 ਸਾਲ ਹੋ ਗਏ ਯਾਰ 80 ਸਾਲ ਹੋ ਗਏ 80 ਸਾਲ ਦੇ ਵਿੱਚ ਦਾਦਾ ਅੱਬੂ ਨੇ ਗਾਂ ਜਦੋਂ ਮੇਰੇ ਵੱਲ ਪੈਦਾ ਹੋਏ ਉਹਨਾਂ ਨੂੰ ਕੰਗਣ ਬਣਾਤੇ, ਮੇਰੀ ਫੁੱਫੀਆਂ ਨੂੰ ਕੰਗਣ ਉਹ ਬਗੈਰ ਤਾਂ ਤੂੰ ਹੁਣੇ ਕਿਹਾ ਵਾ ਕਿ ਮੈਂ ਵੀ ਪਾਇਆ, ਮੈਂ ਅੱਗੋਂ ਆਪਣੇ ਬੱਚੇ ਨੂੰ ਵੀ ਪਵਾਇਆ। ਹਾਂਜੀ ਉਹ ਸਾਨੂੰ ਦੇ ਗਏ ਨਾ। ਕਿੱਥੇ ਆ ਉਹ? ਉਸਤਾਦ ਜੀ ਮੇਰੇ ਕੋਲ ਹੁਣ ਸ਼ਤਾਂਕ ਰਹਿ ਗਿਆ ਬਸ। ਹੈਂ? ਸ਼ਤਾਂਕ ਰਹਿ ਗਈ ਚੱਲ ਬਸ ਕਰ। ਯਾਰ ਤੇਰੇ ਦਾਦਾ ਜੀ ਉਦੋਂ ਬਲੰਦੀ ਫਿਲਮ ਚ ਆਏ ਆ ਵੀ ਇੰਨਾ ਯਾਰ ਬਸ ਕਰੋ ਯਾਰ, ਕੋਈ ਗੱਲ ਉਹ ਕਰੋ ਯਾਰ ਜਿਹੜੀ ਕੋਈ ਯਾਰ ਗੱਲ ਕਿਉਂਕਿ ਨਿੱਕੇ ਨਿੱਕੇ ਬੱਚਿਆਂ ਨੂੰ ਤੁਸੀਂ ਇੱਥੇ ਗੱਲਾਂ ਕਿਉਂ ਦੱਸਦੇ? ਐਡੀ ਵੱਡੀ ਸੁਰਮੇਦਾਨੀ ਹੈ, ਉਹਦੇ ਸੁਰਮ ਚ ਦੇ ਉੱਤੇ ਝੰਡਾ ਵੀ ਲੱਗਾ ਵਾ, ਇਹ ਅੱਖ ਚ ਪਾਓ ਉਹ ਵੀ ਲਹਿਰਾਂਦਾ ਨਾਲ। ਓਏ ਇਹਨਾਂ ਨੇ ਕਿਤੇ ਸੂਰਮਾਦਾਨੀ ਨਿਕਲੀ ਹੈ। ਸੁਰਮੇ ਨਹੀਂ, ਸੂਰਮੇ। ਹਾਂ ਸਾਹਿਬ ਸੱਚੀ ਉਸਤਾਦ ਜੀ ਇਸ ਗੱਲ ਐ ਨਹੀਂ ਸ਼ਾਹਦਵਾ ਚਿੜੀਆਂ ਫੜਨ ਦਾ ਮੁਕਾਬਲਾ ਹੋਇਆ, ਮੇਰੇ ਦਾਦਾ ਜੀ ਮੁਬਾਰਕ ਘੋੜੀ ਵਾਲੇ ਓਏ ਦਰਖਤਾਂ ਵੱਜ ਗਿਆ ਭਾਈ ਬੜੀ ਚਿੜੀ ਕੀ ਫੜਨ ਦਾ? ਚਿੜੀਆਂ ਫੜਨ ਦਾ। ਨਹੀਂ ਤੁਹਾਡਾ ਖਾਨਦਾਨ ਇੰਨਾ ਫਜ਼ੂਲ ਕੰਮ ਕਰਦਾ। ਖੁਦਾ ਦਾ ਨਾਮ ਪੂਰੇ ਪਿੰਡ ਦੇ ਬੱਚਿਆਂ ਦੀਆਂ ਚੀਕਾਂ ਕਢਾਤੀਆਂ। ਉਹ ਬੱਚਿਆਂ ਨੂੰ ਦੱਸਿਆ ਕਿ ਉਹ ਚਾਹ ਆਲਣੇ ਦੇ ਵਿੱਚ ਚਿੜਨੀ ਹੈ, ਉਹ ਮੰਤਰ ਪੜ੍ਹਦੇ ਸੀਗੇ, ਚਿੜੀ ਕਿਉਂ ਕਰਦੀ ਆ ਕੇ ਇੱਥੇ ਬੈਠੀ ਸੀ। ਜਿਹੜੇ ਦਾਦਾ ਜੀ ਚਿੜੀਆਂ ਫੜਨ ਦੇ ਨਾ, ਇਹ ਫਿਰ ਥੱਲੇ ਗੱਡੀਆਂ ਵੀ ਨਹੀਂ ਜੇ ਹੈ। ਹਾਂ ਸਾਜੀ ਸਾਡੇ ਹੱਥ 'ਚ ਇੱਕ ਦਰਖਤ ਵਾ, ਉਹਦੇ ਮੇਰੇ ਸਾਹਮਣੇ ਮੈਂ ਛੋਟਾ ਜਿਹਾ ਸੀ, ਦਾਨਿਸ਼ ਸਾਹਿਬ ਤੋਤਾ ਵੜਿਆ ਵਾ, ਹਜੇ ਤੱਕ ਬਾਹਰ ਨਹੀਂ ਨਿਕਲਿਆ ਸਾਹਿਬ। ਕਿੱਥੇ? ਉਹ ਦਰਖਤ ਦੇ ਵਿੱਚ। ਸਮਝੋ ਗੱਲ ਬਾਰੇ ਪਤਾ ਨਹੀਂ ਜਿੰਨ ਸੀ, ਪਤਾ ਨਹੀਂ ਕੀ ਸੀ, ਮੈਂ ਨਹੀਂ ਯਾਰ ਜਾਓ ਦੇਖਿਆ ਯਾਰ, ਬਾਹਰ ਆਇਆ। ਮੈਨੂੰ ਇੰਨਾ ਪਤਾ ਵਾ, ਮੈਨੂੰ ਸਿਆਣਿਆਂ ਨੇ ਇਹਨਾਂ ਦੱਸਿਆ ਕਿ ਜਦੋਂ ਇਹ ਪਾਰਟੀਸ਼ਨ ਹੋਈ ਨਾ ਇੰਡੀਆ ਪਾਕਿਸਤਾਨ ਦੀ, ਕਈ ਬੰਦੇ ਉਹਨਾਂ ਨੇ ਦੱਬਿਆ, ਉਦੋਂ ਬੈਂਕ ਨਹੀਂ ਸੀ ਹੁੰਦੇ, ਲੋਕਰ ਨਹੀਂ ਸੀ ਹੁੰਦੇ। ਲੋਕੀ ਕੀ ਕਰਦੇ ਸੀ, ਜਿਹਦੇ ਕੋਲ ਮਾਲ ਜ਼ਿਆਦਾ ਨਾ, ਉਹ ਕਿਸੇ ਚੀਜ਼ 'ਚ ਪਾ ਕੇ ਦੱਬ ਕੇ ਥੱਲੇ ਦੱਬ ਦਿੰਦੇ ਸੀ। ਮਹਿਫੂਜ਼ ਕਰ ਇਹ ਮੈਂ ਜੈਨੂਅਲ ਸੁਣਿਆ ਜੀ ਹਾਂਜੀ। ਕਿ ਇਹ ਤਕਰੀਬਨ ਤਾਰੀਖ ਗੱਲ ਹੈ, ਤਾਰੀਖ ਸਾਜ਼ ਕੇ तमाम ਲੋਕ ਜਦੋਂ ਇੰਡੀਆ ਚ ਆਏ ਉਹ ਜ਼ਮੀਨ 'ਚ ਹੀ ਦੱਬਦੇ ਰਹੇ, ਸੋਨਾ ਪੈਸਾ ਹਰ ਚੀਜ਼ ਜ਼ਮੀਨ। ਅੱਛਾ, ਇੱਕ ਤਾਂ ਜ਼ਮੀਨ 'ਚ, ਦੂਜਾ ਕੰਧ 'ਚ ਦੀਵਾਰ ਬਣਾਇਆ ਨਾ, ਦੀਵਾਰ ਦੇ ਵਿੱਚ ਉਹਨੂੰ ਰੱਖ ਦੇਣਾ ਕਿ ਕਿਤੇ ਬਚਾਓ ਵਾਸਤੇ, ਵੀ ਚੋਰ ਆ ਵੀ ਗਿਆ ਉਹਨੂੰ ਇਹ ਵੀ ਪਤਾ ਲੱਗ ਜੇ ਦੱਬਿਆ ਤਾਂ ਉਹਨੂੰ ਨਾ ਪਤਾ ਲੱਗੇ ਵੀ ਕਿੱਥੇ ਦੱਬਿਆ, ਹੁਣ ਸਾਰਾ ਘਰ ਤੇ ਪੁੱਟਣ ਨੂੰ ਰਿਹਾ। ਜਦੋਂ ਪਾਰਟੀਸ਼ਨ ਹੋ ਗਈ, ਉਹ ਇਧਰੋਂ ਉਧਰ ਬੜੇ ਬੰਦੇ ਗਏ ਨੇ ਆਪਣਾ ਉਹ ਪੁੱਟਣ ਲੈਣ, ਉਧਰੋਂ ਇੱਧਰ ਬੜੇ ਆਏ ਨੇ ਹਾਂਜੀ ਆਪਣਾ ਮਾਲ ਗਵਰਨਮੈਂਟ ਦੇ ਤਾਬਨ ਦੇ ਨਾਲ ਕਿ ਜੀ ਇਹ ਫਲਾਂ ਜਗ੍ਹਾ ਸਾਡਾ ਘਰ ਆ, ਅਸੀਂ ਉਹ ਪੁੱਟ ਇੱਥੋਂ ਪੁੱਟ ਕੇ ਲੈ ਕੇ ਗਏ ਨੇ। ਤੇ ਉਹ ਜਿਨ੍ਹਾਂ ਨੇ ਹੁਣ ਲੈ ਲਿਆ ਸੀ ਕਾਰੋ ਵਿਚਾਰੇ ਮਰਨ ਵਾਲੇ ਹੋਏ ਪਏ, ਦੇਖ ਕੇ ਲੈ ਜਾਓ ਭਾਜੀ ਤੁਹਾਡਾ ਹੀ ਆ। ਤੇ ਲੇਕਿਨ ਬਾਅਦ ਚ ਉਧਰ ਉਹਨੇ ਦੱਸਿਆ ਨਾ ਚਨੋੜ ਦੇ ਵਿੱਚ, ਹਾਂਜੀ ਦਾ ਕਦੀਮ ਉਹਨੇ ਕਿਹਾ ਸ਼ਹਿਰਾ ਅੱਜ ਵੀ ਤੁਸੀਂ ਇਹਦੀ ਖੁਦਾਈ ਕਰ ਲਓ, ਕੁਛ ਨਾ ਕੁਛ ਨਿਕਲੇਗਾ ਵਿੱਚ। ਤੁਹਾਨੂੰ ਲੱਭਿਆ ਸੀ ਭਾਈ ਨੂੰ ਸਾਜ। ਉਹਦੇ ਤੇ ਫਿੱਟੇ ਮੂੰਹ ਕਰ, ਉਹ ਤੇ ਛੱਡ ਅੱਲਾਹ ਆ ਸਾਹਿਬ ਝੂਠ ਕਦੀ ਨਹੀਂ ਬੋਲਿਆ, ਚਿਹਰੇ ਦਾ ਨੂਰ ਦੱਸਿਆ। ਆਂਦਾ ਤੁਸੀਂ ਘਰ ਦਾ ਵਿਹੜਾ ਪੱਟ ਕੇ ਦੇਖ ਲਓ। ਨਹੀਂ ਸਾਡੇ ਵਿਹੜੇ 'ਚ ਤਾਂ ਚੂੜਾ ਹੀ ਨਿਕਲਣਾ। ਮੇਰੀ ਗੱਲ ਤਾਂ ਸੁਣ ਲਓ, ਤੁਸੀਂ ਉਦੋਂ ਦਾ ਸੱਚ ਬੋਲਿਆ ਕਿਹੜਾ, ਮੈਂ ਤਾਂ ਹੈਰਾਨ ਨਾ ਇਹਨਾਂ ਨੇ ਨਾ ਤੁਸੀਂ ਨਹੀਂ ਤਾਂ ਵੈਸੇ ਹੁਣ ਕੋ ਨਹੀਂ ਡਿਫਾਈਨ ਕਰੋ। ਤਰੀਕ ਦੱਸਦੀ ਹੈ ਨਾ, ਤਰੀਕ ਸਾਡੀ ਦਾਦੀ ਝੂਠ ਤੇ ਨਹੀਂ ਨਾ ਬੋਲ ਸਕਦੀ। ਇਸ ਪਾਸੇ ਨਹੀਂ ਜਾਣਾ ਤੁਸੀਂ ਕਿ ਸੱਚ ਝੂਠ, ਤੁਸੀਂ ਪਾਗਲ ਹੋ ਗਏ ਇਸ ਪਾਸੇ ਗਏ ਤੇ ਇਹਨਾਂ ਤੇ ਬੇਸ਼ੁਮਾਰ ਕਰੋ ਬਸ, ਇਹਨਾਂ ਦੀਆਂ ਗੱਲਾਂ ਇਧਰੋਂ ਸੁਣੀ ਜਾਓ, ਇਧਰੋਂ ਇਧਰੋਂ ਹੀ ਕੱਢੀ ਜਾਓ। ਚਲੋ ਠੀਕ। ਹਾਂ ਸਾਹਿਬ ਕਸਮ ਖਾਣ ਵਾਲਾ ਬੰਦਾ ਜਿਹੜਾ ਮੈਨੂੰ ਨਹੀਂ ਅੱਛਾ ਲੱਗਦਾ। ਇਹ ਬੜੇ ਪੱਕੇ ਤਰੀਕੇ ਨਾਲ ਹਾਨੋਂ ਗੱਲ ਕਰਦੇ ਆ। ਅੱਛਾ ਜੀ, ਸੱਚੀ ਤਿੰਨਾਂ ਬੰਦਿਆਂ ਨੇ ਅੱਖਾਂ ਤੇ ਇੰਜ ਹੱਥ ਰੱਖਿਆ ਮੇਰੇ ਦਾਦੇ ਦੇ, ਐ ਇੱਕ ਹੱਥ ਫਿਰ ਉੱਤੇ ਇੱਕ ਹੱਥ ਫਿਰ ਉੱਤੇ ਇੰਜ, ਤਿੰਨ ਹੱਥ ਹੋ ਕੇ ਮੇਰੇ ਦਾਦੇ ਨੇ ਇੰਜ ਕਰਕੇ ਇੰਜ ਪਿਛੂਆ ਸਿਰ ਤੋਂ ਸੇਵ ਬਣਾਤਾ ਸੀ। ਨਿਸ਼ਾਨੇਬਾਜ਼ ਸੀ। ਸਾਰੇ ਬਾਤ ਸੀ। ਕਲਮੀ ਸ਼ੋਰਾ ਪੀ ਗਏ, 3 ਪਾ ਕਲਮੀ ਸ਼ੋਰਾ ਪੀ ਗਏ। ਅੱਛਾ ਜੀ ਆਹ ਤੇ ਦੱਸੋ ਮੈਨੂੰ, ਇਹ ਉਹਨਾਂ ਦੀ hobby ਸੀ। ਜੀ ਸਰ। ਉਹ ਕਲਮੀ ਸ਼ੋਰਾ ਪੀ ਗਿਆ, ਇੱਕ ਬੰਦੇ ਨੇ ਕਿਹਾ ਆ ਕੇ, ਉਹਨੇ ਕਿਹਾ ਕਲਮੀ ਪੀ ਗਿਆ ਸ਼ੋਰਾ। ਹਾਂ ਸਾਹਿਬ, ਦਾਦਾ ਜੀ ਨੇ ਸ਼ੋਰੇ ਦੀ ਬੋਤਲ ਭਰੀ ਹੁੰਦੀ ਸੀ। ਓਏ ਆ ਨਾਲ ਨਿੰਮਕੋ ਵੀ ਫੜੀ ਹੁੰਦੀ ਸੀ। ਉਹ ਸ਼ੋਰੇ ਨੂੰ ਬਿਹਤਰ ਸਮਝ। ਹਾਂ ਖੁਸਰਿਆਂ ਦਾ ਨਾਮ ਉਹਨੂੰ ਦੇ ਪਤਾ ਸੀ ਕੇ ਕਿ ਇਹ ਦੇਸੀ ਮੁਰਗੇ ਦਾ ਵਾ, ਬਰੈਲਰ ਮੁਰਗੇ ਦਾ ਵਾ। ਉਹ ਸਹੀ ਗੱਲ ਆ। ਹਾਂ ਕਤਲਮਾ ਕਿੱਡਾ ਹੁੰਦਾ ਵਾ, ਐਡਾ ਕਤਲਮਾ ਮੇਲੇ 'ਚ ਬੜੇ ਆ ਤੇ ਭੁੱਖ ਲੱਗੀ ਹਲਕੀ ਸੱਚੀ। ਇਹ ਚਿਹਰੇ ਦਾ ਨੂਰ ਦੱਸੇਗਾ, ਦਲਾਇਲ ਦੇ ਨਾਲ ਗੱਲ ਕਰਾਂਗਾ। 1.5 ਕਤਲਮਾ ਖਾ ਗਏ, 1.5 ਕਤਲਮਾ। ਝੂਠੀ ਗੱਲ ਕਰਾਂ, ਕੈਮਰੇ ਚੱਲਦੇ ਮੇਰੀ ਧੌਣ ਲਾ ਦਿੰਦਾ। ਇੰਨੀ ਖੁਰਾਕ ਹੈ ਵੀ। ਇਹ ਖੁਰਾਕ ਹੈ ਬੇਸਿਕਲੀ। ਮਾਰ ਦੇਣਾ ਮੈਂ ਹੁਣ ਅਗਲੀ ਗੱਲ ਕਰਾਂਗੇ। ਕਿਤੇ ਕਤਲਮੇ ਦਾ ਤੁਹਾਨੂੰ ਮੈਂ ਦੱਸ। ਉਹ ਭਾਈ ਠਹਿਰ ਜਾ ਯਾਰ ਮੈਂ ਹਰ ਹਾੜੀ ਦਾ ਖਾਸਾ ਨੂੰ ਪਤਾ ਵਾ। ਯਾਰ ਖੁਦਾ ਦੀ ਕਸਮ, ਮੈਂ ਰਾਤੀ ਵੀ ਨਾ, ਹੁਣ ਮੇਰੇ ਕੱਲ ਜਿਹੜੇ ਪ੍ਰੋਗਰਾਮ 'ਚ ਇਹਨਾਂ ਨੇ ਦੱਸਿਆ ਨਾ ਭਿੰਡੀ ਦਾ, ਆਪਣੀ ਨੂੰ ਦੱਸ ਕੇ ਚਲੇ ਗਏ ਨੇ ਘਰ। ਇਹ ਨਹੀਂ ਪਤਾ ਵੀ ਜਿਹੜੇ ਲੋਕ ਜ਼ਰਾ ਥੋੜੇ ਦਿਲ ਕਮਜ਼ੋਰ ਵਾਲੇ ਲੋਕ ਨੇ, ਉਹ ਵਿਚਾਰੇ ਰਾਤ 2 ਵਜੇ ਤੱਕ ਵੀ ਨਾ, ਮੈਨੂੰ ਮਤਲਬ ਪੂਰਾ ਇੱਕ ਪੰਡਾਲ ਜਿਹਾ ਲੱਗਾ ਨਜ਼ਰ ਆਉਂਦਾ ਰਿਹਾ। ਇੱਕ ਖੂਬਸੂਰਤ ਜੀ ਕੋ ਭਰਜਾਈ ਟੈਪ ਔਰਤ ਬੈਠੀ, ਮੈਂ ਐਵੇਂ ਜ਼ਿਹਨ 'ਚ ਬਣਾ ਲਈ, ਔਰ ਹਰ ਚੀਜ਼ ਉਹ ਅੰਬ ਚਾਹ। ਬਚ ਗਏ ਹੋ ਸੁਣ ਤੇ ਲਵੋ। ਉਹ ਹੁਣ ਜਿੰਨੀ ਦੇਰ ਤੱਕ ਮੈਂ ਉਹ ਖਾਣਾ ਨਹੀਂ ਨਾ, ਚੈਨ ਨਹੀਂ ਮੈਨੂੰ ਚੈਨ ਨਹੀਂ ਆਉਣਾ। ਅਗਲੀ ਤੇ ਸੁਣ ਲਓ, ਜੇ ਮੈਂ ਤੁਹਾਨੂੰ ਸ਼ਲਜਮ ਗੋਸ਼ਤ ਦੱਸ ਦਿਆਂ
ਕਿ ਉਹ ਜਿਹੜੇ ਪੀਲੇ ਸ਼ਲਜਮ ਤੇ ਗੋਸ਼ਤ ਛੋਟਾ ਓਏ ਉਹ ਸ਼ਲਜਮ ਦੇ ਬਾਜ਼ੋ ਕਾ ਤੁਹਾਨੂੰ ਇਹ ਨਹੀਂ ਪਤਾ ਕਿ ਸ਼ਲਜਮ ਦੇ ਵਿੱਚ ਗੋਸ਼ਤ ਪਾਉਣਾ ਕਿਹੜਾ, ਗੋਭੀ 'ਚ ਕਿਹੜਾ, ਆਵਾਜ਼ ਉਹ ਯਾਰ ਅਸੀਂ ਸਾਰੀ ਜ਼ਿੰਦਗੀ ਇਹੀ ਤੇ ਕੀਤਾ। ਲੈਬਾਰਟਰੀ ਨਹੀਂ ਕਿਹੜਾ ਮਤਲਬ ਜਿਹੜਾ ਮਰਜ਼ੀ ਗੋਸ਼ਤ ਪਾ ਲਓ ਬੱਕਰੇ ਦਾ। ਜਿਹੜਾ ਇਹ ਨਹੀਂ ਕਿ ਉਹਨਾਂ ਨੂੰ ਕੁੱਤੇ ਦਾ ਪਾ ਲਓ ਕੀ ਨਹੀਂ ਬੱਕਰੇ ਦਾ ਗੋਸ਼ਤ ਜਿਹੜਾ ਮਰਜ਼ੀ ਪਾ ਲਓ। ਜਿਹੜਾ ਨਾ ਖਰਗੋਸ਼ ਪਾ ਲਓ। ਉਹ ਇਹ ਸੀ ਕਿ ਬਾਜ਼ੋ ਕਾ ਤੁਸੀਂ ਸੀਨੇ ਦੀ ਬੋਟੀ ਦੇਖੀ, ਸੀਨੇ ਦੀ ਬੋਟੀ ਜਿਹੜੀ ਹੁੰਦੀ ਨੇ ਇਹ ਫੱਟੀ ਜਿੱਡੀ ਹੁੰਦੀ ਐ ਟੈਪ, ਉਹ ਫਿਰ ਨਾ ਬਾਜ਼ੋ ਕਾ ਓਏ ਹੋਏ ਓਏ ਉਹ ਬੋਟੀ ਜਿਹੜੀ ਆ ਉਹਦੇ ਵਿੱਚ ਕਿਤੇ ਰਿੱਝੀ ਹੁੰਦੀ ਸ਼ਲਜਮ ਦੇ, ਤੇ ਮੈਨੂੰ ਮੇਰੀ ਮਾਂ ਦੀ ਕਸਮ ਉੱਤੋਂ ਪਾਇਆ ਹੋਇਆ ਮੱਖਣ, ਹਾਏ ਓਏ ਉਹ ਮੱਖਣ ਦੀ ਸਫੇਦੀ, ਸ਼ਲਜਮ ਦਾ ਉਹ ਜਿਹੜਾ ਉਹਦਾ ਅਨਾਬੀ ਜਿਹਾ ਕਲਰ ਕਲਰ, ਹਾਏ 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 ਤੇ ਉਹ ਸ਼ਲਜਮ ਦੇ ਨਾਲ ਕਣਕ ਦੀ ਜਿਹੜੀ ਫੁਲਕਾ ਜਿਹਨੂੰ ਕਹਿੰਦੇ ਗੋਲ ਕਣਕ ਦੀ ਰੋਟੀ ਤੇ ਉੱਤੇ ਦੇਸੀ ਘਿਓ ਲਾਇਆ ਹੁੰਦਾ ਤੇ ਬਾਅਦ ਕਰ ਰੋਟੀ ਫੜਾਉਂਦੇ ਥੱਲੇ ਘਿਓ ਚੋਣ ਡਿਆ ਹੁੰਦਾ ਉਹ ਤਿਆਰ ਕਰ। ਉਹ ਰੋਟੀ ਜਿਹੜੀ ਘਿਓ ਵਾਲੀ ਹੁਣ ਸਿਰਫ ਦੱਸਣੀਆਂ ਯਾਰ ਮੈਨੂੰ ਮਾਰ ਦਿਓ ਲੇਕਿਨ ਮੈਨੂੰ ਨਹੀਂ। ਤੂੰ ਮੈਨੂੰ ਮਾਰ ਹੀ ਪਾਕ ਦੀ ਕਸਮ ਹੈ, ਨੇਮਤਾਂ ਨੇ ਲੋਕਾਂ ਨੂੰ ਪਤਾ ਹੀ ਨਹੀਂ। ਇੰਜ ਕਰਕੇ ਨਾ ਇੱਕ ਹੁੰਦਾ ਸੀ ਸਿਲਵਰ ਸਟੀਲ, ਉਹਦੇ ਵਿੱਚ ਸ਼ਲਜਮ ਪਕਾਈ ਦੇ ਕਿ ਉਹ ਮਿੱਧੇ ਨਾ ਜਾਣ। ਅੱਛਾ ਕੁਝ ਮੇਰੀਆਂ ਧੀਆਂ ਨੂੰ ਨਾ ਉਹ ਸ਼ਲਜਮ ਪਹਿਲੇ ਕੁੱਟਦੀਆਂ ਨੇ, ਹਲਕੀ ਜਿਹੀ ਚੀਨੀ ਪਾ ਕੇ ਫਿਰ ਸ਼ਲਜਮ ਨਾ ਬਿਲਕੁਲ ਇੰਜ ਹੋ ਜਾਂਦਾ ਜਿਵੇਂ ਗੁੱਦਾ। ਅੱਛਾ ਮੈਂ ਕੋਈ ਲੰਮੀ ਗੱਲ ਕਹਿਣ ਲੱਗੇ, ਇੱਕੋ ਹੀ ਲਫ਼ਜ਼ ਕਹਿ ਕੇ ਬਸ ਲੈ। ਮੈਂ ਹੁਣ ਕੀ ਕਰਾਂ, ਅੱਗੇ ਕੌਣ ਬੈਠੇ ਨੇ? ਅੱਛਾ ਸਾਰੇ ਹੀ ਤੁਸੀਂ ਤੁਹਾਡੇ ਲਈ ਤੇ ਮਾਲਕ ਤੁਹਾਨੂੰ ਦਿਖਾਵੇ ਨਾ। ਅੱਛਾ ਉਹ ਨਾ ਤੁਹਾਨੂੰ ਪਤਾ ਹੀ ਨਹੀਂ ਇਹਦਾ ਕੀ ਪਤਾ। ਉਹ ਜਿਹੜੇ ਸ਼ਲਜਮ ਆ ਗੁੱਦਾ, ਉਹ ਸ਼ਲਜਮ ਫਿਰ ਜਦੋਂ ਪੱਕ ਜਾਂਦੇ ਨੇ ਨਾ ਉਹਦੇ ਉੱਤੇ ਫਿਰ ਕਦੇ ਕਦੇ ਨਾ ਧਨੀਆ ਵੀ ਪਾਈ ਜਾਵਾ। ਕਦੇ ਕਦੇ ਕਾਤੋਂ ਉਹ ਕਿਉਂਕਿ ਹਰ ਸਬਜ਼ੀ ਜਦੋਂ ਨਹੀਂ ਨਾ ਧਨੀਆ ਨਹੀਂ ਉਹਦੇ ਛਲਜਮ ਦੇ ਉੱਤੇ ਤੇ ਪਾਉਣਾ ਨਾ। ਨਹੀਂ ਪੱਕੀ ਆ ਇਹਦੀ ਇੱਕ ਟਾਈਮਿੰਗ ਆ। ਅਸੀਂ ਇਹਦੇ ਉੱਤੇ PhD ਕੀਤੀ ਜਿੱਦਾਂ ਲਾਸ਼ ਦਾ ਫਿਕਰ ਹੁੰਦਾ ਸਾਨੂੰ ਹਾਂਡੀ ਦਾ ਇੰਨਾ ਕਿ ਯਾਰ ਕੀ ਕਰਨ ਦੇ। ਉਹ ਫਿਰ ਧਨੀਆ ਪਾ ਕੇ ਤੇ ਬਾਜ਼ੋ ਕਦੇ ਇਹ ਵੀ ਹੋ ਜਾਂਦਾ ਵਾ ਧਨੀਆ ਦਾ ਕਪੜਾ ਮਜ਼ਾ ਵਾ। ਧਨੀਆ ਕਿਤੇ ਦੰਦ ਥੱਲੇ ਆ ਕੇ ਨਾ ਚਿੱਤੇ ਵੀ ਮਜ਼ਾਕ ਚ ਪਾ ਲਈ ਇਹਨਾਂ ਨੇ ਗੱਲ, ਤੁਹਾਡੀ ਸੀਰੀਅਸਨੈਸ ਸਮਝੇ ਨਹੀਂ ਗੱਲ। ਲੇਕਿਨ ਉਹਨਾਂ ਨੇ ਜਿੱਦਾਂ ਕੀਤਾ ਵਾ ਓਏ ਨਹੀਂ ਆ ਭਾਈ ਉਹ ਗੱਲ ਸ਼ੁਗਲ ਵਾਲੀ ਕਰਨ ਹੀ ਨਹੀਂ ਦੇ, ਫਿਕਰ ਵਾਲੀ ਗੱਲ ਆ। ਫਿਕਰ ਵਾਲੀ ਮਾਲਕ ਫਿਕਰ ਵਾਲੀ ਗੱਲ ਕੀ ਆ? ਅੱਜ ਤੋਹੀਨ ਕਰ ਰਹੇ ਅਸੀਂ ਘਿਓਆਂ ਦੀ, ਸਬਜ਼ੀਆਂ ਦੀ, ਉਹਨਾਂ ਨੂੰ ਜਿੱਦਾਂ ਪਕਾ ਰਹੇ ਆ। ਇਹ ਕਰੇਲੇ ਜਿੱਦਾਂ ਪਕਾ ਲੈਂਦੀਆਂ ਤੋਹੀਨ ਆ। ਚਲੋ ਜਾਓ ਉਹ ਕੱਲੀ ਦਾਲ ਮਾਸ਼, ਕਮੈਂਟ ਲੈ ਲਓ, ਦਾਲ ਮਾਸ਼ ਕਮੈਂਟ ਲੈ ਲਓ ਜੀ। ਇੱਕ ਮਿੰਟ ਲਓ ਜੀ ਨਾਜ਼ਰੀਨ, ਇਹ ਗੱਲ ਮਾਨੀ ਕੁਰਾਨੀ ਤੁਸੀਂ ਸਾਨੂੰ ਜਾਨੀ ਸਾਹਿਬ ਨੂੰ ਦੱਸਣਾ ਵੀ ਅਜੇ ਵੀ ਅੱਜ ਜਿਹੜੀ ਨਵੀਂ ਨਸਲ ਆ ਉਹ ਇੱਥੇ ਕੱਲਾ ਹੱਸਣ ਨਹੀਂ ਬੈਠੇ, ਹਸਾਨ ਨਹੀਂ। ਆਪਣੀਆਂ ਧੀਆਂ ਨੂੰ ਵਾਸਤੇ ਗੱਲ ਹੈ ਕਿ ਮੈਂ ਉਹਨਾਂ ਬੇਟੀਆਂ ਨੂੰ ਕਹਾਂਗਾ ਕਿ ਇੱਕ ਐਸੀ ਚੀਜ਼ ਆ ਮੱਕੀ ਦੀ ਰੋਟੀ 95% ਅੱਜ ਦੀ ਨਵੀਂ ਧੀ ਭੈਣ ਨੂੰ ਨਹੀਂ ਆਉਂਦੀ। ਮੱਕੀ ਦੀ ਰੋਟੀ ਉਹ ਮੈਂ ਲੁੱਟਿਆ ਗਿਆ। ਮੱਕੀ ਉਹਨੂੰ ਗੁੰਨਣਾ ਕਿੱਦਾਂ ਵਾ, ਕੋਸੇ ਪਾਣੀ ਨਾਲ ਗੁੰਨਣਾ ਮੱਕੀ ਨੂੰ, ਤੇ ਮੱਕੀ ਏਦਾਂ ਹੀ ਜਿਵੇਂ ਜਦੋਂ ਪੱਕੀ ਹੋਵੇ ਨਾ ਮੱਕੀ ਦੀ ਰੋਟੀ ਕੱਲੀ ਵੀ ਬੁਰਕੀ ਖਾਂਦੇ ਤੇ ਇੰਨੇ ਜਿਵੇਂ ਮੇਸੂ ਖਾਦਾ ਉੱਠੇ ਆਲੀ ਤੇ ਖਾਂਦਾ। ਅੱਛਾ ਉਹ ਨਾ ਮੱਕੀ ਦੀ ਰੋਟੀ ਇਹ ਨਹੀਂ ਪਕਾਉਣੀ ਆਉਂਦੀ ਨਾ। ਹੁਣ ਮੱਕੀ ਦੀ ਰੋਟੀ ਕਸਮ ਮੈਨੂੰ ਮੇਰੇ ਮਾਂ-ਬਾਪ ਦੀ ਮੈਨੂੰ ਖਾਣੀ ਪੈ ਗਈ ਕਿ ਮੱਕੀ ਦੀ ਰੋਟੀ ਦੇਸੀ ਮੁਰਗੇ ਚ ਚੂਰੀ ਇੱਕ ਦਿਨ ਦੇਸੀ ਮੁਰਗਾ ਸ਼ੋਰਬੇ ਆ। ਜਿਹਨੂੰ ਕਹਿੰਦੇ ਨੇ ਛੱਲੇਦਾਰ ਸ਼ੋਰਬਾ, ਇੱਕ ਨਾਮ ਹੈ ਇਹਦਾ। ਨਾ ਉਹਦੇ ਜਿਹੜੇ ਉਬਾਲੇ ਆ ਨਾ ਗੋਲ ਬਣੇ ਹੁੰਦੇ, ਉਹ ਫਿਰ ਉਹ ਜਿਹੜਾ ਸ਼ੋਰਬਾ ਉਹਦੇ ਚ ਹਲਕੀ ਜਿਹੀ ਤਰੀ ਆ, ਉਹ ਜਨਾਬਲੀ ਤਰੀ ਪਰੇ ਨੂੰ ਕਰਕੇ ਤੇ ਇੱਕ ਇੰਨੀ ਚਮਚ ਪਾ ਕੇ ਤੇ ਉਹਦੇ ਚ ਮੱਕੀ ਦੀ ਰੋਟੀ ਚੂਰਨੀ ਹੈ। ਤੇ ਜੇ ਮਲਾਇਕਾ ਨਾ ਦੇਖਣਾ ਜਾਂ ਕਿ ਕੌਣ ਖਾਂਦਾ। ਖਾਨ ਸਾਹਿਬ ਤੁਸੀਂ ਗੱਲ ਕੀਤੀ ਨਾ ਕਿ 90% ਔਰਤਾਂ ਨੂੰ ਨਹੀਂ ਪਕਾਉਣੀ ਆਉਂਦੀ। ਖਾਨ ਸਾਹਿਬ 80% ਅੱਜ ਦੀਆਂ ਬੱਚੀਆਂ ਨੂੰ ਸਾਦਾ ਫੁਲਕਾ ਸੋਹਣਾ ਨਹੀਂ ਪਕਾਉਣਾ ਆਉਂਦਾ। ਤੁਸੀਂ ਤਾਂ ਮੱਕੀ ਤੇ ਬਹੁਤ ਅੱਗੇ ਦੀ ਗੱਲ ਆ, ਜਿਹਨੂੰ ਕਹਿੰਦੇ ਆ ਕਿ ਇੰਜ
ਇੰਜ ਕਰਕੇ ਹੋ ਜੇ ਤਵੇ ਦੇ ਉੱਤੇ ਪਿਆ ਹੀ ਕੀ ਕਿਹਾ ਦੁਬਾਰਾ ਕਿਉਂ? ਤਵੇ ਦੇ ਉੱਤੇ ਹੀ ਇੰਜ ਕਰਕੇ ਹੋਵੇ ਪਿਆ। ਉਹ ਨਹੀਂ ਪਕਾਉਣਾ ਹੁੰਦਾ ਅੱਜ ਕੱਲ ਦੀਆਂ ਬੱਚੀਆਂ ਨੂੰ। ਕਿੱਡਾ ਅਸੀਂ ਆਪਣੀ ਵੱਲੋਂ ਦਾਲ ਨੂੰ ਬੜਾ ਹਾਨੋ ਜਿਹਾ ਸਮਝਦੇ ਚੱਲ ਦਾਲ ਰੋਟੀ ਖਾ ਕੇ ਗੁਜ਼ਾਰਾ ਕਰ ਲੈ, ਕੋਈ ਨਹੀਂ ਬਸ ਦਾਲ ਰੋਟੀ ਚ। ਅਸੀਂ ਦਾਲ ਨੂੰ ਨਾ ਉਹਨਾਂ ਫਿਕਰੇ ਹਾਂ ਉਹਨਾਂ ਫਿਕਰਾਂ ਯੂਜ਼ ਕਰੀਦਾ ਮਾੜੇ ਵਾਲੇ। ਸਾਡੇ ਘਰ ਤੇ ਬਈ ਦਾਲ ਪੱਕੀ ਚ ਅਸੀਂ ਇਹ ਯੂਜ਼ ਕਰੀਦਾ। ਕਿਉਂ ਕਿਹਾ ਸੀ ਇੱਕ ਮਸ਼ਹੂਰੀ ਲੈਣੀ ਬਸ। ਮਾਸ਼ ਦੀ ਦਾਲ ਪੱਕੀ ਹੋਵੇ, ਲਾਸਟ ਦੀ ਦਾਲ ਹੋ ਜੇ। ਓਏ ਹੋਏ ਹੋਏ ਭਾਜੀ ਇਹ ਸਹੀ ਯਾਰ। ਹੁਣ ਖਾਨ ਸਾਹਿਬ ਬੈਠੇ ਨੇ ਤੇ ਹੁਣ ਖਾਣ ਪੀਣ ਦੀ ਗੱਲ, ਚਲੋ ਇਹ ਵੀ ਇੱਕ ਟੌਪਿਕ ਆ। ਸ਼ਾਇਦ ਕਿਸੇ ਨੂੰ ਕਦੀ ਸ਼ੌਕ ਚੜ ਜੇ ਤੇ ਉਹ ਕਵੇ ਕਿਸੇ ਸਾਡੀ ਭੈਣ ਨੂੰ ਧੀ ਨੂੰ। ਭਾਈ ਜੀ ਅੱਛੀ ਗੱਲ ਹੈ ਜਦੋਂ ਸੰਸਲੇ ਦਾ ਕਹਿੰਦੇ ਚਲੋ ਮਾਨੀ ਕੁਰਾਨੀ ਦੱਸੋ ਆਡੀਅנס ਵਿੱਚ ਤੁਸੀਂ ਕਮੈਂਟ ਕਰਨਾ। ਜਦੋਂ ਕਰੋਨਾ ਆਇਆ ਸੀ ਕੋਈ ਸੋਨਾ ਲੈ ਕੇ ਭੱਜਿਆ ਨਹੀਂ, ਉਹ ਕੁਛ ਲੈ ਕੇ ਭੱਜਿਆ, ਸਿਰਫ ਰੋਟੀ ਦਾ ਫਿਕਰ ਸੀ ਤੇ ਆਟੇ ਦਾ। ਫਿਰ ਭਾਜੀ ਆਟਾ ਸਟਾ ਲਓ, ਭਾਜੀ ਪਾਣੀ ਸਟਾ ਲਓ। ਕਰੋਨਾ 'ਚ ਸੋਨਾ ਨਹੀਂ ਲੈ ਕੇ ਗਏ, ਚਾਂਦੀ ਨਹੀਂ ਲੈ ਕੇ ਗਏ, ਲੰਗਰ ਰੋਟੀ ਹੀ ਨਿਮਤ ਆ। ਜਿਸ ਬੰਦੇ ਨੂੰ ਮਾਲਕ ਰੋਟੀ ਦੀ ਤੌਫੀਕ ਖਾਣ ਦੀ ਕਾਇਨਾਤ ਦੇ ਨਾਲ ਚਾਹੇ ਕੋਈ ਨਹੀਂ। ਮੈਂ ਉਹ ਬੰਦੇ ਦੇਖੇ ਨੇ ਕਿ ਰੋਟੀ ਵਾਸਤੇ ਮੈਂ ਮੇਰੀ ਪਬਲਿਕ ਡੀਲਿੰਗ ਬੜੀ ਸੀ ਨਾ, ਪਬਲਿਕ ਰਿਲੇਸ਼ਨ। ਮੈਂ ਐਸੇ ਐਸੇ ਬੰਦੇ ਦੇਖੇ ਕਿ ਉਹ ਇਹ ਕਹਿੰਦੇ ਨੇ ਡਾਕਟਰ ਨੂੰ ਇੱਕ ਬੁਰਕੀ ਖਾ ਲਾ, ਇੱਕ ਬੁਰਕੀ ਖਾ ਲਾ, ਇਹ ਅੱਲਾ ਦੀ ਨਿਹਮਤਾਂ ਨੇ। ਤੇ ਡਾਕਟਰ ਕੀ ਕਹਿੰਦੇ ਮੈਨੇ ਪਹਿਲੇ ਵੀ ਖਾਇਆ ਉਹ ਯਾਰ ਤੋਂ ਤੇ ਉਹ ਤਰਸੇ ਮੂੰਹ ਨਾਲ ਕਹਿੰਦੇ ਇਹਨਾਂ ਦੀ ਸਖਤੀ ਤੇ ਨਰਮੀ ਚੈੱਕ ਕਰ। ਉਹ ਕਹਿੰਦਾ ਦਰਸਲ ਇੱਕ ਬੁਰਕੀ ਤੇ ਰੋਟੀ ਕਿਤੇ ਐਵੇਂ ਹੀ ਓਏ ਹੋਏ ਤੇ ਹੋਵੇ ਦੇਸੀ ਘਿਓ ਚ ਹੈਂ ਤੇ ਉਹ ਇੱਕ ਦਿਨ ਮਸ਼ਹੂਰੀ ਟੀਵੀ ਤੇ ਜਿਹੜੀ ਫੁੱਲੀ ਹੁੰਦੀ ਤਵੇ ਉਹ ਫੁਲਕਾ, ਉਸ ਫੁਲਕੇ ਤੇ ਦੇਸੀ ਘਿਓ ਹੋਵੇ, ਉਹਦੇ ਉੱਤੇ ਪਾਏ ਉਹਨੇ ਸ਼ਲਜਮ ਗੋਸ਼ਤ ਤੇ ਹੱਡੀ ਵਾਲੀ ਬੋਟੀ ਹੋਵੇ ਜਿਹਨੂੰ ਇੰਜ ਕਰੀਦਾ। ਮੇਰੀ ਖਾਲਾ ਸ਼ੋਰਬਾ ਬਣਾਉਂਦੀ ਹੈ, ਸਿਰਫ ਮਟਨ ਦਾ ਸ਼ੋਰਬਾ, ਉਹਦੇ ਉੱਤੇ ਧਨੀਆ। ਯਾਰ ਮੈਂ ਨਹੀਂ ਖਾਦਾ ਏਦਾਂ ਦਾ, ਪਤਾ ਨਹੀਂ ਉਹ ਕੀ ਕਰਦੀ ਹੈ। ਓਏ ਹੋਏ 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 ਓਏ ਹੋਏ ਹੋਏ ਵੀ ਤੂੰ 2 ਲੀਟਰ ਪੀ ਜਾ। ਅੱਛਾ ਜੀ ਹੈ ਸ਼ੋਰਬਾ 2 ਲੀਟਰ 2 ਲੀਟਰ ਪੀ ਜਾ ਭਾਵੇਂ। ਯਾਰ ਅੱਧਾ ਲੀਟਰ ਹੀ ਬੜਾ। 2 ਲੀਟਰ ਕੀ ਹੁੰਦਾ ਵਾ? ਉਹ ਕੋਕ ਦਾ ਸ਼ੋਰਬਾ ਹੁੰਦਾ। ਸ਼ੈਲ ਵਾਲੇ ਦਾ ਸ਼ੋਰਬਾ। 2 ਦਿਨ ਕਰੇ ਲਾਹੌਰ ਚਲੇ ਗਏ ਨੇ। ਵਾਹ ਵਾਹ ਵਾਹ। ਲੀਟਰ ਚ ਗੱਦ ਪਾਇਆ। ਮੈਂ ਕਹਿੰਦਾ ਲੀਟਰ ਚ ਤੂੰ 190 ਕਿਲੋਮੀਟਰ ਤੁਰੇਗਾ ਧੁੱਪ ਚ। ਲੀਟਰ ਯਾਰ ਲੀਟਰ ਤੋਂ ਮਰਾ ਦੇ ਕਿ ਕੁੱਕਰ ਭਰਿਆ ਨਾ, ਹੁਣ ਕਿਲੋ ਮਟਨ ਪਕਾਇਆ, ਉਹਦੇ ਵਿੱਚ ਸ਼ੋਰਬਾ ਮਤਲਬ ਕਹਿ ਲਓ 5-6 ਗਲਾਸ ਆ, ਤੇ ਉਹ ਲੀਟਰ ਸਵਾ ਲੀਟਰ ਕਿਲੋ ਕਹਿ ਲਓ। ਮੈਂ ਕਹਿ ਰਿਹਾ ਤੁਸੀਂ ਉਹਨੂੰ ਮੂੰਹ ਲਾ ਲਓ, ਉਹਨੂੰ ਪੀ ਜਾਓ। ਲੇਕਿਨ ਕਹਿ ਨਾ ਕਿ ਉਹ ਦੇਸੀ ਮੁਰਗੇ ਦੇ ਸ਼ੋਰ ਦੇ ਵਿੱਚ ਮਟਰ ਵੀ ਹੋਣ ਨਾ, ਮਟਰ ਉਹ ਜਿਹੜੇ ਦੰਦ ਥੱਲੇ ਆਉਂਦੇ ਮਟਰ, ਆਵਾਜ਼ ਕਿਹੋ ਜਿਹੀ ਆਉਂਦੀ? ਹਾਂ ਉਹ ਮਟਰ ਹੋਣ, ਅਦਰਕ। ਉਹ ਲੋਕਾਂ ਨੂੰ ਤੇ ਇਹ ਨਹੀਂ ਪਤਾ, ਮੈਨੂੰ ਮੇਰੇ ਮਾਂ-ਬਾਪ ਵੀ ਅਦਰਕ ਕੱਟਣਾ ਕਿਸ ਸਾਈਡ ਹਾਏ ਹਾਏ ਅਦਰਕ ਕਿਹੜਾ ਕੱਟਣਾ ਵਾ, ਕਿੱਥੋਂ ਕੱਟਣਾ ਵਾ। ਉਹ ਅਦਰਕ ਪਲੇਟ ਦੇ ਵਿੱਚ ਨਜ਼ਰ ਆਵੇ ਤੇ ਅਦਰਕ ਦੇਖਣ ਤੇ ਆਵੇ ਅੱਗੇ ਬੰਦੇ ਅੱਛਾ ਮੇਰੀ ਗੱਲ ਸੁਣੋ ਖਾਨ ਸਾਹਿਬ, ਸੀਰੀਅਸ ਇੱਕ ਗੱਲ ਦੱਸੋ, ਐਸਾ ਕਿਸੇ ਬੰਦੇ ਨੂੰ ਤੁਸੀਂ ਜਾਣਦੇ ਹੋ ਖਾਨ ਸਾਹਿਬ ਨੂੰ, ਕਿਸੇ ਬੰਦੇ ਨੂੰ, ਮਰਦ ਨੂੰ ਫੈਸਲਾਬਾਦ ਜਿਹੜਾ ਇਹ ਸਾਰਾ ਕੁਝ ਜਿਹਨੂੰ ਹੱਥੀਂ ਪਕਾਉਣਾ ਹੁੰਦਾ ਹੋਵੇ? ਅਲਹਮਦੁਲਿਲਾ। ਹੋਰ ਅਸੀਂ ਕੀ ਕਰਨ ਰਹੇ ਹਾਂ? ਅਸੀਂ ਕੀਤਾ ਹੀ ਕੁਛ ਨਹੀਂ ਯਾਰ। ਹੁਣ ਤੁਸੀਂ ਇਹ ਨਾ ਕਿਹਾ ਵੀ ਮੈਂ ਪਕਾ ਲੈਣਾ। ਹੁਣ ਜਿਹੋ ਜਿਹੀ ਤੁਸੀਂ ਭਿੰਡੀ ਦੱਸੀ ਹੈ ਕੱਲ, ਹਾਂ ਇਹ ਪੱਕੀ ਖਾਦੀ ਆ ਆਪ ਲਈ। ਹਾਂ ਮੈਂ ਕਹਿ ਰਿਹਾ ਤੁਸੀਂ ਫੈਸਲਾਬਾਦ ਚ ਕਿਸੇ ਐਸੇ ਆਲਾ ਨਫੀਸ ਖਾਨ ਸਾਹਿਬ ਨੂੰ ਜਾਣਦੇ ਜਿਹਨੂੰ ਪਕਾਉਣਾ ਵੀ ਆਉਂਦੀ ਹੋਵੇ? ਉਹਨੂੰ ਲੈ ਕੇ ਆਓ। ਮੈਂ ਸਦਕੇ ਉਹ ਕੌਣ ਆ, ਮੈਨੂੰ ਉਹਦੇ ਨਾਲ ਮਿਲਾਓ। ਲਸਣ ਸਿਰਫ ਉਹਨੇ ਮੇਰੇ ਸਾਹਮਣੇ ਧੋਤਾ। ਲਸਣ ਜਿਹਨੂੰ ਥੋਮ ਕਹਿੰਦੇ ਆ, ਪਿਆਜ਼ ਕਹਿੰਦੇ ਨਹੀਂ, ਲਸਣ। ਤੇ ਲਸਣ ਉਹਨੇ ਸਿਰਫ ਮੇਰੇ ਸਾਹਮਣੇ ਕੱਟਿਆ ਤੇ ਮੈਂ ਰੋ ਪਿਆ। ਇਹ ਖਾਸਾ ਅੱਖਾਂ ਹੀ ਪੈਣ ਲਿਆ। ਉਹ ਪਿਆਜ਼ ਹੁੰਦਾ, ਗਮਗੀਨ ਲਸਣ, ਉਹਦੀ ਨਫਾਸਤ ਵੇਖ ਕੇ ਲਸਣ ਕੱਟਿਆ ਉਹਨੇ। ਇੱਕ ਦਿਨ ਕੀ ਹੋਇਆ ਕਿ ਜੈਨਵਨ ਗੱਲ, ਇਹ ਖਾਣ ਪਕਾਉਣ ਦਾ ਤੁਹਾਨੂੰ ਦੱਸਣ ਲੱਗੇ ਕਿ ਮੈਂ ਇੰਝ ਕਰਕੇ ਨਾ ਘਰ ਗਿਆ ਵਾਂ ਤੇ ਉਹਨਾਂ ਨੇ ਰੂਟੀਨ 'ਚ ਹੀ ਕਿਹਾ ਜਿਵੇਂ ਆਮ ਕਹਿ ਦਈਦਾ। ਮੈਂ ਕਿਹਾ ਕੀ ਪਕਿਆ? ਕਹਿੰਦੇ ਕੀਮਾ। ਤੇ ਮੇਰੀ ਚੀਖ ਨਿਕਲ ਗਈ। ਮੈਂ ਦੇਖਦਾ ਦਰਵਾਜ਼ੇ ਮੈਂ ਲਿਆ ਆ ਕੇ ਕਿਹਾ ਹੋਇਆ ਉਹਨਾਂ ਨੇ ਕੀਮਾ ਤੇ ਕਰੇਲੇ ਪਕਾ। ਹੁਣ ਕਰੇਲਾ ਵਜ਼ੂ ਕਰਕੇ ਖਾਣ ਵਾਲਾ, ਕੀਮਾ ਕਰੇਲਾ
ਤੇ ਉਹ ਕਰੇਲੇ ਦੀ ਰੰਗਤ ਕਿਹੜੀ ਹੈ? ਕੱਲ ਪਰਸੋਂ ਦੇ ਵੀ ਲੋਕ ਉਹ ਕਰੇਲਾ ਹੁੰਦਾ ਕਿੱਦਾਂ ਦਾ, ਕਰੇਲਾ ਬਣਦਾ ਕਿੱਥੇ ਆ, ਕਰੇਲਾ ਪੱਕਦਾ ਕਿੱਥੇ, ਉਹਦੀ ਫਸਲ ਦੀ ਕੀ ਫਸਲ ਕਿੱਥੇ, ਕਿਹੜੇ ਇਲਾਕੇ 'ਚ, ਮੈਨੂੰ ਇੰਨਾ ਪਤਾ। ਕਰੇਲਾ ਐਵੇਂ ਹੀ ਹੈ। ਕਰੇਲਾ ਸਬਜ਼ੀਆਂ ਦਾ ਕਹਦੇ ਆਜ਼ਮ ਆ। ਅੱਛਾ ਫਿਰ 3-4 ਤਰੀਕਿਆਂ ਨਾਲ ਭਰ ਕੇ, ਧਾਗੇ ਵਾਲਾ, ਕੱਟ ਕੇ, ਭਰ ਕੇ ਸਿਰਫ ਕਰੇਲਾ ਭਰਿਆ ਸੁਣ ਲਵੋ, ਉਹ ਬਚੇਗਾ ਨਹੀਂ ਤੁਹਾਡਾ। ਉਹ ਜ਼ਰੂਰ ਹੋ। ਤੁਹਾਨੂੰ ਪਤਾ ਇੱਕ ਸਾਫੀ ਫਲੇਵਰ ਵੀ ਹੈ। ਓਏ ਯਾਰ ਉਹ ਨਾ ਦੱਸ ਤੂੰ। ਲੋ ਓਹੋ ਕਰੇਲੇ ਦੀ ਫਜ਼ੀਲਤ ਮੈਂ ਹੁਣ ਖਵਾਉਣਾ ਵਾ ਖਾਂ ਜੀ। ਓ ਯਾਰ ਓਏ ਨਾ ਓਏ ਨਾ 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 ਇੱਥੇ ਕਰੇਲੇ ਪੱਕੇ ਆ ਜੀ, ਤੁਸੀਂ ਭੁੱਲ ਜਾਓਗੇ ਯਾਰ, ਰੋਣਾ ਨਿਕਲ ਜਾਣਾ ਵਾ। ਸੁਣ ਲਾ ਹੁਣ। ਯਾ ਹਾਸਾ ਕਰੇਲਾ ਉਸ ਔਰਤ ਦੇ ਹੱਥ ਚੁੰਮਲੀ ਦੇ ਸੀ ਧੀ ਭੈਣ ਦੇ, ਕਿ ਉਹਨੇ ਕਰੇਲਾ ਪਹਿਲੇ ਖੋਲੇ ਇਦਾਂ ਦੇ ਕਿ ਇਹਦੇ ਵਿੱਚ ਪਾਉਣਾ ਕੀ ਆ। ਉਹਦੇ ਚੋਨੀ ਗੁੰਜਾਇਸ਼ ਹੋਵੇ ਕਿ ਕਰੇਲੇ ਦੇ ਵਿੱਚ ਕਿੰਨੀ ਮਿਕਦਾਰ ਦਾ ਕੀਮਾ, ਕਰੇਲੇ ਦੀ ਕੜਤਣ ਮਰਨੀ ਚਾਹੀਦੀ। ਲੋ ਤੁਹਾਨੂੰ ਹੁਣ ਕੀ ਮੰਨਣੀ ਚਾਹੀਦੀ? ਕੜਤਣ ਕੌੜਾ ਬਣ ਵੀ ਕਰੇਲਾ ਕੌੜਾ ਨਾ ਲੱਗੇ। ਇਹ ਉਹ ਵੀ ਦੇਖੋ ਜੀ, ਹਾਂਡੀ ਦੀ ਕਸੌਟੀ ਕਿਹੜੀ ਹੈ? ਕੜੀ ਪਾਏ, ਸਾਗ, ਚਨੇ ਤੇ ਸਾਗ। ਹਾਏ 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 ਹਾਏ। ਹੁਣ ਜਿਹੜੀ ਕੜੀ ਹੈ ਉਹ ਮੇਰੇ ਅੰਦਰ ਨਹੀਂ ਖਾਲਸਾ ਕਚਨਾਰ ਕਚਨਾਰ ਤੇ ਛੋਟਾ ਗੋਸ਼ਤ, ਕਚਨਾਰ ਦੇ ਉੱਤੇ ਮਸਾਲਾ ਲੱਗਾ ਹੋਵੇ ਨਾਲ, ਹਰ ਉਹਦੀ ਹਰ ਤੁਰੀ ਦੇ ਉੱਤੇ ਕਚਨਾਰ ਦੀ ਦੇ ਉੱਤੇ। ਅੱਗੇ ਨਾ ਜਾ, ਅੱਗੇ ਨਾ ਜਾ। ਮੈਂ ਪਿੱਛੇ ਚੱਲਾਂ। ਮੈਨੂੰ ਮੇਰੀ ਮਾਂ ਦੀ ਵੈਸੇ ਕਚਨਾਰ ਦਾ ਉਹਦੇ ਔਰਤ ਦਾ ਪਤਾ ਲੱਗ ਜਾਂਦਾ, ਉਸ ਭੈਣ ਬੀਬੀ ਭੈਣ ਦਾ। ਉਹਦੇ ਧੁੰਨ ਦਾ ਹੀ ਤਰੀਕਾ ਹੋਰ ਨਾ ਨਹੀਂ ਦੇਣਾ ਨਾਲ, ਉਹ ਕਚਨਾਰ ਆ। ਕਿਉਂ ਗਾਣੇ ਬਣੇ ਸੀ ਕੱਚੀ ਕਲੀ ਹੈ, ਉਹ ਕਚਨਾਰ ਆ, ਉਹ ਕਚਨਾਰ। ਅਰੇ ਬਾਬਾ ਜੀ ਸਲਾਮ ਆਣ ਚੱਲੇ ਕੀ ਬਾਤ ਹੈ ਯਾਰ।